ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया नु प्रोग्राम सचो सच विच बहुत शुक्रिया जी। डॉक्टर साहब आज 14 दिसंबर 2021 पहली पोह नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸੀਅਨ ਕੇਬਲ, ਬੈਲਫਾ ਵਿਗਲ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਦੇ ਮੈਨਹੈਟਨ ਵਿੱਚ ਸਥਿਤ ਪੰਜਾਬੀ ਗਰੋਸਰੀ ਐਂਡ ਡੇਲੀ ਵੱਲੋਂ ਸਪਾਂਸਰ ਕੀਤਾ ਗਿਆ ਹੈ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ। ਡਾਊਨਟਾਊਨ ਮੈਨਹੈਟਨ ਵਿੱਚ ਸਥਿਤ ਪੰਜਾਬੀ ਡੇਲੀ ਉਹ ਥਾਂ ਹੈ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਜਿਹੜੇ ਟੈਕਸੀ ਡਰਾਈਵਰ ਵੀਰਾਂ ਅਤੇ ਸਥਾਨਕ ਭਾਈਚਾਰੇ ਲਈ ਬੜੇ ਵਾਜਬ ਪੈਸਿਆਂ ਵਿੱਚ ਬ੍ਰੇਕਫਾਸਟ, ਲੰਚ, ਡਿਨਰ ਜਿਹੜਾ ਮੁਹੱਈਆ ਹੁੰਦਾ ਹੈ। ਸੋ ਪੰਜਾਬੀ ਡੇਲੀ 24/7 ਡੇਜ਼ ਖੁੱਲੀ ਰਹਿੰਦੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਪੰਜਾਬੀ ਡੇਲੀ ਦੀ ਟੀਮ ਖਾਸ ਕਰਕੇ ਮਾਲਕ ਸਰਦਾਰ ਕੁਲਵਿੰਦਰ ਸਿੰਘ ਜੀ ਅਤੇ ਸਰਦਾਰ ਸਤਨਾਮ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਮਿਸ ਯੂਨੀਵਰਸ ਦਾ ਟਾਈਟਲ ਪੰਜਾਬ ਦੀ ਜੰਪਲ ਹਰਨਾਲ ਸੰਧੂ ਨੇ ਆਪਣੇ ਨਾਂ ਕੀਤਾ। ਸੋ ਭਾਵੇਂ ਇਸ ਕਿਸਮ ਦੇ ਜਿਹੜੇ ਖੇਤਰ ਵਿੱਚ ਸਿੱਖ ਬੱਚਿਆਂ ਦੀ ਸ਼ਮੂਲੀਅਤ ਦਾ ਸਿੱਖ ਕੌਮ ਵੱਲੋਂ ਤਿੱਖਾ ਵਿਰੋਧ ਕੀਤਾ ਜਾਂਦਾ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਿੰਦੂ ਰਾਸ਼ਟਰਵਾਦੀਆਂ ਵੱਲੋਂ ਇਸ ਕਿਸਮ ਦੀ ਮਾਨਤਾ ਨੂੰ ਵੀ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਜਾਂ ਨਿੰਦਿਆ ਜਾ ਰਿਹਾ ਹੈ। ਸੋ ਭਾਵੇਂ ਇਸ ਵਿਸ਼ੇ ਤੇ ਆਪਾਂ ਗੱਲਬਾਤ ਕਰਨ ਤੋਂ ਗੁਰੇਜ਼ ਕਰ ਰਹੇ ਸਾਂ ਔਰ ਸਾਡੀ ਜਿਹੜੀ ਬਹੁਤ ਹੀ ਪਿਆਰੀ ਐਂਡ ਬਹੁਤ ਹੀ ਸਿਆਣੀ ਜਿਹੜੀ ਵੀਅਰ ਭੈਣ ਜੀ ਅਮਨਜੋਤ ਕੌਰ ਅਰਾਨ ਦੀ ਸਾਨੂੰ ਲਿਖਤ ਵਸੂਲ ਹੋਈ ਹੈ। ਸੋ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਪੰਜਾਬੀ ਗਰੋਸਰੀ ਐਂਡ ਡੇਲੀ ਉਹਨਾਂ ਦੇ ਮਾਲਕ ਵੀਰ ਕੁਲਵਿੰਦਰ ਸਿੰਘ, ਵੀਰ ਸਤਨਾਮ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਤੁਸੀਂ ਦੱਸ ਹੀ ਦਿੱਤਾ ਹੈ ਵੀ ਕਿਵੇਂ ਇਹ ਬੜੇ ਵਾਜਬ ਭਾਅ ਦੇ ਉੱਤੇ 24 ਆਵਰਸ 7 ਡੇਜ਼ ਸਰਵ ਕਰਦੇ ਨੇ ਜੀ ਔਰ ਜ਼ਾਹਰ ਹੈ ਆਪਣਾ ਖਾਣਾ ਵੀ ਮਿਲਦਾ ਹੈ ਔਰ ਇਹਨਾਂ ਦੇ ਦਾ ਬਹੁਤ ਅੱਛਾ ਰੈਪੂਟੇਸ਼ਨ ਹੈ ਫੂਡ ਦੇ ਤੌਰ ਤੇ ਵੀ, ਵਿਹਾਰ ਦੇ ਤੌਰ ਤੇ ਵੀ। ਹਾਲਾਂ ਸਾਡੇ ਨਾਲ ਨਾਤਾ ਭੈਣ ਜੀ ਬਲਬੀਰ ਕੌਰ ਜਿਹੜੇ ਵੀਰ ਕੁਲਵਿੰਦਰ ਸਿੰਘ ਉਹਨਾਂ ਦੀ ਸਿੰਘਣੀ ਨੇ। ਵੀਰ ਕੁਲਵਿੰਦਰ ਸਿੰਘ ਇੱਕ ਪੰਥਕ ਸਾਂਝ ਦਾ ਰਿਸ਼ਤਾ ਹੈ, ਲੰਬਾ ਰਿਸ਼ਤਾ ਹੈ 90ਵਿਆਂ ਤੋਂ ਲੈ ਕੇ। ਭੈਣ ਜੀ ਬਲਬੀਰ ਕੌਰ ਜਿੱਥੇ ਖੁਦ ਬਹੁਤ ਚੰਗੇ ਸਪੋਰਟਸ ਵੂਮਨ ਰਹੇ ਸਟੇਟ ਲੈਵਲ ਦੇ ਉੱਤੇ, ਨੈਸ਼ਨਲ ਲੈਵਲ ਤੇ, ਇੱਥੇ ਵੀ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਦੀਆਂ ਐਕਟੀਵਿਟੀਜ਼ ਦੇ ਵਿੱਚ ਬੜੀ ਐਕਟਿਵ ਇਨਵੋਲਵਮੈਂਟ ਰਹੀ। ਕਿਉਂਕਿ ਬਹੁਤ ਵਾਰ ਜਦੋਂ ਅਸੀਂ ਬੀਬੀਆਂ ਦੀ ਪਾਰਟਿਸਿਪੇਸ਼ਨ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਅਸੀਂ ਆਪਣੇ ਧਾਰਮਿਕ, ਸਮਾਜਿਕ ਜਾਂ ਸਿਆਸੀ ਖੇਤਰਾਂ 'ਚ ਥਾਂ ਦਈਏ ਤਾਂ ਉਹਦੇ 'ਚ ਕਿਤੇ ਨਾ ਕਿਤੇ ਮੈਂ ਸਮਝਦਾ ਬੀਬੀਆਂ ਦਾ ਵੀ ਇੱਕ ਜ਼ਰੂਰ ਕਸੂਰ ਹੁੰਦਾ ਹੈ ਕਿ ਬਹੁਤ ਵਾਰ ਐਗਰੈਸਿਵ ਨਹੀਂ ਹੁੰਦੀਆਂ ਔਰ ਜੇ ਹੋਣ ਵੀ ਤਾਂ ਕਈ ਵਾਰ ਉਹਨਾਂ ਦੇ ਹਸਬੈਂਡ ਜਿਹੜੇ ਨੇ ਉਹ ਬਹੁਤੇ ਨਹੀਂ ਹੁੰਦੇ ਔਰ ਫਿਰ ਉਹ ਹੌਲੀ ਹੌਲੀ ਹਟ ਜਾਂਦੇ ਨੇ। ਪਰ ਇਹ ਜੋੜੀ ਵੀਰ ਕੁਲਵਿੰਦਰ ਸਿੰਘ ਭੈਣ ਜੀ ਬਲਬੀਰ ਕੌਰ ਇਹ ਪੰਥਕ ਵਿਚਾਰਧਾਰਾ ਵਾਲੇ ਨੇ, ਖੁੱਲ੍ਹ ਕੇ ਜਿਹੜੇ ਨੇ ਪੰਥਕ ਪਿੰਡ ਦੇ ਵਿੱਚ ਗੁਰਦੁਆਰੇ ਦੀ ਸੇਵਾ 'ਚ ਵੀ ਔਰ ਹੁਣ ਤਾਂ
ਕਾਫੀ ਰੂਹਾਨੀਅਤ ਦੇ ਸਫ਼ਰ 'ਚ ਵੀ ਉਹ ਅੱਗੇ ਵਧੇ ਨੇ। ਆਪਣੇ ਬੱਚਿਆਂ ਨੂੰ ਵੀ ਉਹਨਾਂ ਨੇ ਬਹੁਤ ਆਲਾ ਜਿਹੜਾ ਰਾਗਾਂ ਦੇ ਵਿੱਚ ਗੁਰਬਾਣੀ ਕੀਰਤਨ ਉਹ ਸਿਖਾਇਆ ਔਰ ਬਹੁਤ ਚੰਗਾ ਪਰਿਵਾਰ ਹੈ ਸਾਡੇ ਨਾਲ, ਉਹ ਬਹੁਤ ਸਨੇਹ ਕਰਦੇ ਨੇ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। TV 84 ਦੇ ਵੈਲ ਵਿਸ਼ਰ ਨੇ ਤੇ ਅਸੀਂ ਆਸ ਵੀ ਕਰਦੇ ਹਾਂ, ਬੇਸ਼ੱਕ ਚੈਲੰਜਸ ਹਰ ਪਾਸੇ ਹੁੰਦੇ ਨੇ ਲੇਕਿਨ ਅਸੀਂ ਆਪਣੇ ਵੈਲ ਵਿਸ਼ਰਸ ਤੋਂ ਹੀ ਤਵੱਕੋ ਕਰ ਸਕਦੇ ਹਾਂ ਕਿਉਂਕਿ ਉਹਨਾਂ ਨੂੰ ਹੀ ਪਤਾ ਹੈ ਕਿ ਵੀ TV 84 ਦਾ ਰੋਲ ਜਾਂ ਅੱਜ ਦੇ ਦਾਇਰੇ 'ਚ ਇੱਕ ਪੰਥਕ ਏਜੰਡੇ ਤੇ ਖਲੋ ਕੇ ਸਿੱਖ ਏਜੰਡਾ, ਪੰਥਕ ਏਜੰਡਾ, ਸਿਧਾਂਤਕ ਗੱਲ, ਕੋਈ ਮੰਤਰੀ ਜੰਤਰੀ ਤੰਤਰੀ ਜਿਹੜੇ ਬਹੁਤ ਸਾਰੇ TV ਔਰ ਪ੍ਰਿੰਟ ਮੀਡੀਆ ਨੂੰ ਫੀਡ ਕਰਦੇ ਨੇ, ਉਹ ਤਾਂ ਇਹੀ ਮੰਤਰੀ ਜੰਤਰੀ ਤੰਤਰੀ ਜਿਹੜੇ ਕੌਮ ਦੇ ਵਿੱਚ ਅੱਗੋਂ ਸੁਪਰਸਟੀਸ਼ਨ ਫੈਲਾਉਂਦੇ ਨੇ, ਲੁੱਟਦੇ ਨੇ। ਅਸੀਂ ਇਹਨਾਂ ਸਾਰਿਆਂ ਤੋਂ ਹੀ ਪਹਿਲੇ ਦਿਨ ਤੋਂ ਹੀ ਕਿਨਾਰਾਕਸ਼ੀ ਕੀਤੀ ਹੋਈ ਹੈ ਔਰ ਇਸ ਦੇ ਨਾਲ ਨਾਲ ਕੌਮੀ ਆਜ਼ਾਦੀ ਖਾਲਿਸਤਾਨ ਦਾ ਝੰਡਾ ਔਰ ਤਾਂ ਕਿ ਕਿਸੇ ਨੂੰ ਭੁਲੇਖਾ ਨਾ ਰਹੇ ਕਿ ਫਰਮ ਵੇਅਰ ਵੀ ਆਰ ਕਮਿੰਗ ਝੰਡਾ ਸਾਡਾ ਪੱਕਾ ਸਾਥੀ ਹੈ ਇਸ ਟੇਬਲ ਦੇ ਉੱਤੇ ਵੀ। ਔਰ ਅਸੀਂ ਆਸ ਕਰਦੇ ਹਾਂ ਕਿ ਬਾਕੀ ਵੀ ਜਿਹੜੇ ਵਪਾਰਕ ਅਦਾਰੇ ਨੇ ਸਾਲ ਦੇ ਵਿੱਚ $1000 ਕੱਢਣਾ ਕੋਈ ਬਹੁਤਾ ਔਖਾ ਕੰਮ ਨਹੀਂ ਹੈ। ਸੋ ਜੇ ਸਾਨੂੰ ਇਸ ਕਿਸਮ ਦੇ ਵੀਰ ਭੈਣਾਂ ਜਿਹੜੇ ਨੇ ਉਹ ਵਲੰਟੀਅਰ ਕਰਨ ਤੇ ਸਾਡੀ ਇਹ ਸਿਰਦਰਦ ਖਤਮ ਹੋ ਜਾਂਦੀ ਹੈ ਔਰ ਅਸੀਂ ਚੰਗੇ ਪ੍ਰੋਗਰਾਮ ਹੋਰ ਵੀ ਦੇ ਸਕਦੇ ਹਾਂ। ਜਿਵੇਂ ਹੁਣ ਅੱਜ ਅਸੀਂ ਗੱਲ ਕਰ ਰਹੇ ਹਾਂ, ਅੱਜ ਪੋਹ ਮਹੀਨੇ ਦੀ ਸ਼ੁਰੂਆਤ ਹੈ ਤੇ ਜਿਉਂ ਹੀ ਪੋਹ ਦਾ ਮਹੀਨਾ ਆਉਂਦਾ ਹੈ ਫਿਰ 3 ਸਦੀਆਂ ਪਹਿਲਾਂ ਉਹ ਧਰਤੀ, ਸਰਸਾ ਦਾ ਕੰਢਾ, ਆਨੰਦਪੁਰ ਦਾ ਕਿਲਾ ਛੱਡਣਾ, ਪਰਿਵਾਰ ਵਿਛੋੜਾ, ਚਮਕੌਰ ਦੀ ਗੜੀ, ਮਾਛੀਵਾੜਾ ਤੇ ਸਰਹੰਦ ਦੀ ਕੰਧ ਤੱਕ ਇਹ ਜਿਹੜਾ 15ਵਾੜਾ 15 ਰੋਜ਼ ਨੇ ਇਹ ਸਾਡੀਆਂ ਯਾਦਾਂ 'ਚ ਉਹ ਸਭ ਕੁਝ ਲੈ ਆਉਂਦੇ ਨੇ ਜਿੱਥੇ 10ਵੇਂ ਪਾਤਸ਼ਾਹ ਨੇ ਕੌਮ ਦੇ ਲਈ ਕਿਵੇਂ ਆਪਣੇ ਫਰਜ਼ੰਦ ਕੁਰਬਾਨ ਕੀਤੇ, ਕਿਵੇਂ ਹਜ਼ਾਰਾਂ ਸਿੰਘ ਸਿੰਘਣੀਆਂ ਨੇ ਇਸ ਸਫਰੇ ਸ਼ਹਾਦਤ ਦਾ ਜਿਹੜਾ ਉਹਨਾਂ ਨੇ ਜਿਹੜੇ ਪੂਰਨੇ ਪਾਏ ਉਹੀ ਕੌਮ ਨੂੰ ਅੱਜ ਵੀ ਜ਼ਿੰਦਾ ਰੱਖ ਰਹੇ ਨੇ। ਜੇ ਅਸੀਂ ਕਿਸਾਨ ਸੰਘਰਸ਼ ਦੇ ਵਿੱਚ 700 ਤੋਂ ਜ਼ਿਆਦਾ ਕਿਸਾਨਾਂ ਦੀ ਕੁਰਬਾਨੀ ਦੀ ਗੱਲ ਕਰਦੇ ਹਾਂ ਤੇ ਜੇ ਦਸ਼ਮੇਸ਼ ਪਿਤਾ ਨੇ ਇਸ ਸੱਚ ਦੇ ਮਾਰਗ ਤੇ ਚੱਲਦੇ ਆ ਇਹ ਪੂਰਨੇ ਨਾ ਪਾਏ ਹੁੰਦੇ ਤੇ ਫਿਰ ਇਹ ਸ਼ਹੀਦਾਂ ਦੀ ਕੌਮ ਜਿਹੜੀ ਹੈ ਉਹ ਵੰਗਾਰਨ ਵਾਲੀ ਕੌਮ ਜਿਹੜੀ ਹੈ ਉਸ ਦਾ ਜਿਹੜਾ ਬਿਲਕੁਲ ਖਾਤਮਾ ਹੋ ਚੁੱਕਾ ਹੁੰਦਾ। ਜਿਹੜੇ ਹਰ ਵੇਲੇ ਦੇ ਹਾਕਮ ਨੇ ਉਹ ਮੁਗਲਿਆ ਹਕੂਮਤ, ਦਰਾ ਖੈਬਰ ਪਾਰ ਦੇ ਹਮਲਾਵਰ ਅੰਗਰੇਜ਼ ਔਰ ਅੱਜ ਦੇ ਹਿੰਦੂ ਤਵੀ। ਔਰ ਅਸੀਂ ਜਦੋਂ TV 84 ਦੇ ਰੋਲ ਦੀ ਗੱਲ ਕਰਦੇ ਹਾਂ ਰੋਜ਼ਾਨਾ ਪਿਛਲੇ ਕਈ ਮਹੀਨਿਆਂ ਤੋਂ ਹੀ ਲਗਾਤਾਰਤਾ ਨਾਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਿਹੜਾ ਉਹ ਸ਼ਹੀਦੀ ਮੁਕਾਮ ਹੈ ਜੋਤੀ ਸਰੂਪ ਛੋਟੇ ਸਾਹਿਬਜ਼ਾਦਿਆਂ ਦਾ, ਮਾਤਾ ਜੀ ਉੱਥੋਂ ਲਾਈਵ ਪ੍ਰੋਗਰਾਮ ਸਾਡਾ ਹੁੰਦਾ ਹੈ ਸਵੇਰੇ ਸ਼ਾਮ। ਪਰ ਸਾਡੀ ਟੈਕਨੀਕਲ ਟੀਮ ਨੇ ਜਿਹੜਾ ਐਫਰਟ ਕਰਕੇ ਹੁਣ ਇਹ ਸਫਰੇ ਸ਼ਹਾਦਤ ਦਾ ਪੂਰਾ 2 ਹਫ਼ਤੇ ਇੱਕ ਨਗਰ ਕੀਰਤਨ ਦੇ ਰੂਪ 'ਚ ਵੀ ਜਾਏਗਾ, ਹੋਰ ਵੀ ਥਾਂ ਥਾਂ ਦੀਵਾਨ ਹੋਣਗੇ। ਸੋ ਅਸੀਂ ਲਾਈਵ ਕਵਰੇਜ ਉੱਥੋਂ ਮੋਸਟ ਲਾਈਕਲੀ ਕੱਲ੍ਹ ਤੋਂ ਸਾਡੀ ਸ਼ੁਰੂ ਹੋਏਗੀ ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਸਾਨੂੰ ਜਿਹੜੇ ਦੂਸਰੇ ਪ੍ਰੋਗਰਾਮ ਨੇ ਡਿਊਰਿੰਗ ਦਾ ਡੇ ਕੋਈ ਫਿਲਮ ਚੱਲਦੀ ਹੈ ਜੋ ਉਹ ਸਾਰੇ ਅਸੀਂ ਬੰਦ ਕਰਾਂਗੇ ਔਰ ਜਿੰਨਾ ਵੱਧ ਤੋਂ ਵੱਧ ਕਿਉਂਕਿ 8 ਤੋਂ 10 ਘੰਟੇ ਦੀ ਕਵਰੇਜ ਰੋਜ਼ਾਨਾ ਦੀ ਸਾਡੇ ਕੋਲ ਹੋਏਗੀ। ਸੋ ਅਸੀਂ ਵੱਧ ਤੋਂ ਵੱਧ ਆਪਣੇ ਦਰਸ਼ਕਾਂ ਤੱਕ ਇਹ ਪਹੁੰਚਾਉਣਾ ਚਾਹੁੰਦੇ ਹਾਂ ਕਿਉਂਕਿ ਇਹੀ ਅਸੀਂ ਕਰ ਸਕਦੇ ਹਾਂ। ਅੱਜ ਦੇ ਪੀਰੀਅਡ 'ਚ ਜਦੋਂ ਮੀਡੀਆ ਇੱਕ ਪਾਵਰਫੁਲ ਹਥਿਆਰ ਹੈ ਤੇ ਉੱਥੇ ਜਿੱਥੇ ਅਸੀਂ ਧਰਮ ਨੂੰ ਬੁਨਿਆਦ ਸਮਝਦੇ ਹਾਂ, ਸਿਆਸਤ ਤਾਂ ਧਰਮ ਦੀ ਹਿਫਾਜ਼ਤ ਲਈ ਹੈ ਕਿਉਂਕਿ ਜੇ ਤੁਹਾਡੇ ਕੋਲ ਮੀਰੀ ਨਹੀਂ ਹੋਏਗੀ, ਤੁਹਾਡੇ ਗਾਥਰੇ ਤਲਵਾਰ ਨਹੀਂ ਹੋਏਗੀ, ਤੁਹਾਡੇ ਹੱਥ 'ਚ ਕਿਸੇ ਨੇ ਮਾੜਾ ਨਹੀਂ ਰਹਿਣ ਦੇਣੀ ਹੈ। ਮੀਰੀ ਤੇ ਪੀਰੀ, ਭਗਤੀ ਸ਼ਕਤੀ, ਰਾਜ ਯੋਗ, ਸੰਤ ਸਿਪਾਹੀ ਕਾਨਸੈਪਟ ਤਾਂ ਇਹੀ ਹੈ ਕਿ ਵੀ ਤੁਸੀਂ ਮਜ਼ਹਬੀ ਤੌਰ ਦੇ ਉੱਤੇ ਜਿਹੜਾ ਹੈ ਉਹ ਆਪਣੀ ਆਜ਼ਾਦੀ ਨਹੀਂ ਮਾਣ ਸਕਦੇ ਜੇ ਤੁਹਾਡੇ ਕੋਲ ਸਿਆਸੀ ਪਾਵਰ ਨਹੀਂ ਹੈ। ਔਰ ਅੱਜ ਦੇ ਪੀਰੀਅਡ ਤਾਂ ਅਸੀਂ ਦੇਖ ਰਹੇ ਹਾਂ ਜੇ ਪੰਜਾਬ ਦੇ ਵਿੱਚ ਕਿਸ ਲੈਵਲ ਤੇ ਐਕਸੋਡਸ ਹੋ ਰਿਹਾ ਹੈ। 2, 2.5, 3 ਲੱਖ ਨੌਜਵਾਨ ਹਰ ਸਾਲ ਨਿਕਲ ਕੇ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਯੂਰਪ ਜਾਂ ਮਿਡਲ ਈਸਟ ਦੇਸ਼ਾਂ 'ਚ ਜਾ ਰਿਹਾ ਹੈ ਔਰ ਉਹਦਾ ਵੱਡਾ ਕਾਰਨ ਇਹੀ ਹੈ ਕਿ ਪੰਜਾਬ ਦੇ ਵਿੱਚ ਨਾ ਰੁਜ਼ਗਾਰ ਹੈ, ਖੇਤੀਬਾੜੀ ਦਾ ਕੀ ਹਾਲ ਕਰ ਦਿੱਤਾ ਹੋਇਆ ਹੈ, ਕੋਈ ਇੱਜ਼ਤ ਮਾਣ ਜਾਂ ਦੂਸਰਾ ਪਾਰਟ ਨਹੀਂ ਹੈ। ਰੋਜ਼ਾਨਾ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਕਿਤੇ JBT ਟੀਚਰ, ਕਿਤੇ ਐਜੂਕੇਟਿਡ ਟੀਚਰ, ਈਵਨ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਪਰਸੋਂ ਕਿ ਜੀ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦਾ ਲਾਗੂ ਕਰੋ ਉਹ ਹੜਤਾਲ ਕਰ ਰਹੇ ਸੀ ਔਰ ਪੁਲਿਸ ਜਿਸ ਬੇਦਰਦੀ ਨਾਲ ਕੁੱਟ ਰਹੀ ਹੁੰਦੀ ਹੈ, ਜਿਵੇਂ ਬੀਬੀਆਂ ਬੇਇੱਜ਼ਤ ਹੋ ਰਹੀਆਂ ਹੁੰਦੀਆਂ ਨੇ ਔਰ ਕਿਵੇਂ
ਇਹ ਇਸੇ ਲਈ ਹੈ ਵੀ ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ, ਸਿਆਸੀ ਪਾਵਰ ਨਹੀਂ ਹੈ। ਔਰ ਉਹ ਖੁਸ਼ਹਾਲ ਸੂਬਾ ਪੰਜਾਬ ਅੱਜ ਭਾਰਤ ਦੇ ਵਿੱਚ 17ਵੇਂ 18ਵੇਂ ਨੰਬਰ ਤੇ ਧੱਕ ਦਿੱਤਾ ਹੈ ਉਹਨਾਂ ਨੇ। ਔਰ ਪੰਜਾਬ ਦੇ ਸਿਰ ਤੇ ਕਿਵੇਂ ਹਰਿਆਣੇ ਨੂੰ ਬਿਲਟ ਕੀਤਾ ਹੈ, ਕਿਵੇਂ ਗੁਜਰਾਤ ਔਰ ਇਹ ਦੂਸਰੇ ਸੂਬੇ ਜਿਹੜੇ ਨੇ ਇਹਨਾਂ ਨੂੰ ਐਡਵਾਂਟੇਜ ਦਿੱਤੇ ਗਏ ਨੇ। ਸੋ ਅਸੀਂ ਸਮਝਦੇ ਹਾਂ ਕਿ ਖਾਲਿਸਤਾਨ ਹੀ ਅਲਟੀਮੇਟਲੀ ਆਨਸਰ ਹੈ ਸਾਡੇ ਸਾਰੇ ਮਸਲਿਆਂ ਦਾ। ਅਸੀਂ ਵੀਰ ਕੁਲਵਿੰਦਰ ਸਿੰਘ, ਸਤਨਾਮ ਸਿੰਘ ਔਰ ਉਹਨਾਂ ਦੇ ਪਰਿਵਾਰਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਜਿਸ ਟੌਪਿਕ ਨੂੰ ਅਸੀਂ ਟੱਚ ਕਰ ਰਹੇ ਹਾਂ, ਵੈਸੇ ਤਾਂ ਪਿਛਲੇ 2 ਦਿਨ ਤੋਂ ਸਾਰੇ ਹੀ ਨੈਸ਼ਨਲ ਮੀਡੀਆ ਤੇ ਵੀ ਜਿਹੜਾ ਹੈ ਉਹ ਖਬਰਾਂ ਦੇ ਰੂਪ ਚ ਰਿਹਾ ਹੈ, ਸੋਸ਼ਲ ਮੀਡੀਆ ਤੇ ਖਾਸ ਕਰ। ਔਰ ਜਿਸ ਦਿਨ ਇਹ ਮਿਸ ਯੂਨੀਵਰਸ ਕੰਪੀਟੀਸ਼ਨ ਹੋਇਆ, ਆਲਮੋਸਟ 600 ਮਿਲੀਅਨ ਲੋਕ ਦੁਨੀਆ ਭਰ ਚ ਨੂੰ ਦੇਖ ਰਹੇ ਸੀ। ਫਾਈਨਲ ਹੋਸਟ ਅਮਰੀਕਨ ਸੀ। ਔਰ ਜਿਵੇਂ ਮੈਂ ਕਿਹਾ ਵੀ ਮੇਰੀ ਤਾਂ ਵੈਸੇ ਵੀ ਇਹਦੇ ਚ ਦਿਲਚਸਪੀ ਨਹੀਂ ਹੁੰਦੀ, ਔਰ ਮੇਰਾ ਵਿਊ ਜਾਂ ਨਜ਼ਰੀਆ ਜਦੋਂ ਔਰਤ ਦੀ ਗੱਲ ਆਉਂਦੀ ਹੈ, ਮੈਂ ਤਾਂ ਜੋ ਮਾਨ ਸਨਮਾਨ ਗੁਰੂ ਨਾਨਕ ਸਾਹਿਬ ਨੇ ਸੋ ਕਿਉਂ ਮੰਦਾ ਆਖੀ ਹੈ, ਜਿਤ ਜੰਮੇ ਰਾਜਾਨ ਦੇ ਨਾਲ ਔਰਤ ਨੂੰ ਦਿੱਤਾ ਹੈ। ਔਰ ਨਾਨਕ ਭੰਡਾ ਬਾਹਰ ਆ ਇੱਕੋ ਸੱਚਾ ਸੋਈ, ਕਿ ਵੀ ਰੱਬ ਤੋਂ ਨੈਕਸਟ ਉਹਦਾ ਰੁਤਬਾ ਹੈ। ਤੇ ਮੈਨੂੰ ਤਾਂ ਇਹ ਸਾਰਾ ਪਾਰਟ ਜਦੋਂ ਅਸੀਂ ਬੇਸ਼ੱਕ ਜਦੋਂ ਦੁਨੀਆ ਦੇ ਵਿੱਚ ਸਭ ਤੋਂ ਪੁਰਾਣੇ ਵਪਾਰ ਦੀ ਜਾਂ ਦੇਹ ਵਪਾਰ ਦੇ ਨਾਲ ਜੋੜ ਕੇ ਕਿਹਾ ਜਾਂਦਾ ਹੈ ਕਿ ਜੀ ਓਲਡੈਸਟ ਪ੍ਰੋਫੈਸ਼ਨ, ਔਰ ਮੈਨੂੰ ਬਹੁਤ ਵਾਰ ਲੱਗਦਾ ਹੈ। ਔਰ ਅੱਜ ਦੇ ਕੰਟੈਕਸਟ ਵੀ ਜਦੋਂ ਤੁਸੀਂ ਬੜੇ ਬੜੇ ਅਫਸਾਨਾ ਨਿਗਾਰ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਸਾਦਤ ਹਸਨ ਮੰਟੋ ਜਾਂ ਰਜਿੰਦਰ ਸਿੰਘ ਬੇਦੀ ਜਾਂ ਸਾਡੇ ਪੰਜਾਬੀ ਦੇ ਵੀ ਉਹ ਲੋਕ ਜਿਨ੍ਹਾਂ ਨੇ ਬਹੁਤ ਸਾਰਾ ਇਸ ਵਿਸ਼ੇ ਤੇ ਲਿਖਿਆ ਕਿ ਕਿਵੇਂ ਔਰਤ ਨੂੰ ਮਜਬੂਰੀ ਵਸ ਇਸ ਪਾਸੇ ਵੱਲ ਧੱਕ ਦਿੱਤਾ ਜਾਂਦਾ ਹੈ ਦੇਹ ਵਪਾਰ ਦੇ ਵਿੱਚ, ਔਰ ਕਿਵੇਂ ਔਰਤ ਦੀ ਗੈਰਤ ਦੇ ਨਾਲ ਮਰਦ ਖੇਡਦਾ, ਕਿਵੇਂ ਉਹਦੇ ਲਈ ਇੱਕ ਖਿਡੌਣਾ ਹੈ। ਮੁੱਢ ਕਦੀਮ ਤੋਂ ਇਹ ਕਹਾਣੀ ਤੁਰੀ ਆਉਂਦੀ ਹੈ। ਪਰ ਜੇ ਦੇਖੀਏ ਕਿ ਜਦੋਂ 20ਵੀਂ ਸਦੀ ਦੇ ਵਿੱਚ ਖਾਸ ਤੌਰ ਤੇ 1930ਵਿਆਂ 'ਚ ਅਮਰੀਕਾ 'ਚ ਔਰਤਾਂ ਕੰਮ ਦੇ ਖੇਤਰ 'ਚ ਆਉਂਦੀਆਂ ਨੇ, 1920ਵਿਆਂ 'ਚ ਵੋਟ ਦਾ ਹੱਕ ਅਮਰੀਕਾ 'ਚ ਮਿਲਦਾ ਹੈ, 1960ਵਿਆਂ ਤੱਕ ਪਹੁੰਚਦੇ ਆ ਅਮਰੀਕਾ ਔਰ ਯੂਰਪ ਦੇ ਵਿੱਚ ਇੱਕ ਪਾਵਰਫੁਲ ਮੂਵਮੈਂਟ ਚੱਲਦੀ ਹੈ ਔਰਤਾਂ ਦੇ ਹੱਕਾਂ ਦੇ ਲਈ, ਜਿਹਨੂੰ ਫੈਮਿਨਿਜ਼ਮ ਵੀ ਕਿਹਾ ਜਾਂਦਾ ਹੈ, ਜਿਹੜੀ ਇੱਕ ਦੂਸਰੇ ਐਕਸਟ੍ਰੀਮ ਤੱਕ ਚਲੀ ਗਈ। ਉਸ ਦੇ ਅੱਜ ਅਸੀਂ ਅੱਡ-ਅੱਡ ਰੂਪ ਦੇਖਦੇ ਹਾਂ। ਸੋ ਜਿੱਥੇ ਔਰਤ ਆਪਣੇ ਮਾਨ ਸਨਮਾਨ ਲਈ, ਆਪਣੇ ਹੱਕਾਂ ਦੇ ਲਈ ਜਾਂ ਆਪਣੀ ਇੱਜ਼ਤ ਵਕਾਰ ਦੇ ਲਈ ਜਿਹੜੀ ਹੈ ਲੜਨ ਲਈ ਤੁਰੀ, ਕਿਤੇ ਨਾ ਕਿਤੇ ਇਹ ਉਹੀ ਪੀਰੀਅਡ ਹੈ 20ਵੀਂ ਸਦੀ ਦਾ ਜਦੋਂ ਗਲੋਬਲਾਈਜੇਸ਼ਨ ਔਰ ਕਾਰਪੋਰੇਟ ਸੈਕਟਰ ਔਰ ਬੇਸ਼ੱਕ ਇੰਡਸਟਰੀਅਲਾਈਜੇਸ਼ਨ ਤਾਂ 18ਵੀਂ ਸਦੀ 'ਚ ਹੀ ਸ਼ੁਰੂ ਹੋ ਜਾਂਦੀ ਹੈ ਯੂਰਪ ਦੇ ਵਿੱਚ, ਔਰ ਐਕਸਪਲੋਇਟੇਸ਼ਨ ਆਫ ਵਿਮਨ ਤਾਂ 7-8 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ 'ਚ ਖਾਸ ਤੌਰ ਤੇ ਸੋ ਕਾਲਡ ਸੱਭਿਆ ਸਮਾਜ ਦੇ ਵਿੱਚ, ਰਾਜ ਦਰਬਾਰਾਂ ਦੇ ਵਿੱਚ ਔਰ ਉਸ ਕਿਸਮ ਦੇ ਤੌਰ ਤੇ ਰਿਹਾ ਐਕਸਪਲੋਇਟੇਸ਼ਨ। ਉਹ ਤਾਂ ਇੱਕ ਔਰ ਸਮਾਜ ਦੇ ਵਿੱਚ ਵੀ ਕਿਵੇਂ ਉਸ ਨੂੰ ਜ਼ਲੀਲ ਕੀਤਾ ਗਿਆ ਜਾਂ ਮਜ਼ਹਬਾਂ ਦੇ ਵਿੱਚ ਵੀ ਕਿਵੇਂ ਉਸ ਦੇ ਨਾਲ ਕੀ ਵਰਤਾਰਾ ਰਿਹਾ। ਲੇਕਿਨ ਜੇ ਇਹ ਕਹਿਣਾ ਹੋਏ ਕਿ ਉਹ ਔਰਤ ਜਿਹੜੀ ਕਿ ਆਪਣੇ ਮਾਨ ਸਨਮਾਨ ਦੇ ਲਈ, ਆਪਣੇ ਹੱਕਾਂ ਲਈ, ਆਪਣੇ ਇੱਜ਼ਤ ਵਕਾਰ ਦੇ ਲਈ ਤੁਰੀ ਸੀ, ਅਲਟੀਮੇਟਲੀ ਇੱਕ ਪਾਸੇ ਮਰਦ ਦੋਸ਼ੀ ਸੀ ਜਿਹੜਾ ਉਹਨੂੰ ਇਸ ਪਾਸੇ ਧੱਕ ਰਿਹਾ ਸੀ, ਪਰ ਦੂਸਰੇ ਪਾਸੇ ਇਹ ਕਾਰਪੋਰੇਟ ਸੈਕਟਰ ਨੇ ਇਸ ਕਿਸਮ ਦਾ ਮਾਹੌਲ ਕ੍ਰੀਏਟ ਕਰ ਦਿੱਤਾ ਹੈ ਜਿਹਦੇ ਵਿੱਚ ਜਦੋਂ ਤੁਸੀਂ ਇਹ ਸਾਰੇ ਬਿਊਟੀ ਕੰਟੈਸਟ ਔਰ ਉਸ ਕਿਸਮ ਦਾ ਸਾਰਾ ਪਾਰਟ ਦੇਖਦੇ ਹੋ ਤੇ ਇਸ ਸਾਰੇ 'ਚ ਪ੍ਰਵਾਨ ਚੜ੍ਹਨ ਦੇ ਲਈ ਫਿਰ ਔਰਤ ਉਸ ਹੱਦ ਤੱਕ ਚਲੀ ਗਈ ਕਿ ਜੋ ਮਰਦ ਕਦੇ ਫੋਰਸ ਕਰਕੇ ਜਾਂ ਮਜਬੂਰੀ ਨਾਲ ਜਿਸ ਪਾਸੇ ਧੱਕਦਾ ਸੀ, ਔਰਤ ਵਲੰਟੈਰੀਲੀ ਉਸ ਕਿਸਮ ਦੇ ਜਾਲ ਦੇ ਵਿੱਚ ਹੀ ਜਾ ਫਸੀ। ਪਹਿਲਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਮਸ਼ਹੂਰੀ ਦੇ ਨਾਂ ਥੱਲੇ ਮਾਡਲਿੰਗ, ਕਿਵੇਂ ਉਸ ਤੇ ਔਰਤ ਦੇ ਇਮੇਜ ਨੂੰ, ਜੇ ਤੁਸੀਂ ਟੈਂਕ ਵੇਚਣਾ ਹੈ ਤਾਂ ਉਹਦੇ ਤੇ ਵੀ ਉਹਦਾ ਇਮੇਜ ਲਾਇਆ ਹੋਇਆ ਹੈ, ਸੰਤਰੇ ਦਾ ਜੂਸ ਵੇਚਣਾ ਉਹਦੇ ਤੇ ਵੀ ਲਾਇਆ ਹੋਇਆ ਹੈ, ਬਾਕੀ ਸਾਬਣ ਕਰੀਮਾਂ ਤੇ ਦੂਜੇ ਤੀਜੇ। ਲੇਕਿਨ ਕਿਤੇ ਨਾ ਕਿਤੇ ਇਹ ਜਿਹੜੀ ਮਾਰਕੀਟਿੰਗ ਸੀ, ਮੈਂ ਸਮਝਦਾ ਹਾਂ ਵੀ ਬੇਸ਼ੱਕ ਮੇਰੇ ਨਾਲ ਸਾਰੇ ਇਤਫਾਕ ਨਾ ਕਰਨ, ਖਾਸ ਤੌਰ ਤੇ ਬੀਬੀਆਂ ਜਿਹੜੀਆਂ ਸਮਝਦੀਆਂ ਨੇ ਕਿ ਇਟਸ ਮਾਈ ਬਾਡੀ ਐਂਡ ਆਈ ਹੈਵ ਰਾਈਟ ਓਵਰ ਮਾਈ ਬਾਡੀ, ਲੇਕਿਨ ਅਸੀਂ ਸਮਝਦੇ ਹਾਂ ਕਿ ਜਿਸ ਗੱਲ ਦੇ ਲਈ ਇਹ ਬੀਬੀਆਂ ਤੁਰੀਆਂ ਸੀ, ਜਿਨ੍ਹਾਂ ਨੇ ਸਟਰਗਲ ਕੀਤੀ, ਵੋਟਿੰਗ ਹੱਕਾਂ ਲਈ ਕੀਤੀ ਜਾਂ ਦੂਸਰਾ, ਉਹ ਅਲਟੀਮੇਟਲੀ ਉਸ ਗਲੈਮਰ ਦੀ ਦੁਨੀਆ 'ਚ, ਉਸ ਕਾਰਪੋਰੇਟ
ਸੈਕਟਰ ਦੇ ਹੀ ਉਸ ਏਜੰਡੇ ਦਾ ਸ਼ਿਕਾਰ ਹੋ ਕੇ ਐਂਡ ਅਪ ਹੋਈਆਂ। ਹੁਣ ਮੈਂ ਉਹ ਕੋਟਸ ਤਾਂ ਨਹੀਂ ਕਰਾਂਗਾ ਕਿ ਖੂਬਸੂਰਤੀ ਤਾਂ ਜੇ ਤੁਸੀਂ ਇੱਕ ਮਾਂ ਜਾਂ ਇੱਕ ਹਾਰਡ ਵਰਕਿੰਗ ਵੂਮਨ ਜਿਹੜੀ ਸਵੇਰੇ ਘਰ 'ਚ ਸਭ ਤੋਂ ਪਹਿਲਾਂ ਉੱਠਦੀ ਹੈ ਤੇ ਘਰ 'ਚ ਸਭ ਤੋਂ ਬਾਅਦ 'ਚ ਰਾਤ ਨੂੰ ਸੌਂਦੀ ਹੈ, ਕਿਵੇਂ ਉਹ ਬੱਚਿਆਂ ਦੀ ਪ੍ਰਤਪਾਲਣਾ ਕਰਦੀ ਹੈ, ਕਿਵੇਂ ਉਹ ਸਾਰੇ ਤੰਗ ਦਸਤੀਆਂ 'ਚੋਂ ਵੀ ਗੁਜ਼ਰਦੀ ਹੈ, ਜਾਂ ਉਹ ਖੇਤਾਂ 'ਚ ਵੀ ਕੰਮ ਕਰਦੀ ਹੈ, ਉਹ ਫੈਕਟਰੀਆਂ 'ਚ ਵੀ ਕੰਮ ਕਰਦੀ ਹੈ, ਉਸ ਤੋਂ ਖੂਬਸੂਰਤ ਕੌਣ ਹੋ ਸਕਦਾ ਹੈ। ਅੱਛਾ। ਔਰ ਇਹ ਸਿਰਫ ਤੇ ਸਿਰਫ ਜਿਹੜਾ ਇਸ ਕਿਸਮ ਦੀ ਚੀਜ਼ ਨਾਲ, ਉਹ ਚਿੱਟੀ ਚਮੜੀ ਦੇ ਨਾਲ, ਜਾਂ ਫਿਰ ਚਿੱਟੀ ਚਮੜੀ ਨੂੰ ਲੱਗਾ ਕਾਰਪੋਰੇਟ ਸੈਕਟਰ ਨੂੰ ਕਿ ਵੀ ਜੇ ਅਸੀਂ ਆਪਣਾ ਸੌਦਾ ਵੇਚਣਾ ਹੈ ਜਾਂ ਦੂਜਾ, ਇਹਦਾ ਇੱਕ ਵੱਖਰਾ ਮੇਰਾ ਬਿਲਕੁਲ ਨਜ਼ਰੀਆ ਹੈ ਕਿ ਕਿਵੇਂ ਇਹ ਬਿਊਟੀ ਪੈਜੈਂਟਸ ਜਾਂ ਇਹ ਕੰਟੈਸਟ ਦੇ ਪਿੱਛੇ ਫਿਰ ਕਦੇ ਕਿਸੇ ਸਾਊਥ ਅਮਰੀਕਨ ਨੂੰ ਬਿਊਟੀ ਕੁਈਨ ਬਣਾ ਦਿਓ, ਕਦੇ ਕਿਸੇ ਜਿਹੜਾ ਅਫਰੀਕਨ ਨੂੰ ਬਣਾ ਦਿਓ, ਫਿਰ ਬਲੈਕ ਇਜ਼ ਬਿਊਟੀਫੁਲ ਟੂ ਦੇ ਥੱਲੇ ਉਹਨਾਂ ਨੂੰ ਸੋ ਇਹਦੇ 'ਚ ਜੇ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਤੇ ਇਸ ਨੂੰ ਜਿਹੜੇ ਕੰਟਰੋਲ ਕਰਨ ਵਾਲੇ ਜਾਂ ਜਿਹੜੀ ਸਾਰੀ ਮਾਰਕੀਟਿੰਗ ਲਾਈਨ ਦੇ ਥੱਲੇ ਜੋ ਲੋਕ ਨੇ ਉਹਨਾਂ ਦੇ ਕੋਈ ਇਰਾਦੇ ਪਾਕ ਨਹੀਂ ਨੇ, ਜਾਂ ਉਹਨਾਂ ਦਾ ਕੀ ਵਰਤਾਰਾ ਹੈ। ਹੁਣ ਆ ਪਿੱਛੇ ਜਦੋਂ ਮੂਵਮੈਂਟ ਚੱਲੀ ਮੀ ਟੂ, ਉਹਦੇ 'ਚ ਇਹ ਸਾਹਮਣੇ ਆਇਆ ਕਿ ਈਵਨ ਅੱਜ ਤਾਂ ਬਿਊਟੀ ਕੰਟੈਸਟ ਜਾਂ ਦੂਜੇ ਦੀ ਅਸੀਂ ਗੱਲ ਕਰ ਰਹੇ ਹਾਂ, ਕਿਵੇਂ ਉਹ ਬਾਲੀਵੁੱਡ ਹੋਏ, ਹਾਲੀਵੁੱਡ ਹੋਏ, ਕਿੰਨੇ ਕੇਸਿਸ ਸਾਹਮਣੇ ਆਏ ਕਿ ਟੈਲੈਂਟ ਹੋਣ ਦੇ ਬਾਵਜੂਦ ਜਿਹੜੀਆਂ ਬੀਬੀਆਂ ਇਸ ਪਾਸੇ ਆਈਆਂ, ਕਿਵੇਂ ਉਹਨਾਂ ਨੂੰ ਆਪਣੀ ਇੱਜ਼ਤ ਦੇ ਨਾਲ ਸਮਝੌਤਾ ਕਰਨਾ ਪਿਆ, ਕਿਵੇਂ ਉਹਨਾਂ ਨੂੰ ਕਿੰਨੇ ਕੇਸ ਸਾਹਮਣੇ ਨੇ, ਔਰ ਈਵਨ ਕਰੀਅਰ ਵਾਈਜ਼ ਵੀ ਅਸੀਂ ਦੇਖਦੇ ਹਾਂ। ਲੇਕਿਨ ਇਸ ਜੇ ਮੈਂ ਨਾ ਵੀ ਜ਼ਿਆਦਾ ਜਾਵਾਂ ਕਿ ਇਸ ਸਾਰੀ ਦੌੜ ਦੇ ਵਿੱਚ ਜੇ ਕਹੀਏ ਕਿ ਇਹ ਇਵੇਂ ਹੀ ਹੈ ਜਿਵੇਂ ਜੇ ਮੀਂਹ ਪੈ ਤੇਜ਼ੀ ਨਾਲ ਤੁਹਾਡਾ ਆਪਣਾ ਕੋਠਾ ਚੋਣ ਲੱਗ ਜਾਏ, ਤੁਸੀਂ ਉੱਪਰ ਚੜ੍ਹ ਕੇ ਕੋਈ ਉਹਨੂੰ ਡੈਂਪ ਪ੍ਰੂਫ ਕੋਈ ਹੋਰ ਲਾ ਕੇ ਉਹਨੂੰ ਲਿਪ ਕੇ ਕਰ ਲਓਗੇ, ਪਰ ਜੇ ਹੜ੍ਹ ਆ ਜਾਏ ਤੁਹਾਡਾ ਘਰ ਜਿਹੜਾ ਭਾਵੇਂ 2 ਫੁੱਟ ਉੱਚੀ ਥਾਂ ਤੇ ਹੈ, ਹੜ੍ਹ ਦਾ ਪਾਣੀ 2 ਘੰਟੇ ਬਾਅਦ ਆ ਜਾਏਗਾ, ਪਰ ਤੁਸੀਂ ਉਹਦੇ 'ਚ ਹੜੇ ਜਾਓਗੇ, ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਅੱਜ ਹਾਲਾਤ ਜਿਹੜੀ ਜੇ ਤੁਸੀਂ ਕੁੱਲ ਮਿਲਾ ਕੇ ਇਸ ਸਾਰੇ ਪਾਰਟ ਦਾ ਦੇਖੋ ਕਿ ਇਸ ਹੱਦ ਤੱਕ ਨੰਗੇਜ਼ਪੁਣਾ, ਫੌਸ਼ਪੁਣਾ, ਔਰ ਇਹ ਸਾਰਾ ਜਿਹੜਾ ਹੈ, ਔਰ ਕੱਲਾ ਇਹ ਨਹੀਂ ਕਿ ਇਹ ਦੇਖਣ ਦਿਖਾਣ ਤੱਕ ਦੀ ਗੱਲ, ਓਵਰਆਲ ਸਾਡੇ ਸਮਾਜਿਕ, ਸਾਡੇ ਘਰਾਂ ਦੇ ਵਿੱਚ ਉਹ ਮਾਹੌਲ ਬਣ ਚੁੱਕਾ ਹੈ ਕਿ ਉਹਨੂੰ ਤੁਸੀਂ ਕਿੰਨਾ ਕੁ ਰੋਕਣ ਦੀ ਕੋਸ਼ਿਸ਼ ਕਰੋਗੇ। ਔਰ ਜਦੋਂ ਦੀ ਅਸੀਂ ਇਹ ਸਾਰੇ ਦੀ ਗੱਲ ਕਰਨ ਤੋਂ ਮੈਂ ਇਸ ਲਈ ਵੀ ਗੁਰੇਜ਼ ਕਰ ਰਿਹਾ ਸੀ ਕਿ ਮੈਨੂੰ ਸੀ ਕਿ ਵੀ ਮੈਂ ਉਸ ਪਾਸੇ ਜੇ ਤੁਸੀਂ ਇਮਾਨਦਾਰੀ ਨਾਲ ਬਿਆਨ ਕਰੋਗੇ ਤੇ ਇਹ ਸਾਰੇ ਜਿਹੜੇ ਵਰਤਾਰੇ ਨੇ ਦੁੱਖ ਦੇਣ ਵਾਲੇ ਨੇ। ਕਿਉਂਕਿ ਕਿੱਥੇ ਅਸੀਂ ਜਿਹੜੇ ਆਪਣੇ ਆਪ ਨੂੰ ਇੱਜ਼ਤਾਂ ਦੇ ਰਾਖੇ, ਹਾਲਾਂਕਿ ਇਹਨੂੰ ਵੀ ਜੇ ਅਸੀਂ ਕਹੀਏ ਤਾਂ ਸਾਡੇ ਬੀਬੀਆਂ ਕਹਿਣਗੀਆਂ ਕਿ ਇਹ ਵੀ ਪੈਟਰਨਾਈਜ਼ਿੰਗ ਐਟੀਟਿਊਡ ਹੈ, ਮਰਦ ਕੌਣ ਹੈ ਜਿਹੜਾ ਰਾਖੀ ਕਰੇ, ਅਸੀਂ ਆਪ ਆਪਣਾ, ਅਸੀਂ ਬਿਲਕੁਲ ਗੁਰੂ ਦਾ ਕਨਸੈਪਟ ਇਹੀ ਸੀ। ਜਦੋਂ ਗੁਰੂ ਨੇ ਸ਼ਹਿਜ਼ਾਦੀ ਬਣਾਇਆ, ਸ਼ਹਿਜ਼ਾਦੀ ਤੋਂ ਖੂਬਸੂਰਤ ਕੌਣ ਹੈ? ਨਹੀਂ, ਗਲ ਗਾਤਰੇ ਕਿਰਪਾਨ ਪਾਈ, ਉਹ ਖਾਲਸਾਈ ਰੂਪ ਦਿੱਤਾ ਹੈ, ਦਸਤਾਰ ਬਖਸ਼ੀ, ਔਰ ਉਹ ਮਾਣ ਬਖਸ਼ਿਆ, ਰੂਹਾਨੀਅਤ ਦੀ ਦੁਨੀਆ 'ਚ ਤਾਂ ਬਖਸ਼ਿਆ ਹੀ ਸੀ, ਵਰਲਡਲੀ ਤੌਰ ਤੇ ਕਿ ਭਾਈ ਉਹ ਘੋੜ ਸਵਾਰੀ ਵੀ ਹੈ, ਉਹ ਕੰਮ ਵੀ ਹੈ, ਉਹ ਸਾਰਾ ਪਾਰਟ ਹੈ, ਬਰਾਬਰ ਜਿਹੜਾ ਉਹ ਹਕੂਕ ਨੇ। ਪਰ ਅੱਜ ਸਾਡੇ ਵੀ ਜਿਹੜੇ ਘਰਾਂ ਦੇ ਵਿੱਚ ਉਹੀ ਡਿਸਕਸ਼ਨਸ, ਡਿਬੇਟਸ, ਉਹ ਪਹਿਰਾਵੇ ਨੂੰ ਲੈ ਕੇ ਹੋਏ, ਸੋਸ਼ਲ ਮੀਡੀਆ ਤੇ ਤੁਸੀਂ ਦੇਖੋ ਤੇ ਫਿਰ ਬਹੁਤ ਵਾਰ ਜਿਹੜਾ ਉਦਾਸੀ ਤੋਂ ਬਿਨਾ ਜਾਂ ਰਿਗਰੈਟ ਤੋਂ ਬਿਨਾ ਕੋਈ ਲਫ਼ਜ਼ ਨਹੀਂ ਨੇ। ਸੋ ਇਹ ਦੇਖਣਾ ਪਏਗਾ, ਕਿਉਂਕਿ ਜਿਵੇਂ ਮੈਂ ਕਿਹਾ ਇਹ ਇੱਕ ਹੜ੍ਹ ਵਾਂਗ ਹੈ, ਜਿਸ ਹੜ੍ਹ ਦੇ ਵਿੱਚ ਸਾਰੇ ਹੜੇ ਹੋਏ ਨੇ, ਸਾਡਾ ਇੱਕ ਵੱਡਾ ਹਿੱਸਾ ਉਸ ਸਾਰੇ ਚੋਂ, ਔਰ ਚੰਗੇ ਜਿਹੜੇ ਪਰਿਵਾਰ ਨੇ ਉਹਨਾਂ ਦੇ ਵਿੱਚ ਨਾ ਚਾਹੁੰਦਿਆਂ ਹੋਇਆਂ ਵੀ ਇਹ ਤਾਂ ਹੈ ਵੀ ਕੁਛ ਨੂੰ ਤਾਂ ਇੰਨਾ ਕੋ ਚੰਬੜਿਆ ਹੋਇਆ ਜੀ, ਉਹਨਾਂ ਨੇ ਲਿਬਰਲ ਬਣਨਾ ਹੈ ਜਾਂ ਉਹਨਾਂ ਨੇ ਮਾਡਰਨ ਆਪਣੇ ਆਪ ਨੂੰ ਦਿਖਾਣਾ ਹੈ। ਉਹਨਾਂ ਨੂੰ ਲੱਗਦਾ ਹੈ ਜੇ ਕੱਢੀਆਂ ਸਿੱਖੀ ਵੈਲਿਊਜ਼ ਜਾਂ ਬਾਪਰਦਾ ਜਾਂ ਦੂਸਰੇ ਦੀ ਤੁਸੀਂ ਗੱਲ ਕਰੋ, ਇਹ ਤਾਂ ਫੈਨੇਟਿਸਿਜ਼ਮ ਹੈ, ਇਹ ਤਾਂ ਆਰਥੋਡਾਕਸ ਹੈ, ਅਸੀਂ ਮਾਡਰਨ ਹੋਣਾ। ਔਰ ਕਈ ਮੈਜੋਰਿਟੀ ਕਮਿਊਨਿਟੀ ਨੂੰ ਪਲੀਜ਼ ਕਰਨ ਲਈ, ਮੈਜੋਰਿਟੀ ਕਲਚਰ ਨੂੰ, ਜਿਵੇਂ ਇਹਨਾਂ ਮੁਲਕਾਂ ਦੇ ਵਿੱਚ ਵੀ ਹੈ। ਔਰ ਕਿਉਂਕਿ ਜਦੋਂ ਅਸੀਂ ਭਾਰਤ ਦੇ ਹਵਾਲੇ ਨਾਲ ਗੱਲ ਕਰ ਰਹੇ ਤਾਂ ਉੱਥੇ ਕਿਸ ਕਿਸਮ ਦਾ ਜਿਹੜਾ ਉਹਨਾਂ ਦੀ ਆਪਣੀ ਤਾਂ ਕੋਈ ਤਹਿਜ਼ੀਬ ਹੀ ਨਹੀਂ ਸੀ, ਜਿਹੜੀ ਅੱਜ ਉੱਥੇ ਮੈਜੋਰਿਟੀ ਹੈ ਉਹਨਾਂ ਦੀ ਕੀ ਤਹਿਜ਼ੀਬ ਹੈ, ਉਹਨਾਂ ਦੇ ਉੱਤੇ ਜੇ ਅਸੀਂ ਗੱਲ ਕਰੀਏ ਤੇ ਫਿਰ ਉਹਨਾਂ ਦੇ ਲਈ ਕੋਈ ਉਹਦਾ ਮਤਲਬ। ਪਰ ਸਾਨੂੰ ਤਾਂ ਗੁਰੂ ਨੇ ਬਾ ਤਹਿਜ਼ੀਬ ਔਰ ਇੱਕ ਜਿਉਣ ਢੰਗ ਔਰ ਇੱਕ ਪ੍ਰਾਈਡ ਔਰ ਇੱਕ ਫਖਰ
ਇਹ ਜਿਹੜਾ ਇੱਕ ਨਮਾਇਸ਼ ਨਹੀਂ ਹੈ, ਜਿਸਮ ਦੀ ਨਮਾਇਸ਼ ਦਾ ਤਾਂ ਨਹੀਂ ਸੀ ਬਣਾਇਆ ਹੋਇਆ, ਲੇਕਿਨ ਸਾਡੇ ਉਸ ਸਾਰੇ 'ਚ ਹੜ ਕੇ ਵੀ ਜੇ ਉਹ ਸਮਝਣ ਕਿ ਉਹ ਐਕਸੈਪਟੇਬਲ ਨੇ ਮੈਜੋਰਿਟੀ ਕਮਿਊਨਿਟੀ ਦੇ ਵਿੱਚ, ਜਾਂ ਦੂਜੇ ਕਿ ਦੇਖੋ ਜੀ ਲਿਬਰਲ, ਔਰ ਇੱਕ ਦੇਖੋ ਸਿੱਖਾਂ ਦੀ ਕੁੜੀ ਜਿਹੜੀ ਹੈ ਉਸਨੇ ਕਿਵੇਂ ਹਰਨਾਜ ਸੰਧੂ ਉਹਨੇ ਮਿਸ ਯੂਨੀਵਰਸ ਜਿੱਤਿਆ, ਪਹਿਲੀ ਪੰਜਾਬ ਦੀ ਕੁੜੀ, ਪਹਿਲੀ ਮਾਈਨੋਰਿਟੀ ਚੋਂ, ਔਰ ਦੂਸਰਾ ਔਰ ਫਾਈਨਲ ਕੰਟੈਸਟ 'ਚ ਕਲਾਈਮੇਟ ਤੇ ਸਵਾਲ ਪੁੱਛਿਆ ਗਿਆ, ਦੂਜੇ ਪੁੱਛਿਆ ਗਿਆ, ਹਾਊ ਬ੍ਰਿਲੀਅੰਟਲੀ ਸ਼ੀ ਆਨਸਰਡ। ਆਫ ਕੋਰਸ ਇਹ ਪਾਰਟ ਹੈ, ਔਰ ਉਹਦਾ ਜਦੋਂ ਤੁਸੀਂ ਸਾਰਾ ਬੈਕਗ੍ਰਾਉਂਡ ਦੇਖਦੇ ਹੋ ਇਹਨਾਂ ਸਾਰੀਆਂ ਘਟਨਾਵਾਂ ਦਾ, ਤੇ ਫਿਰ ਉਹਦੇ 'ਚ ਉਹੀ ਹੈ ਕਿ ਪੁਸ਼ ਨਹੀਂ, ਪੇਰੈਂਟਸ ਦੀ ਐਕਸੈਪਟੈਂਸ, ਫਿਰ ਹੌਲੀ ਹੌਲੀ ਬਾਕੀਆਂ ਦੀ, ਔਰ ਫਿਰ ਅੱਜ ਹਾਲ ਇਹ ਹੈ ਕਿ ਭਾਈ ਈਵਨ ਦਿੱਲੀ ਕਮੇਟੀ ਦਾ ਕਾਲਕਾ ਜਾਂ ਦੂਜੇ ਉਹ ਕੌਮੀ ਭਾਈ ਤੁਸੀਂ ਹੋਰ ਕੁਝ ਨਹੀਂ ਨਿੰਦਣਾ, ਘੱਟੋ ਘੱਟ ਜ਼ਬਾਨ ਤਾਂ ਬੰਦ ਰੱਖੋ ਆਪਣੀ, ਕਿ ਕਿਉਂ ਇਸ ਕਿਸਮ ਦਾ ਤੁਸੀਂ ਪੰਥਕ ਇਮੇਜ, ਕਿਉਂਕਿ ਜਦੋਂ ਅਸੀਂ ਰੋਲ ਮਾਡਲ ਜਾਂ ਆਈਕਨਸ ਦੀ ਗੱਲ ਕਰਦੇ ਹਾਂ, ਜੇ ਸਾਡੇ ਕੋਲ ਮਾਈ ਭਾਗੋ ਤੋਂ ਲੈ ਕੇ ਅੱਜ ਤੱਕ, ਅੱਜ ਦੇ ਵੀ ਜੇ ਅਸੀਂ ਪਿਛਲੇ 4 ਦਹਾਕਿਆਂ ਦਾ ਸੰਘਰਸ਼ ਦੇਖੀਏ, ਕਿਵੇਂ ਸਾਡੀਆਂ ਉਹ ਪ੍ਰਾਊਡ ਬੱਚੀਆਂ ਜਿਨ੍ਹਾਂ ਨੇ ਪੂਰਾ ਮੋਢੇ ਨਾਲ ਮੋਢਾ ਲਾ ਕੇ ਕੁਰਬਾਨੀਆਂ ਦਿੱਤੀਆਂ ਨੇ, ਔਰ ਕਿਵੇਂ ਇਹ ਸਾਰੇ ਦੇ ਵਿੱਚ, ਔਰ ਈਵਨ ਕਿਸਾਨ ਸੰਘਰਸ਼ ਤੇ ਚੱਲਦੇ ਆ ਵੀ ਜੇ ਅਸੀਂ ਦੇਖਣਾ ਹੋਏ, ਉਹ ਸਧਾਰਨ ਖੇਤਾਂ 'ਚ ਕੰਮ ਕਰਨ ਵਾਲੀਆਂ ਬੀਬੀਆਂ, ਕਿਰਤੀ ਬੀਬੀਆਂ, ਕਿਵੇਂ ਉਹਨਾਂ ਨੇ ਸਿਦਕ ਦੇ ਨਾਲ ਇਸ ਇੱਕ ਵਰੇ 'ਚ ਦੱਸਿਆ ਕਿ ਭਾਈ ਸਿਦਕ, ਭਰੋਸਾ, ਵਿਸ਼ਵਾਸ ਇਹ ਕਿਵੇਂ ਸਿੱਖੀ ਦੇ ਇਨਹੈਰੈਂਟ ਗੁਣ ਨੇ। ਲੇਕਿਨ ਮੈਂ ਬੇਸ਼ੱਕ 2 ਦਿਨ ਤੋਂ ਗੁਰੇਜ਼ ਕਰ ਰਿਹਾ ਸੀ ਇਸ ਤੇ ਟਿੱਪਣੀ ਕਰਨ ਤੋਂ, ਪਰ ਸਾਡੇ ਭੈਣ ਜੀ ਅਮਨਜੋਤ ਕੌਰ, ਜਿਨ੍ਹਾਂ ਨੂੰ ਮੈਂ ਇੱਕ ਬਹੁਤ ਹੀ ਵਾਈਜ਼ ਬੀਬੀ ਦੇ ਤੌਰ ਤੇ ਦੇਖਦਾ ਹਾਂ, ਔਰ ਉਹਨਾਂ ਦੀ ਲਿਖਤ ਜਿਹੜੀ ਆ ਉਹਦੇ 'ਚ ਹਰ ਐਂਗਲ ਹੁੰਦਾ ਹੈ, ਔਰ ਉਹਨਾਂ ਨੇ ਇਸ ਦੇ ਉੱਤੇ ਸਾਨੂੰ ਲਿਖਿਆ ਹੈ, ਔਰ ਉਹਨਾਂ ਦਾ ਵੀ ਕੋਈ ਨਜ਼ਰੀਆ ਤਾਂ ਵੱਖਰਾ ਨਹੀਂ ਹੈ ਜਿਵੇਂ ਅਸੀਂ, ਪਰ ਉਹਨਾਂ ਨੇ ਇਸ ਗੱਲ ਵੱਲ ਹਾਈਲਾਈਟ ਕੀਤਾ ਕਿ ਤੁਸੀਂ ਹਿੰਦੂ ਤਵੀਆਂ ਦੀ, ਔਰ ਈਵਨ ਇੰਡੀਅਨ ਨੈਸ਼ਨਲਿਸਟ, ਇਹ ਵੀ ਹੁਣ ਅੱਜ 2 ਕੈਟਾਗਰੀਜ਼ ਬਣ ਗਈਆਂ ਨੇ। ਇੱਕ ਤਾਂ ਹਿੰਦੂ ਤਵੀ ਬਿਲਕੁਲ ਹੀ ਹੈ, ਇੱਕ ਹਿੰਦੂ ਨੈਸ਼ਨਲਿਸਟ ਦੇ ਥੱਲੇ ਉਹ ਲੋਕ ਜਿਹੜੇ ਆਪਣੇ ਆਪ ਨੂੰ ਅਦਰਵਾਈਜ਼ ਸੈਕੂਲਰ ਕਹਿਣਾ ਚਾਹੁੰਦੇ ਨੇ, ਪਰ ਉਹਨਾਂ ਨੇ ਭੈਣ ਜੀ ਨੇ ਪੁਆਇੰਟ ਆਊਟ ਕੀਤਾ ਕਿ ਇਸ ਕਿਸਮ ਦੀ ਘਟਨਾ ਤੋਂ ਬਾਅਦ ਵੀ ਉਹਨਾਂ ਨੇ ਕਿਵੇਂ ਇਹਨੂੰ ਵੀ ਛੁਟਿਆਉਣ ਦੀ ਕੋਸ਼ਿਸ਼ ਕੀਤੀ, ਇਸ ਸਾਰੀ ਪ੍ਰਾਪਤੀ ਨੂੰ, ਜੇ ਪ੍ਰਾਪਤੀ ਹੈ, ਔਰ ਕਿਵੇਂ ਉਹਨਾਂ ਨੇ ਇਸ ਸਾਰੇ ਨੂੰ ਲਿਆ। ਔਰ ਮੈਂ ਹੁਣ ਕਿਉਂਕਿ ਆਪਣਾ ਮੈਂ ਦੇ ਦਿੱਤਾ ਇਸ ਦੇ ਉੱਤੇ ਵਿਊ ਪੁਆਇੰਟ, ਪਰ ਮੈਂ ਸਮਝਦਾ ਵੀ ਉਹਨਾਂ ਦਾ ਇੱਕ ਬੈਲੈਂਸਡ ਪਹੁੰਚ ਹੈ, ਔਰ ਉਹਨਾਂ ਨੇ ਕਿਹਾ ਵੀ ਅਲਟੀਮੇਟਲੀ ਸਿੱਖਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਪੰਥਕ ਹੋਣ, ਪੂਰੇ ਆਪਣੇ ਸਿੱਖੀ ਜੀਵਨ ਦੀਆਂ ਵੈਲਿਊਜ਼ ਨਾਲ ਜੁੜੇ ਹੋਣ, ਜਾਂ ਇਸ ਹਰਨਾਜ ਸੰਧੂ ਵਾਂਗ ਜਿਹੜਾ ਉਹ ਮਾਡਰਨ ਜਾਂ ਲਿਬਰਲ ਲਾਈਨ ਹੋਏ। ਹਿੰਦੂਆਂ ਨੂੰ ਕੋਈ ਐਕਸੈਪਟੇਬਿਲਿਟੀ ਨਹੀਂ ਹੈ, ਉਹਨਾਂ ਦੀਆਂ ਨਜ਼ਰਾਂ 'ਚ ਹਰ ਸਿੱਖ ਹੀ ਸਿੱਖ ਹੈ। ਔਰ ਇਹਨੇ ਜਦੋਂ ਹਰਨਾਜ ਸੰਧੂ ਨੇ ਇੰਸਟਾਗ੍ਰਾਮ ਤੇ ਆਪਣਾ ਵਿਕਟਰੀ ਤੋਂ ਬਾਅਦ ਪੋਸਟ ਕੀਤਾ, ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਨਾਲ ਕੀਤਾ ਹੈ, ਜਦੋਂ ਉਹਦੇ ਦਰਬਾਰ ਸਾਹਿਬ ਵਿਜ਼ਿਟ ਕੀਤਾ ਕੰਟੈਸਟ ਜਾਣ ਤੋਂ ਪਹਿਲਾਂ ਉਹ ਫੋਟੋ ਵੀ ਪੋਸਟ ਕੀਤੀ, ਔਰ ਇਸ ਤੋਂ ਪਹਿਲਾਂ ਫਾਰਮਰਸ ਦੇ ਹੱਕ 'ਚ ਵੀ ਟਵੀਟ ਕੀਤੇ ਸੀ, ਜਾਂ ਜਿਹੜੀ ਐਨਵਾਇਰਨਮੈਂਟਲਿਸਟ ਬੀਬੀ ਥੰਸਬਰਗ ਜਿਹਨੇ ਉਹਨੂੰ ਰੀਟਵੀਟ ਕੀਤਾ ਸੀ, ਔਰ ਉਹਦੇ ਤੇ ਇੰਨਾ ਪ੍ਰੈਸ਼ਰ ਬਿਲਡ ਕੀਤਾ ਗਿਆ ਕਿ ਜਿਹੜੇ ਉਹਨੇ ਰੀਟਵੀਟ ਕੀਤੇ ਸੀ ਕਿਸਾਨਾਂ ਲਈ ਜਾਂ ਦੂਜਾ ਥੰਸਬਰਗ ਦਾ, ਉਹ ਉਹਨੇ ਵਿਦਡਰਾ ਕੀਤੇ। ਔਰ ਮੈਂ ਉਹਨਾਂ ਦੀ ਲਿਖਤ ਸਾਂਝੀ ਕਰਦਾ, ਜੋ ਅਸੀਂ ਇਹਦਾ ਸੈਗਮੈਂਟ ਦਾ ਟਾਈਟਲ ਚੁਣਿਆ ਭੈਣ ਜੀ ਅਮਨਜੋਤ ਕੌਰ ਦੀ ਲਿਖਤ ਦਾ ਟਾਈਟਲ ਹੀ ਹੈ ਇੰਡੀਅਨ ਨੈਸ਼ਨਲਿਸਟ ਕੈਨ ਨਾਟ ਈਵਨ ਟੋਲਰੇਟ ਲਿਬਰਲ ਸਿੱਖਸ, ਕਿ ਇਹ ਈਵਨ ਇਹ ਵੀ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੇ। ਉਹਨਾਂ ਨੇ ਕਿਹਾ ਕਿ ਆਈ ਐਮ ਅਗੇਂਸਟ ਬਿਊਟੀ ਕੰਟੈਸਟ as they objectify women and promote unhealthy standards for looks which causes body image disorders and eating disorders in girls। ਹੁਣ ਜ਼ਾਹਰ ਹੈ ਵੀ ਤੁਸੀਂ ਜਦੋਂ ਸਾਰਾ ਦੇਖਦੇ ਹੋ ਕਿ ਵੀ ਇੱਕ ਤਾਂ ਤੁਸੀਂ ਆਬਜੈਕਟ ਬਣਾ ਲਿਆ ਬਾਡੀ ਨੂੰ, ਫਿਕਸੇਸ਼ਨ ਤੁਸੀਂ ਦੇਖੋ ਜਦੋਂ ਜੱਜ ਬੈਠੇ ਹੁੰਦੇ ਨੇ, ਕਰਾਊਡ ਹੁੰਦਾ, ਉਹ ਇਵੇਂ ਹੀ ਹੈ ਜਿਵੇਂ ਤੁਸੀਂ ਮੰਡੀ ਦੇ ਵਿੱਚ ਡੰਗਰ ਵੇਚਣ ਜਾਂਦੇ ਹੋ, ਜਾਂ ਜਿਹੜੇ ਲੈਣ ਵਾਲੇ ਨੂੰ ਦੇਖ ਰਹੇ ਹੁੰਦੇ ਨੇ 5 ਕਲਿਆਣੀ ਹੈ, ਜਾਂ ਇਸ ਕਿਸਮ ਦਾ ਹੀ ਹੁੰਦਾ ਹੈ। ਸੈਕੰਡਲੀ ਜਿਹੜਾ ਆਪਣੇ ਆਪ ਨੂੰ ਫਿਟ ਰੱਖਣ ਦੇ ਲਈ ਫਿਰ ਕਿਸ ਕਿਸਮ ਦਾ ਰਿਗੋਰਸ ਡਿਸਪਲਿਨ ਹੁੰਦਾ ਹੈ, ਇਹ ਤਾਂ ਇੱਕ ਤੋਂ ਬਾਅਦ ਇੱਕੋ ਵਾਰੀ ਬਣਨਾ ਹੁੰਦਾ ਹੈ। ਫਿਰ ਉਹ ਤੁਹਾਡੇ ਈਟਿੰਗ ਡਿਸਆਰਡਰ ਉਹਦੇ ਨਾਲ ਵੀ ਕ੍ਰੀਏਟ ਕੀਤੇ ਹੁੰਦੇ ਨੇ, ਕਿਉਂਕਿ ਤੁਸੀਂ ਅਗੇਂਸਟ ਦਾ ਨੇਚਰ ਜਾ ਕੇ ਵੀ ਕਈ ਵਾਰ ਉਸ ਪੈਮਾਨੇ 'ਚ ਫਿਟ ਹੋਣਾ ਚਾਹੁੰਦੇ ਹੋ ਜਿਹੜਾ ਤੁਹਾਨੂੰ ਲੱਗਦਾ ਹੈ ਵੀ ਤੁਹਾਨੂੰ ਵਿਕਟਰੀ ਦਿਵਾਏਗਾ।
but I was surprised to see Indians unable to hide their obvious hate for Punjabis and Sikhs, even if the person happens to be same moderate or liberal type they wanted to promote. कि एक पासे वो उस किस्म ਦੇ ਲੋਕ ਚਾਹੁੰਦੇ ਨੇ ਜਿਹੜੇ ਬਿਲਕੁਲ ਖੁੱਲੇ ਖਲਾਸੇ ਹੋਣ, ਪਰ ਜਦੋਂ ਸਿੱਖ ਜਾਂ ਪੰਜਾਬੀ ਇਸ ਕਿਸਮ ਦਾ ਵੀ ਕੋਈ ਆ ਜਾਂਦਾ ਹੈ ਉਹਨੂੰ ਵੀ ਉਹ ਉਨੀ ਹੇਟ ਹੀ ਕਰਦੇ ਨੇ. These nationalists were bashing Harnaz Sandhu on pages of ANI. These right-wing Indians said, अब ये संता बनता कौम वाले चांबल जाएंगे, खुद को कुछ समझने लगेंगे, इनको सर पर चढ़ाने की जरूरत नहीं. हुण ANI ਉਹਨਾਂ ਦੀ ਆਫੀਸ਼ੀਅਲ ਜਿਹੜੀ ਉਹਨਾਂ ਦੀ ਰਾਹ ਹੈ ਉਹਦਾ ਨੈਟਵਰਕ ਉਹਦੇ ਤੇ ਉਹ ਕਮੈਂਟ ਉਹਨਾਂ ਨੇ ਇਸ ਕਿਸਮ ਦੇ ਕੀਤੇ ਨੇ. ਮੀਡੀਆ ਡੈਲੀਬਰੇਟਲੀ ਮੈਂਸ਼ਨਡ ਹਰ ਐਜ਼ ਹਰਬਾਜ਼ ਸੰਧੂ ਐਂਡ omitted ਕੌਰ ਫਰਮ ਹਰ ਨੇਮ though she uses ਕੌਰ in her name. ਉਹਦੇ ਨਾਂ ਨਾਲ ਕੌਰ, ਪਰ ਉਹਨੂੰ ਉਹ ਐਡਮਿਟ ਜਿਹੜਾ omit ਕਰਕੇ ਕਿ ਐਜ਼ ਇਫ ਉਹ ਕੌਰ ਐਗਜ਼ਿਸਟ ਨਹੀਂ ਕਰਦਾ. She is first woman from minority community to win Miss Universe from India and first woman from Punjab to win such title. Yet media chose to ignore her background. She had started her social media post after victory in contest with Waheguru Ji Ka Khalsa, Waheguru Ji Ki Fateh. It is still on Instagram, but media chose to omit her obvious references to her roots. कि जड़ियां उन्हें फतेह बुला के अपनियां roots वाल इशारा कीता, मीडिया ने उसका जड़ा उन्हें इग्नोर कीता. Shekhar Gupta's website, The Print, which has praised victory of Haryana girl Manushi Chillar as Miss World in 2017 and called it symbol of progress of small town youth, suddenly published articles claiming titles like Miss Universe have no relevance now, as even social media influencers on TikTok have more importance than a Miss Universe now. कि भी ये शेखर गुप्ता ये तो भरिया होया नफरत बदबूदार हिंदू है, नफरत नाल भरिया होया और ये चेहरे तो नज़र आ. उन्हें कहा जी वो प्रिंट दे विच उन्हें मानुषी चिल्लर जो 2017 च बनी सी उहदे तां सोहले गाए सी, तो हुण आर्टिकल छापे जी हुण कौन पुछदा मिस यूनीवर्स नूं. हुण तां देखो टिकटॉक ते दूजे किन्ने स्टार ने, उन्हां दे किन्ने फॉलोअर हुंदे ने. इट वाज अनबिलीवेबल हेटेड व्हेन इवन ए मैगजीन लाइक वोग इंडिया wrote an article on meaninglessness of Miss Universe contest instead of welcoming victory of हरनाज संधू. ये वोग ने भी उन्होंने कहा जी ये की मतलब है इन्हां दा इवें बेकार जे दे इस किस्म दे ने. ए फैशन मैगजीन सडनली फाउंड पेजेंट्स प्रॉब्लमैटिक और मीनिंगलैस और हार्मफुल फॉर सोसाइटी जस्ट बिकॉज एन अपर कास्ट हिंदू गर्ल डिडंट विन. कि वो ब्राह्मणी तो कोई होर उच्ची जात ही नहीं जत्ती और उन्होंने लगा जी ये तो एवें फ्रॉड है तो हार्मफुल है सोसाइटी ਲਈ. Not a single Indian TV channel interviewed Harnaz Kaur Sandhu. ਇੱਕ ਵੀ ਚੈਨਲ ਨੇ ਉਹਨੂੰ ਇੰਟਰਵਿਊ ਨਹੀਂ ਕੀਤਾ. ਜੇ ਇਹਨਾਂ ਦੀ ਕੋਈ ਬ੍ਰਾਹਮਣ ਜਾਂ ਬਣੀਆਂ ਕੁੜੀ ਹੁੰਦੀ ਫਿਰ ਤੇ ਉਸ ਨੂੰ ਦੇਸ਼ ਕੀ ਬੇਟੀ ਬਣਾ ਦੇਣਾ ਸੀ. ਬਿਲਕੁਲ ਠੀਕ ਕਿਹਾ, ਜਿਹੜਾ ਇਹ ਪੰਜਾਬੀ ਦਾ ਤੜਕਾ ਹੁੰਦਾ ਵਿੱਚ ਇਹ ਅਸਲੀ ਗੱਲ ਕਰਦਾ ਫਿਰ ਇਹਨਾਂ ਨੇ ਬਣਾਇਆ ਹੋਣਾ ਸੀ ਦੇਸ਼ ਕੀ ਬੇਟੀ. On Twitter, Harnaz Kaur Sandhu had retweeted Greta Thunberg's tweets for farmers. India's right-wing trolls forced her to retweet the tweets. She had most likely undone retweets and deleted tweets supporting farmers. Most of her old tweets are gone now. It is sad how she has been forced to self-censor now. ਇੰਨੀ hatred ਕਿ ਉਹਨੇ ਜਿਹੜੇ ਟਵੀਟ ਜਾਂ ਰੀਟਵੀਟ ਕੀਤੇ ਸੀ ਫਾਰਮਰਸ ਦੇ ਉਹਨੇ ਉਹਨੂੰ ਡਿਲੀਟ ਕੀਤਾ. It seems Indian movies and media which have left no stone unturned or portray Punjabis and Sikhs as terrorists, rustic bumpkins, ruffians, illiterate, gawar, joker, buffoon, druggies, foul-mouthed, cannot digest a woman from Punjab win Miss Universe and her good, well-worded, confident, eloquent answers in question and answer round going viral worldwide. MA ਦੀ ਸਟੂਡੈਂਟ ਹੈ ਪਬਲਿਕ ਐਡਮਿਨਿਸਟ੍ਰੇਸ਼ਨ ਦੀ, ਮਦਰ ਇਹਨਾਂ ਦੀ ਡਾਕਟਰ ਹੈ ਕੁਆਲੀਫਾਈਡ. ਸੋ ਉਹਨੇ ਜਿਹੜਾ ਫਾਈਨਲ ਦੇ ਵਿੱਚ ਕਿਉਂਕਿ ਪੂਰਾ ਲੁੱਕ ਸਿੱਖ ਪਾਰਟ ਹੁੰਦਾ ਪਰ ਇੰਟੈਲੀਜੈਂਸ ਔਰ ਦੂਸਰਿਆਂ ਨੂੰ ਵੀ ਟੈਸਟ ਦੇ ਲਈ ਹੁੰਦਾ ਔਰ ਉਹ ਵੀ ਜਿਹੜਾ ਉਹਦੇ ਬੈਸਟ ਆਨਸਰ ਸੀ ਇਸੇ ਲਈ ਉਹਨੂੰ ਚੁਣਿਆ ਗਿਆ. ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਰਾ ਜਿਨ੍ਹਾਂ ਨੇ ਸਿੱਖਾਂ ਨੂੰ ਜੋਕਰ ਔਰ ਜਿੰਨੇ ਲਫ਼ਜ਼ ਉਹਨਾਂ ਨੇ ਅੰਗਰੇਜ਼ੀ ਦੇ ਵਰਤੇ ਨੇ ਇਹਨੇ ਤਾਂ ਆਪਣੇ ਆਪ 'ਚ ਔਰ ਇਹ ਬਿਲਕੁਲ ਠੀਕ ਹੈ ਕਿ ਕਿਵੇਂ
एक सिखां ਦਾ ਇਮੇਜ ਪ੍ਰੋਜੈਕਟ ਕਰਦੇ ਰਹੇ ਨੇ, ਪਰ ਉਹਨਾਂ ਨੂੰ ਇਹ ਸਵਾਲੋ ਨਹੀਂ ਹੋ ਰਿਹਾ ਕਿ ਵੀ ਉਹਨੇ ਇੰਟੈਲੀਜੈਂਟਲੀ ਜਿਹੜਾ ਹੈ ਉਹ ਸਾਰੇ ਆਨਸਰ ਦੇ ਕੇ she had won the title. ਬਿਲਕੁਲ The hatred and trying to downplay her identity or victory makes it clear that it is not just so-called orthodox or radical Sikhs the Indian masses dislike, but they dislike all Sikhs and Punjabis in general, regardless of lifestyle or ideology. ਕਿ ਇਕੱਲਾ ਇਹੀ ਨਹੀਂ ਕਿ ਕੋਈ ਅੱਤਵਾਦੀ ਜਿਨ੍ਹਾਂ ਨੂੰ ਬਣਾਇਆ ਉਹਨਾਂ ਨੇ ਜਿਹੜੇ ਆਜ਼ਾਦੀ ਲਈ ਲੜਨ ਵਾਲੇ ਨੇ, ਇਹਨਾਂ ਨੂੰ ਹਰ ਕਿਸਮ ਦੇ ਸਿੱਖਾਂ ਤੋਂ ਨਫ਼ਰਤ ਹੈ, no matter ਉਹ ਕੋਈ ਸਿੱਖੀ ਮਿਆਰ ਤੇ ਵੀ ਨਹੀਂ ਹੈਗੀਆਂ ਗੱਲਾਂ ਜਿਹਦੀ ਅਸੀਂ ਗੱਲ ਕਰ ਰਹੇ ਹਾਂ। ਬਿਲਕੁਲ They have also targeted all Punjabi singers for supporting farmer protests and recently forced Sidhu Moosewala to delete his old social media posts on 1984 Sikh genocide after he joined Congress. They have got Ranjit Bawa and Beer Singh charged for hurting religious sentiments by making songs that question why we can pour milk on stone but not feed poor children. They are using excuses to target Sikh Punjabi celebrities for asserting own separate identity or singing on Sikh genocide atrocities of Delhi against Punjab. उन्होंने कहा जी किवें उन्होंने सिद्धू मूसेवाला ने भी ਜਿਹੜੇ 84 ਤੇ ਗਾਏ ਸੀ ਉਹਨੂੰ ਡਿਲੀਟ ਕਰਵਾ ਦਿੱਤਾ ਹੈ, ਔਰ ਕਿਵੇਂ ਉਹਨਾਂ ਨੇ ਰਣਜੀਤ ਬਾਵਾ ਵੀਰ ਸਿੰਘ ਇਹਨਾਂ ਦੇ ਉੱਤੇ ਕੇਸ ਲਿਆਂਦੇ ਕਿ ਜੀ ਰਿਲੀਜੀਅਸ ਆਈਡੈਂਟੀਟੀ ਹਰਟ ਕਰ ਰਹੇ ਨੇ ਔਰ ਇਹ ਸਾਰੇ ਰਿਲੀਜੀਅਸ ਸੈਂਟੀਮੈਂਟਸ ਹਰਟ ਕਰ ਰਹੇ ਨੇ। It seems today's lot wouldn't even admire a so-called clean-shave mercenary like K.S. Barad, given how they had piles seeing a Harnaz Sandhu win Miss Universe. उन्होंने कहा भी ये जे K.S. ਬਰਾੜ ਵਰਗਾ ਕੁਲਦੀਪ ਬਰਾੜ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੈ, ਉਹ ਵੀ ਜੇ ਕੁਝ ਕਹਿ ਦੇ ਤਾਂ ਉਹਨੂੰ ਵੀ ਉਹ ਇਵੇਂ ਹੀ ਕਰਨਗੇ, ਭਾਵੇਂ ਉਹਦੇ ਤੋਂ ਉਹਨਾਂ ਨੇ ਵਸਟ ਜਿਹੜਾ ਉਹ ਕੰਮ ਲਿਆ ਹੋਇਆ ਸਿੱਖਾਂ ਦੇ ਮੁਕੱਦਸ ਥਾਂ ਤੇ ਹਮਲਾ ਕਰਵਾ ਕੇ। They abuse Sikhs daily and call us ਉੜਤਾ ਪੰਜਾਬ ਔਰ ਖਾਲਿਸਤਾਨੀ. They cannot see anyone remotely of Sikh origin. ਕਿ ਕਿਸੇ ਦੀਆਂ ਵੀ ਜੜ੍ਹਾਂ ਜੇ ਸਿੱਖੀ ਚ ਨੇ। ਈਵਨ ਬ੍ਰਿਗੇਡੀਅਰ ਲਿੱਦੜ ਜਿਹਨੇ ਮੇਜਰ ਜਨਰਲ ਦੇ ਤੌਰ ਤੇ ਟੇਕ ਓਵਰ ਕਰਨਾ ਸੀ, ਉਹਦੀ ਕੋਈ ਇੱਕ ਬੇਟੀ ਹੈ ਔਰ ਉਹਨੇ ਕਿਉਂਕਿ ਫਾਰਮਰਸ ਦੇ ਵੀ ਹੱਕ ਚ ਪਾਈ ਸੀ ਪੋਸਟ ਔਰ ਕੁਝ ਹੋਰ ਵੀ ਉਹਦਾ ਸੀ, ਉਹਨੂੰ ਵੀ ਉਹਨਾਂ ਨੇ ਇੰਨਾ ਕੰਟਰੋਲ ਕੀਤਾ। ਹਾਲਾ ਉਹਨਾਂ ਦਾ ਪਿਓ ਦੇ ਜਨਰਲ ਰਾਵਤ ਦੇ ਨਾਲ ਮਰ ਗਿਆ ਕਿ ਉਹਨੂੰ ਆਪਣਾ ਉਹ ਜਿਹੜਾ ਉਹ ਬੰਦ ਕਰਨਾ ਪਿਆ ਆਪਣਾ ਅਕਾਊਂਟ। ਇਸ ਹੱਦ ਤੱਕ ਇਹਨਾਂ ਦੀ ਨਫ਼ਰਤ ਹੈ। ਹਾਈ ਟਾਈਮ ਦਾ ਕਮਿਊਨਿਟੀ ਰਿਅਲਾਈਜ਼ਡ that practicing Sikh, Panthak Sikh, liberal or moderate or hardliner are all same in eyes of average Indians. We may fight each other over Panthak or comrade, but for the enemy we are all the same, whether we wear dastar or not. ਉਹਨਾਂ ਨੇ ਕਿਹਾ ਜੀ ਸਾਨੂੰ ਸਮਝਣਾ ਚਾਹੀਦਾ ਵੀ ਅਸੀਂ ਖੱਬੇ ਪੱਖੀ ਹੈ, ਸੱਜੇ ਹੈ, ਪੱਗ ਹੈ ਸਿਰ ਤੇ ਨਹੀਂ ਹੈ। ਉਹਨਾਂ ਦੇ ਲਈ ਦੁਸ਼ਮਣ ਦੇ ਲਈ ਅਸੀਂ ਸਾਰੇ ਉਹੀ ਨਫ਼ਰਤ ਦੇ ਪਾਤਰ ਹੈ। ਔਰ ਮੈਂ ਸਮਝਦਾ ਕਿ ਮੈਂ ਇੱਥੇ ਇਸ ਦੇ ਨਾਲ ਹੀ ਕਲੋਜ਼ ਕਰਦਾ ਕਿਉਂਕਿ ਭੈਣ ਜੀ ਨੇ ਬੜੇ ਚੰਗੇ ਤਰੀਕੇ ਦੇ ਨਾਲ ਸਾਰੇ ਇਸ਼ੂ ਨੂੰ ਹੈਂਡਲ ਕੀਤਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੀਆਂ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। सिग्नेचर ट्रक सर्विस
ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 2448। ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਭਾਰਤ ਵਿੱਚ ਨੋਮੀਨੇਟ ਕੀਤੇ ਐਂਬੈਸਡਰ ਮਿਸਟਰ ਐਰਿਕ ਗਾਰਸੇਟੀ ਨੇ ਸੈਨੇਟ ਵਿੱਚ ਆਪਣੀ ਕਨਫਰਮੇਸ਼ਨ ਦੀ ਸੁਣਵਾਈ ਦੌਰਾਨ ਕਿਹਾ ਹੈ ਕਿ ਉਹ ਭਾਰਤ ਨਾਲ ਹਿਊਮਨ ਰਾਈਟਸ ਦੇ ਮੁੱਦਿਆਂ ਅਤੇ ਘੱਟ ਗਿਣਤੀਆਂ ਦੇ ਹੱਕਾਂ ਦੇ ਮਸਲਿਆਂ ਤੇ ਜ਼ੋਰ ਦੇ ਕੇ ਗੱਲਬਾਤ ਕਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਇੰਡੀਆ ਦਾ ਐਂਬੈਸਡਰ ਜਿਹੜਾ ਟਰੰਪ ਨੇ ਲਾਇਆ ਸੀ ਉਹ ਤਾਂ ਵਾਪਸ ਆ ਗਿਆ ਸੀ ਟਰੰਪ ਦੀ ਟਰਮ ਖਤਮ ਹੁੰਦਿਆਂ ਹੀ। ਹੁਣ ਚਾਰਜ ਡੀ ਅਫੇਅਰ ਸੀ, ਬਟ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਲਾਸ ਐਂਜਲਸ ਕੈਲੀਫੋਰਨੀਆ ਦੇ ਮੇਅਰ ਨੇ ਮਿਸਟਰ ਐਰਿਕ ਗਾਰਸੇਟੀ ਉਹਨਾਂ ਨੂੰ ਨੋਮੀਨੇਟ ਕੀਤਾ ਹੈ ਐਂਬੈਸਡਰ ਦੇ ਤੌਰ ਤੇ ਇੰਡੀਆ ਦੇ। ਔਰ ਜਿਹੜੀ ਅਮਰੀਕਾ 'ਚ ਪ੍ਰੋਸੈਸ ਹੁੰਦੀ ਹੈ, ਕੋਈ ਇਹ ਇੰਡੀਆ ਵਾਂਗ ਨਹੀਂ ਹੈ ਕਿ ਵੀ ਉੱਥੇ ਜਿਹਨੇ ਪੰਜਾਬ 'ਚ ਪਹਿਲਾਂ ਸਿੱਖ ਮੁੰਡੇ ਮਾਰੇ, ਸਿਧਾਰਥ ਸ਼ੰਕਰ ਰੇ ਕਦੇ ਬੰਗਾਲ ਦਾ ਚੀਫ ਮਿਨਿਸਟਰ ਸੀ, ਫਿਰ ਉਹ ਪੰਜਾਬ ਦਾ ਉਹਨੂੰ ਗਵਰਨਰ ਲਾਇਆ, ਫਿਰ ਉਹਨੂੰ ਇਨਾਮ ਦੇ ਤੌਰ ਤੇ ਅਮਰੀਕਾ 'ਚ ਐਂਬੈਸਡਰ ਬਣਾ ਕੇ ਭੇਜ ਦਿੱਤਾ ਹੈ। ਜਾਂ ਜਿਹੜੀ ਉੱਥੇ ਹਕੂਮਤ ਬਣਦੀ ਹੈ, ਜਿਹੜਾ ਉਹਦਾ ਕੋਈ ਨੇੜਲਾ ਹੁੰਦਾ ਹੈ, ਉਸ ਨੂੰ ਜਾਂ ਉਹ ਦੇਖਦੇ ਨੇ ਵੀ ਸਿਆਸੀ ਤੌਰ ਤੇ ਕਿਹਦਾ ਫਾਇਦਾ ਚੁੱਕਣਾ। ਜਿਵੇਂ ਹੁਣ ਇੰਡੀਅਨ ਫੋਰਨ ਸਰਵਿਸ ਦਾ ਤਰਨਜੀਤ ਸਿੰਘ ਸੰਧੂ, ਉਸ ਨੂੰ ਐਂਬੈਸਡਰ ਲਾਇਆ ਹੋਇਆ ਵੀ ਸਿੱਖਾਂ ਨੂੰ ਕਿਵੇਂ ਸਬਡਿਊ ਕਰਨਾ ਹੈ। ਔਰ ਪੋਲੀਟੀਕਲ ਪੋਸਟਿੰਗਸ ਇਹੀ ਹਾਲ ਪਾਕਿਸਤਾਨ ਵੱਲੋਂ ਵੀ ਹੁੰਦਾ ਹੈ। ਮੋਸਟਲੀ ਪੋਲੀਟੀਕਲ ਪੋਸਟਿੰਗਸ ਵੀ ਹੁੰਦੀਆਂ ਨੇ ਸਿਵਲ ਦੀਆਂ, ਔਰ ਫੇਵਰੇਟ ਜਿਹੜੇ ਫੋਰਨ ਆਫਿਸ। ਅਮਰੀਕਾ 'ਚ ਇੱਕ ਪਾਰਟ ਬੜਾ ਕਲੀਅਰ ਹੈ ਕਿ ਇੱਥੇ ਜੱਜ ਨੋਮੀਨੇਟ ਕੀਤੇ ਜਾਣ, ਉਹਨਾਂ ਨੂੰ ਵੀ ਉਸ ਸਾਰੇ ਸਿਸਟਮ 'ਚੋਂ ਲੰਘਣਾ ਪੈਂਦਾ ਹੈ ਜਿਹਨੂੰ ਅਸੀਂ ਕਨਫਰਮੇਸ਼ਨ ਹੀਅਰਿੰਗ ਕਹਿੰਦੇ। ਔਰ ਕਈ ਵਾਰ ਇੰਨਾ ਉਹਨਾਂ ਨੇ ਔਰ ਪੂਰਾ ਉਹਦਾ ਫਿਰ ਰੈਕਡ ਕੱਢਿਆ ਹੁੰਦਾ ਕਿ ਬਈ ਜਦੋਂ ਦਾ ਉਹ ਜੱਜ ਬਣਿਆ ਲੋਅਰ ਕੋਰਟ ਤੋਂ, ਉਹਨੇ ਕਿਹੜੇ ਕਿਹੜੇ ਫੈਸਲੇ ਦਿੱਤੇ, ਉਹਦੇ 'ਚ ਉਹਦਾ ਕੀ ਕੀ ਰਵੱਈਆ ਸੀ, ਕਿੱਥੇ ਕਿੱਥੇ ਹੋਇਆ। ਔਰ ਫਿਰ ਜੇ ਕੋਈ ਵੱਡਾ ਲੈਪਸ ਨਿਕਲ ਆਏ ਜਾਂ ਜਦੋਂ ਉਹਦੀ ਕਨਫਰਮੇਸ਼ਨ ਹੀਅਰਿੰਗ ਚੱਲ ਰਹੀ ਹੈ ਕੋਈ ਹੋਰ ਸਕੈਂਡਲ ਨਿਕਲ ਆਏ, ਕੋਈ ਉਸ ਦਾ ਹਰਾਸਮੈਂਟ ਦਾ ਜਾਂ ਦੂਜਾ, ਤੇ ਉਹ ਵਿਦਡਰਾ ਹੋ ਜਾਂਦਾ। ਇਸੇ ਤਰ੍ਹਾਂ ਜਦੋਂ ਐਂਬੈਸਡਰ ਨੋਮੀਨੇਟ ਕੀਤੇ ਜਾਂਦੇ ਨੇ, ਭਾਵੇਂ ਉਹ ਪ੍ਰੈਜ਼ੀਡੈਂਟ ਦਾ ਪਰਵਿਊ ਹੁੰਦਾ ਹੈ, ਉਹ ਕੋਈ ਜ਼ਰੂਰੀ ਨਹੀਂ ਕਿ ਫੋਰਨ ਸਰਵਿਸ ਤੇ ਹੋਣ, ਮੋਸਟਲੀ ਉਹ ਅਦਰਵਾਈਜ਼ ਪੋਲੀਟੀਕਲ ਪਰਸਨੈਲਿਟੀਜ਼ ਹੀ ਹੁੰਦੀਆਂ ਨੇ, ਲੇਕਿਨ ਉਹਨਾਂ ਦਾ ਇੱਕ ਟਰੈਕ ਰੈਕਡ ਹੁੰਦਾ ਹੈ। ਉਸ ਦੇਖਦੇ ਨੇ ਕਿ ਉਸ ਮੁਲਕ ਦੇ ਵਿੱਚ ਅਮਰੀਕਾ ਦੇ ਹੱਕ ਕਿਵੇਂ ਮਹਿਫੂਜ਼ ਹੋਣਗੇ। ਪਰ ਉਹਨਾਂ ਨੂੰ ਜਿਹੜੀ ਸੈਨੇਟ ਦੀ ਇੰਟਰਨੈਸ਼ਨਲ ਫੋਰਨ ਰਿਲੇਸ਼ਨਸ ਕਮੇਟੀ ਹੈ, ਉਸ ਦੇ ਸਾਹਮਣੇ ਉਸ ਦੀ ਹੀਅਰਿੰਗ ਹੁੰਦੀ ਹੈ, ਕਨਫਰਮੇਸ਼ਨ ਹੀਅਰਿੰਗ ਉਹਨੂੰ ਕਹਿੰਦੇ ਨੇ, ਜਿਹਦੇ 'ਚ ਕਿ ਦੋਨੋਂ ਹੀ ਤਰ੍ਹਾਂ ਦੇ, ਜੇ ਸੈਨੇਟ ਦੇ ਵਿੱਚ ਬੇਸ਼ੱਕ ਇਸ ਵੇਲੇ ਡੈਮੋਕ੍ਰੈਟਸ ਦੀ ਬੜੀ ਮਾਰਜੀਨਲ ਮੈਜੋਰਿਟੀ ਹੈ, ਉਹ ਵੀ ਔਰ ਰਿਪਬਲਿਕਨ ਦੋਨੋਂ ਬੈਠੇ ਹੁੰਦੇ ਨੇ। ਔਰ ਇੰਨੇ ਤਿੱਖੇ ਸਵਾਲ ਹੁੰਦੇ ਨੇ, ਕਈ ਵਾਰ ਮੇਰੇ ਲਈ ਜੇ ਕੋਈ ਆਫ ਇੰਟਰਸਟ ਹੁੰਦਾ ਵਾਚ ਕਰਨ ਦਾ ਕਦੇ, ਤੇ ਮੈਂ ਉਹਨਾਂ ਕਨਫਰਮੇਸ਼ਨ ਹੀਅਰਿੰਗਸ ਨੂੰ ਜਿਹੜਾ ਉਹ ਮੋਨੀਟਰ ਦੇਖਦਾ, ਕਿਉਂਕਿ ਤੁਹਾਨੂੰ ਇਹ ਅੰਦਾਜ਼ਾ ਹੁੰਦਾ ਹੈ ਕਿ ਕਿਵੇਂ ਇੱਕ ਬੰਦੇ ਦੀ ਜਿਹੜੀ ਐਬਿਲਿਟੀ, ਕੈਪੇਬਿਲਿਟੀ ਉਹ ਪਰਖੀ ਜਾ ਰਹੀ ਹੁੰਦੀ ਹੈ, ਕਿਵੇਂ ਉਹਨੂੰ ਉਸ ਸਾਰੇ 'ਚ ਜਿਹਨੂੰ ਕਹਿੰਦੇ ਨੇ ਕਿ ਵੀ ਪੂਰਾ ਛਾਨਣਾ ਲਾਣਾ, ਛਾਨਣੇ 'ਚੋਂ ਲੰਘਾਇਆ ਜਾਂਦਾ। ਹੁਣ ਮਿਸਟਰ ਐਰਿਕ ਗਾਰਸੇਟੀ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਐਜ਼ ਐਨ ਐਂਬੈਸਡਰ ਟੂ ਇੰਡੀਆ, ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਚੱਲ ਰਹੀ ਹੈ ਜਿਹੜੀ ਇੰਟਰਨੈਸ਼ਨਲ ਫੋਰਨ ਰਿਲੇਸ਼ਨਸ ਕਮੇਟੀ ਦੇ ਸਾਹਮਣੇ। ਹੁਣ ਉਸ ਦੇ ਵਿੱਚ ਜਿਹੜਾ ਸਵਾਲ ਖਾਸ ਤੌਰ ਤੇ ਸੈਨੇਟਰਸ ਵੱਲੋਂ ਪੁੱਛਿਆ ਗਿਆ ਕਿ ਵੀ ਇੰਡੀਆ ਤਾਂ ਉੱਥੇ ਹਿਊਮਨ ਰਾਈਟਸ ਦਾ ਹੋ ਰਿਹਾ ਘਾਣ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਉਹ ਡਿਸਕ੍ਰਿਮੀਨੇਟਰੀ ਹੈ, ਰਿਲੀਜੀਅਸ ਮਾਈਨੋਰਟੀਜ਼ ਨਾਲ ਧੱਕਾ ਹੋ ਰਿਹਾ। ਸੋ ਉਹਨੂੰ ਪੁੱਛਿਆ ਜਾ ਰਿਹਾ ਕਿ ਵੀ ਤੂੰ ਐਜ਼ ਏ ਐਂਬੈਸਡਰ ਜਾਏਗਾ ਔਰ ਇਹਨਾਂ ਇਸ਼ੂਜ਼ ਦੇ ਉੱਤੇ ਕੀ ਕਰੇਗਾ। ਹੁਣ ਇਹ ਮੈਂ ਜਿਹੜੀ ਰਿਪੋਰਟਿੰਗ ਇਹਨਾਂ ਦੇ ਆਪਣੇ ਮੀਡੀਆ ਦੀ ਹੈ, speaking before Senate Foreign Relations Committee during his confirmation hearing on Tuesday, Mr. Garcetti said he had fought for human rights. ਉਹਨੇ ਕਿਹਾ ਜੀ ਮੇਰੀ ਤਾਂ ਬੈਕਗ੍ਰਾਉਂਡ ਹੀ ਹਿਊਮਨ ਰਾਈਟਸ ਦੀ ਹੈ,
मैं ह्यूमन राइट्स ग्रुप्स ह्यूमन राइट्स वॉच ਦੇ ਜਿਹੜਾ ਬੋਰਡ ਦੇ ਉੱਤੇ ਸੀ ਔਰ ਮੈਂ ਤਾਂ ਲੜਿਆ ਐਂਡ ਦੈਟ ਹੀ ਵੁੱਡ ਬ੍ਰਿੰਗ ਅਪ ਹਿਊਮਨ ਰਾਈਟਸ ਐਂਡ ਡਿਸਕ੍ਰਿਮੀਨੇਸ਼ਨ such as Citizenship Amendment Act as a core piece of his engagement rather than as an obligation ਕਿ ਵੀ ਮੇਰੇ ਲਈ ਇਹ ਪੈਸ਼ਨ ਹੈ ਇਹ ਭਾਰਤ ਨਾਲ ਰਿਲੇਸ਼ਨਸ਼ਿਪਸ ਦੇ ਵਿੱਚ ਇੱਕ ਕੋਰ ਕੰਸਰਨ ਹੋਏਗਾ ਹਿਊਮਨ ਰਾਈਟਸ ਦਾ ਵੀ ਮੇਰੀ ਤਾਂ ਬੈਕਗ੍ਰਾਉਂਡ ਮੈਂ ਤਾਂ ਹਿਊਮਨ ਰਾਈਟਸ ਵਾਚ ਦੇ ਨਾਲ ਕੰਮ ਕੀਤਾ ਹੋਇਆ ਹੈ ਹੀ ਵਾਸ ਰਿਸਪੋਂਡਿੰਗ ਟੂ ਅ ਕੁਐਸਚਨ ਫਰਮ ਸੈਨੇਟਰ ਬੈਨ ਕਾਰਡਨ ਡੈਮੋਕ੍ਰੈਟ ਹੁਣ ਉਹ ਉਹਨੂੰ ਪੁੱਛ ਰਿਹਾ ਔਨ ਹਿਊਮਨ ਰਾਈਟਸ ਐਂਡ ਆਲਸੋ ਸਪੈਸੀਫਿਕਲੀ ਦਾ CAA as being discriminatory against Muslims ਕਿ CAA ਦਾ ਤਾਂ ਮਤਲਬ ਹੀ ਹੈ ਵੀ ਮੁਸਲਮਾਨਾਂ ਨੂੰ ਬਾਹਰ ਰੱਖਿਆ ਉਹਦੇ ਚੋਂ ਫਿਰ on the question of how he would balance the need to work with India as a strategic partner with advancing human rights ਉਹਨਾਂ ਨੇ ਕਿਹਾ ਵੀ ਇੱਕ ਪਾਸੇ ਹੁਣ ਇੰਡੀਆ ਸਾਡਾ ਸਟ੍ਰੈਟੇਜਿਕ ਪਾਰਟਨਰ ਹੈ ਅਗੇਂਸਟ ਚਾਈਨਾ ਉਹ ਕਹਿਣਾ ਚਾਹੁੰਦੇ ਨੇ ਪਰ ਜੇ ਹਿਊਮਨ ਰਾਈਟਸ ਦਾ ਇਸ਼ੂ ਹੈ ਉਹਨੂੰ ਕਿਹਾ ਵੀ ਤੂੰ ਇਹਨੂੰ ਬੈਲੈਂਸ ਕਿਵੇਂ ਕਰੇਗਾ ਮਿਸਟਰ ਗਾਰਸੈਟੀ ਸੈਡ the relationship between the countries was underpinned by commitment to human rights, democracy and civil society. ਹੁਣ ਜੇ ਤਾਂ ਇਹਦੀ ਕਨਫਰਮੇਸ਼ਨ ਹੀਅਰਿੰਗ ਜਾਂ ਇਹਦਾ ਟਰੈਕ ਰੈਕੋਰਡ ਦੇਖੋ ਫਿਰ ਇੰਡੀਆ ਨਾਲ ਇਹਦੇ ਸੰਬੰਧ ਬਹੁਤੇ ਸੁਖਾਵੇਂ ਨਹੀਂ ਹੋਣੇ ਐਮਬੈਸਡਰ ਦੇ ਕਿਉਂਕਿ ਜਿੰਨੀ ਕਲੈਰਿਟੀ ਨਾਲ ਉਹ ਗੱਲ ਕਰ ਰਿਹਾ ਉਹਨੇ ਕਿਹਾ ਜੀ ਰਿਲੇਸ਼ਨਸ਼ਿਪ ਦਾ ਜਿਹੜਾ ਅੰਡਰਪਿੰਡ ਹੈ ਜਿਹੜੀ ਹੈ ਉਹ ਤੇ ਹੈ ਵੀ ਇੰਡੀਆ ਦੀ ਕਮਿਟਮੈਂਟ ਕੀ ਹੋਏਗੀ ਹਿਊਮਨ ਰਾਈਟਸ ਲਈ ਡੈਮੋਕ੍ਰੇਸੀ ਲਈ ਔਰ ਸਿਵਲ ਸੁਸਾਇਟੀ ਔਰ ਇਹ ਤਿੰਨੋਂ ਹੀ ਚੀਜ਼ਾਂ ਨੂੰ ਉਹ ਤਾਂ ਦਰੜ ਰਹੇ ਨੇ ਆਪਣੇ ਗੰਦੇ ਪੈਰਾਂ ਥੱਲੇ ਅਗਲੀ ਇੰਡੀਅਨਸ ਸਾਰੇ ਮੋਦੀ ਤੋਂ ਲੈ ਕੇ ਦੂਜੇ ਕਿਵੇਂ ਉਹਨਾਂ ਨੇ ਹਿਊਮਨ ਰਾਈਟਸ ਵੀ ਡੈਮੋਕ੍ਰੇਸੀ ਵੀ ਸਿਵਲ ਸੁਸਾਇਟੀ ਵੀ ਇਹਨਾਂ ਦਾ ਅਜੀਤ ਡੋਵਲ ਤਾਂ ਇਹ ਕਹਿ ਰਿਹਾ ਕਿ ਵੀ ਨੈਕਸਟ ਜਿਹੜੀਆਂ ਵਾਰਸ ਨੇ ਉਹ ਬਾਰਡਰਸ ਤੇ ਨਹੀਂ ਲੜੀਆਂ ਜਾਣੀਆਂ ਉਹ ਸਿਵਲ ਸੁਸਾਇਟੀ ਦੇ ਅਗੇਂਸਟ ਵਾਰ ਹੋਣੀ ਹੈ ਕਿ ਜਿਹੜੀਆਂ ਦੇਸ਼ ਨੂੰ ਡਿਵਾਈਡ ਕਰਨਾ ਚਾਹੁੰਦੀਆਂ ਸੋ ਮਤਲਬ ਇਹ ਤਾਂ ਇਵੇਂ ਹੀ ਹੈ ਬਿਲਕੁਲ ਪੋਲਸ ਅਪਾਰਟ ਹੈ ਜਿਸ ਦੀ ਉਹ ਗੱਲ ਕਰ ਰਿਹਾ ਫਿਰ ਉਹ ਕਹਿ ਰਿਹਾ ਇਟਸ ਅ ਟੂ ਵੇ ਸਟਰੀਟ ਔਨ ਥੀਸ ਬਟ ਆਈ ਇੰਟੈਂਡ ਟੂ ਐਂਗੇਜ ਡਾਇਰੈਕਟਲੀ ਵਿਦ ਸਿਵਲ ਸੁਸਾਇਟੀ ਕਿ ਭਾਈ ਹਕੂਮਤੀ ਨਿਜ਼ਾਮ ਕੀ ਨਹੀਂ ਹੁੰਦਾ ਮੈਂ ਡਾਇਰੈਕਟਲੀ ਸਿਵਲ ਸੁਸਾਇਟੀ ਨਾਲ ਇੰਗੇਜ ਕਰਾਂਗਾ ਐਡਿੰਗ there are groups that are actively fighting for human rights of people on ground in India that will get direct engagement from me ਕਿ ਵੀ ਮੈਂ ਉਹਨਾਂ ਗਰੁੱਪਾਂ ਨਾਲ ਜਿਹੜੇ ਗਰਾਊਂਡ ਤੇ ਕੰਮ ਕਰ ਰਹੇ ਨੇ ਹੋਪਫੁਲੀ ਮਿਸਟਰ ਗਾਰਸੈਟੀ ਜੋ ਕਹਿ ਰਿਹਾ ਹੈ ਜੇ ਇਹ ਠੀਕ ਸਾਬਤ ਹੋਏ ਤਾਂ ਮੇਰਾ ਖਿਆਲ ਹੈ ਕਿ ਭਾਈ ਜੋ ਉੱਥੇ ਇੰਡੀਆ ਕਰ ਰਿਹਾ ਰੋਜ਼ਾਨਾ ਅਸੀਂ ਕੱਲ ਹੀ ਡਿਸਕਸ ਕੀਤਾ ਸੀ ਕਿ 24 ਘੰਟੇ 'ਚ 5 ਖਬਰਾਂ ਨੇ ਕਿ ਕਿਵੇਂ ਜਿਹੜਾ ਉਹਨਾਂ ਨੇ ਚਰਚ ਦੇ ਉੱਤੇ ਅਟੈਕ ਕੀਤਾ ਕਿਵੇਂ ਔਰ ਅੱਜ ਅਸੀਂ ਦੇਖ ਰਹੇ ਹਾਂ ਕਿ ਵੀ ਇੱਕ ਹੋਰ ਈਵਨ ਜਾਮਾ ਮਸਜਿਦ ਡਿੱਗ ਰਹੀ ਹੈ ਬੜੀ ਬੁਰੀ ਤਰ੍ਹਾਂ ਔਰ ਉਹ ਕਹਿ ਰਹੇ ਨੇ ਕਿ ਜੀ ਇਹਨੂੰ ਤੁਸੀਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਇਹਨੂੰ ਟੇਕ ਓਵਰ ਕਹਿੰਦੇ ਡਿੱਗਣ ਦਿਓ ਸਾਡੇ ਕੋਲ ਪੈਸੇ ਨਹੀਂ ਹੈਗੇ ਦੂਸਰੇ ਪਾਸੇ ਕੇਦਾਰਨਾਥ ਬਨਾਰਸ ਅਯੁੱਧਿਆ ਔਰ ਉਹਦੇ ਤੇ ਸੋਮਨਾਥ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਉਹ ਖਰਚ ਕਰ ਰਹੇ ਨੇ ਫਿਰ ਉਹ ਸੈਟਿੰਗ ਦਾ ਸਟੇਜ ਇਨ ਹਿਸ ਇਨੀਸ਼ੀਅਲ ਰਿਮਾਰਕਸ ਸੈਨੇਟਰ ਬੌਬ ਮੈਨੇਂਡੇਜ਼ ਇਹ ਬੜਾ ਵੋਕਲ ਡੈਮੋਕ੍ਰੈਟ ਹੈ ਹਿਊਮਨ ਰਾਈਟਸ ਦੇ ਨਿਊ ਜਰਸੀ ਤੋਂ ਹੈ ਉਹ ਜੋ ਚੇਅਰ ਵੀ ਹੈ ਇਸ ਕਮੇਟੀ ਦਾ ਫੋਰਨ ਰਿਲੇਸ਼ਨ ਕਮੇਟੀ ਦਾ ਉਹਦੇ ਚ ਉਹਨੇ ਕਿਹਾ ਹੀ ਸੈਡ ਐਜ਼ US ਐਂਡ ਇੰਡੀਆ ਡੀਪਨ देयर ਰਿਲੇਸ਼ਨਸ਼ਿਪ there would inevitably be areas of friction citing India's purchase of Russian defense equipment and democratic backsliding and discrimination against religious minorities ਹੁਣੇ ਮੈਨੇਂਡੇਜ਼ ਸੈਨੇਟਰ ਉਹਨੇ ਦੋ ਇਸ਼ੂ ਕਿਹਾ ਉਹਨੇ ਕਿਹਾ ਜੀ ਇੱਕ ਪਾਸੇ ਤਾਂ ਇਹ ਰਸ਼ੀਅਨ ਇਕਵਿਪਮੈਂਟ ਖਰੀਦ ਰਹੇ ਨੇ S-400 ਜਿਹੜਾ ਮਿਸਲ ਸਿਸਟਮ ਹੈ ਫਿਰ ਹਿਊਮਨ ਰਾਈਟਸ ਦੇ ਉੱਤੇ ਬੈਕਸਲਾਈਡ ਕਰ ਰਹੇ ਨੇ ਵੀ ਇਹਦੇ ਤੇ ਤੂੰ ਕੀ ਕਰੇਗਾ ਉਹਨਾਂ ਨੇ ਕਿਹਾ ਕਿ ਹੀ ਐਕਸਪੈਕਟਡ ਹਿਮ ਟੂ ਬੀ ਫਰੈਂਕ ਵਿਦ ਨਿਊ ਦਿੱਲੀ ਅਬਾਊਟ ਨਾਟ ਜਸਟ ਆਸਪੈਕਟਸ ਆਫ ਕੋਆਪਰੇਸ਼ਨ ਬਟ ਆਲਸੋ ਏਰੀਆਜ਼ ਆਫ ਕੰਸਰਨ ਇਨ ਦਾ ਰਿਲੇਸ਼ਨ ਉਹਨੇ ਕਿਹਾ ਵੀ ਸੌਫਟ ਹੋਣ ਦੀ ਲੋੜ ਨਹੀਂ ਟਫ ਹੋਵੋ ਨਿਊ ਦਿੱਲੀ ਵਿਲ ਨੀਡ ਟੂ ਐਡਰੈਸ ਆਵਰ ਕੰਸਰਨਸ if it seeks to deepen our partnership even further ਇਹ ਮਿਸਟਰ ਮੈਨੇਂਡੇਜ਼ ਕਹਿ ਰਿਹਾ ਸੈਨੇਟਰ ਉਹ ਜਿਹੜਾ ਚੇਅਰਮੈਨ ਹੈ ਉਹਨੇ ਕਿਹਾ ਜੀ ਜੇ ਇੰਡੀਆ ਨੇ ਸਾਡੇ ਨਾਲ ਰਿਸ਼ਤੇ ਬਣਾਉਣੇ ਨੇ ਤੇ ਉਹਨਾਂ ਨੂੰ ਇਹਨਾਂ ਮੁੱਦਿਆਂ ਦੇ ਉੱਤੇ ਕੰਮ ਕਰਨਾ ਪਏਗਾ ਸੋ ਮੈਂ ਇਹਨੂੰ ਇੱਕ ਪੋਜ਼ਿਟਿਵ ਸਾਈਨ ਦੇ ਤੌਰ ਤੇ ਦੇਖਦਾ ਕਿ ਜੇ ਜਿਹਨੂੰ ਕਹਿੰਦੇ ਨੇ ਕਿ ਵੀ ਇਟ ਸ਼ੁਡਨਟ ਬੀ ਟਾਕ ਦਾ ਟਾਕ ਬਟ ਇਟ ਸ਼ੁਡ ਬੀ ਵਾਕ ਦਾ ਟਾਕ ਕਿ ਵੀ ਜੋ ਕਿਹਾ ਉਹਦੇ ਤੇ ਪਹਿਰਾ ਵੀ ਦਿਓ ਤੇ ਫਿਰ ਅਸੀਂ ਦੇਖ ਸਕਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਜੇ US ਐਮਬੈਸਡਰ ਮਿਸਟਰ ਗਾਰਸੈਟੀ ਜਿਵੇਂ ਉਹਦੇ ਵਿਊਜ਼ ਨੇ ਉਹ ਫਿਰ ਖੜਕਾਲੋ ਜੀ ਇੰਡੀਆ ਦੀ ਹੋਏਗੀ ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਕਈ ਵਾਰ
ਜਿਹੜਾ ਹੈ ਉਹ ਇੱਥੇ ਕੁਝ ਕਿਹਾ ਜਾਂਦਾ ਹੈ ਬਟ ਪ੍ਰੈਕਟੀਕਲੀ ਫਿਰ ਜਿਹੜਾ ਹੈ ਉਹ ਬਹਿਨ ਬੜੀ ਨਾ ਭਈਆ सबसे बड़ा रुपया फिर जिथे बिजनेस इंटरेस्ट आ जाते हैं ਉੱਥੇ ਉਹਨਾਂ ਨੂੰ ਕਹਿੰਦੇ ਨੇ ਕਿ ਵੀ ਦੂਜੇ ਪਾਸੇ ਦੇਖ ਲਓ ਕੰਧ ਵੱਲ ਦੇਖੋ ਸਾਹਮਣੇ ਨਾ ਦੇਖੋ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ ਫਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਿ ਜੰਮੂ ਕਸ਼ਮੀਰ ਦੇ ਸਾਬਕਾ ਚੀਫ ਮਿਨਿਸਟਰ ਮਿਸਟਰ ਫਾਰੂਕ ਅਬਦੁੱਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਕਿਹਾ ਹੈ ਕਿ ਭਾਰਤ ਨੂੰ ਕਸ਼ਮੀਰ ਮਸਲੇ ਦੇ ਹੱਲ ਲਈ ਅਤੇ ਜੰਮੂ ਕਸ਼ਮੀਰ ਵਿੱਚ ਮਿਲੀਟੈਂਸੀ ਖਤਮ ਕਰਨ ਲਈ ਪਾਕਿਸਤਾਨ ਨਾਲ ਗੱਲਬਾਤ ਕਰਨੀ ਪਵੇਗੀ। ਉਹਨਾਂ ਕਿਹਾ ਕਿ ਜੇ ਭਾਰਤ ਉਸ ਚੀਨ ਨਾਲ ਗੱਲਬਾਤ ਕਰ ਸਕਦਾ ਹੈ ਜਿਸ ਨੇ ਸਾਡੇ ਇਲਾਕੇ ਤੇ ਕਬਜ਼ਾ ਕੀਤਾ ਹੈ ਤਾਂ ਫਿਰ ਪਾਕਿਸਤਾਨ ਨਾਲ ਕਿਉਂ ਨਹੀਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਬੇਸ਼ੱਕ ਬਹੁਤ ਸਾਰੀਆਂ ਖਬਰਾਂ ਜੰਮੂ ਕਸ਼ਮੀਰ ਤੋਂ ਨਿਕਲਣ ਹੀ ਨਹੀਂ ਦਿੱਤੀਆਂ ਜਾ ਰਹੀਆਂ। ਮੀਡੀਆ ਜਿਹੜਾ ਉਹਨੂੰ ਤਾਂ ਸਟੈਂਗੂਲੇਟ ਕੀਤਾ ਹੋਇਆ, ਪਰ ਜਿੰਨੀ ਕੁ ਈਵਨ ਫਿਲਟਰ ਆਊਟ ਕਰਕੇ ਵੀ ਜਿਹੜੀਆਂ ਖਬਰਾਂ ਉੱਥੋਂ ਨਿਕਲ ਰਹੀਆਂ ਨੇ ਕਸ਼ਮੀਰ ਵਾਦੀ ਚੋਂ, ਉਹ ਦੱਸ ਰਹੇ ਹੈ ਕਿ ਉੱਥੇ ਸਿਚੁਏਸ਼ਨ ਭਾਰਤੀ ਫੌਜ ਦੇ ਕੰਟਰੋਲ ਤੋਂ ਬਾਹਰ ਹੈ। ਬੇਸ਼ੱਕ ਉਹ ਹਰ ਦੂਸਰੇ ਤੀਸਰੇ ਦਿਨ 2-3 ਨੌਜਵਾਨ ਚੁੱਕ ਕੇ ਕਿਸੇ ਨਾ ਕਿਸੇ ਕਾਰਨਰ 'ਚ ਮਾਰ ਦਿੰਦੇ ਨੇ ਤੇ ਖਤਰਨਾਕ ਮਿਲੀਟੈਂਟਸ ਲਸ਼ਕਰੇ ਤੋਇਬਾ ਪਾਕਿਸਤਾਨ ਤੋਂ ਇਨਫਿਲਟਰੇਟ ਕਰ ਰਹੇ ਉਹ ਦੱਸਣ ਦੀ ਕੋਸ਼ਿਸ਼ ਕਰਦੇ ਨੇ। ਪਰ ਜਦੋਂ ਇੱਕ ਅੱਧੀ ਖਬਰ ਫਿਰ 3-4 ਦਿਨ ਬਾਅਦ ਆਉਂਦੀ ਹੈ ਕਿ ਜਿਵੇਂ ਪੁਲਿਸ ਗੱਡੀ ਤੇ ਅਟੈਕ 3 ਮਰ ਗਏ, ਹੁਣ 2 ਸੀ ਪਹਿਲਾਂ, ਇੰਨੇ ਜ਼ਖਮੀ, ਫਿਰ ਇਹ ਨਹੀਂ ਨਜ਼ਰ ਆਉਂਦਾ ਵੀ ਵਾਪਸੀ ਜਵਾਬੀ 'ਚ ਕਿੰਨੇ ਮਾਰੇ, ਕਿਉਂਕਿ ਜਿੱਥੇ ਮੁਕਾਬਲਾ ਹੁੰਦਾ ਉੱਥੇ ਫਿਰ ਇਹੀ ਅਸਲੀ ਮੁਕਾਬਲਾ ਹੁੰਦਾ। ਔਰ ਇਸ ਸਾਰੇ ਦੇ ਚਲਦਿਆਂ ਹੁਣ ਇਹ ਵੀ ਮੰਨਣ ਲੱਗ ਗਏ ਨੇ ਕਿ ਭਾਈ ਹਾਲਤ ਜਿਹੜੀ ਹੈ ਉਹ ਕਾਬੂ 'ਚ ਨਹੀਂ ਹੈ। ਔਰ ਇੱਕ ਆਰਟੀਕਲ ਅੱਜ ਬੜਾ ਡੀਟੇਲਡ ਪੀਰਜ਼ਾਦਾ ਆਸ਼ਿਕ ਦਾ ਹਿੰਦੂ ਅਖਬਾਰ 'ਚ ਸੀ, श्रीनगर district turns into hotbed of militancy in Kashmir. Or in 2020, according to official data, 20 militants were killed in 9 encounters. In 2021, J&K summer capital saw around 20 encounters and shootouts in and around the city. कि सारे 2020 ਚ 20 ਮਿਲੀਟੈਂਟ ਸੀ ਸਾਰੇ ਨੌਨ ਐਨਕਾਊਂਟਰਾਂ 'ਚ, ਔਰ ਹੁਣ ਜਿਹੜੇ ਨੇ 20 ਐਨਕਾਊਂਟਰ ਕੱਲੇ ਇਹਨਾਂ ਦਿਨਾਂ ਦੇ ਵਿੱਚ ਹੀ ਹੋਏ ਨੇ। ਇਹ ਵੀ ਜਿਹੜੇ ਉਹਨਾਂ ਨੇ ਰਿਕਾਰਡ ਕੀਤੇ ਨੇ, ਅਦਰਵਾਈਜ਼ ਕਿੰਨੇ ਹੋਏ ਨੇ ਉਹਨਾਂ ਦੀ ਕਦੇ ਕੋਈ ਖਬਰ ਨਹੀਂ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਵਿਦ ਅ ਸਿਗਨੀਫੀਕੈਂਟ ਰਾਈਜ਼ ਇਨ ਨੰਬਰ ਐਨਕਾਊਂਟਰਸ ਫਰਮ 0 ਮਿਲੀਟੈਂਸੀ ਫਿਗਰਸ ਐਂਡ ਅ ਸਮਾਲ ਨੰਬਰ ਆਫ ਸ਼ੂਟ ਆਊਟਸ, ਕਿ 0 ਮਿਲੀਟੈਂਸੀ ਸੀ ਹੁਣ ਇਹ ਹੌਟਬੈਡ ਬਣਿਆ। ਪੂਰੀ ਡੀਟੇਲਡ ਉਹਦੇ 'ਚ ਉਹਨਾਂ ਦੇ ਡਾਟੇ ਨੂੰ ਵੀ ਬੇਸ ਕਰਕੇ ਕੀਤਾ। ਔਰ ਨਾਲ ਦੀ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਵੀ ਕਿਉਂਕਿ ਹਾਲਾਤ ਕਾਬੂ ਤੋਂ ਬਾਹਰ ਨੇ, ਹਰਾਸਮੈਂਟ ਲੀਡਰਾਂ ਦੀ ਬਰਾਬਰ ਜਾਰੀ ਹੈ, ਫੜੋ ਫੜੀ ਦਾ ਹਾਲ ਹੈ। ਰਜੌਰੀ ਮੈਨ ਅਰੈਸਟਡ ਓਵਰ ਆਬਜੈਕਸ਼ਨੇਬਲ ਸੋਸ਼ਲ ਮੀਡੀਆ ਪੋਸਟ ਅਬਾਊਟ CDS ਰਾਵਤ's ਡੈਥ। ਜੇ ਕਿਸੇ ਨੇ
ਉੱਥੇ ਇਹ ਸਵਾਲ ਵੀ ਚੁੱਕਿਆ ਕਿ ਭਾਈ ਇਹ ਜਿਹੜੀ ਹੈ ਸਸਪੀਸ਼ੀਅਸ ਲੱਗਦੀ ਹੈ, ਇੰਨੇ ਬੈਸਟ ਇਕਵਿਪਡ ਰਸ਼ੀਅਨ ਹੈਲੀਕਾਪਟਰ ਕਿਵੇਂ, ਧੁੰਦ ਤਾਂ ਹੈ ਹੀ ਨਹੀਂ ਸੀ, ਤੇ ਉਹਦੇ ਤੇ ਵੀ ਉਹਨਾਂ ਨੇ ਸੈਡੀਸ਼ਨ ਚਾਰਜ ਲਾ ਕੇ ਰਜੌਰੀ ਤੋਂ ਬੰਦਾ ਚੁੱਕਿਆ ਕਿ ਜੀ ਇਹ ਤੁਸੀਂ ਜਿਹੜਾ ਉਹਦਾ ਬਿਪਨ ਰਾਵਤ ਦਾ ਅਪਮਾਨ ਕੀਤਾ। ਔਰ ਇਸ ਸਭ ਦੇ ਚੱਲਦਿਆਂ ਜਿਹੜੀ ਕਸ਼ਮੀਰ ਦੀ ਲੀਡਰਸ਼ਿਪ ਮਾੜੀ ਮੋਟੀ, ਜਿਹਨੂੰ ਭਾਵੇਂ ਹਾਊਸ ਅਰੈਸਟ ਹੀ ਹੈ, ਜਿਵੇਂ ਉਹਨਾਂ ਦੇ ਵਿੱਚ ਇੱਕ ਪ੍ਰੋਮੀਨੈਂਟ ਮੀਰਵਾਇਜ਼ ਉਮਰ ਫਾਰੂਕ ਜਿਹੜਾ ਹਾਲਾਂ ਬਹੁਤ ਮੋਡਰੇਟ, ਮੈਨੂੰ ਵੀ ਵਾਸ਼ਿੰਗਟਨ ਡੀਸੀ 'ਚ ਗਰਾਊਂਡ ਟੇਬਲ ਕਾਨਫਰੰਸ ਵੇਲੇ ਮਿਲਣ ਦਾ ਮੌਕਾ ਬਣਿਆ, ਔਰ ਮੈਨੂੰ ਉਦੋਂ ਲੱਗਾ ਵੀ ਕਾਸ਼ ਸਾਡੇ ਪੰਜਾਬ 'ਚ ਵੀ ਗਰਾਊਂਡ ਦੇ ਉੱਤੇ ਇਸ ਕਿਸਮ ਦੇ ਵੈਲ ਅੰਡਰਸਟੈਂਡਿੰਗ ਲੀਡਰ ਹੋਣ, ਸੌਫਟ ਸਪੋਕਨ, ਐਜੂਕੇਟਿਡ ਔਰ ਦਲੀਲ ਨਾਲ ਗੱਲ ਕਰਨ ਵਾਲਾ। ਔਰ ਉਹਨਾਂ ਨੇ ਵੀ ਕੱਲ੍ਹ ਅਪੀਲ ਕੀਤੀ ਹੈ 10 ਦਸੰਬਰ ਦੇ ਜਿਹੜੇ ਹਿਊਮਨ ਰਾਈਟਸ ਡੇ ਦੇ ਹਵਾਲੇ ਨਾਲ, ਇੰਟਰਨੈਸ਼ਨਲ ਬਾਡੀਜ਼ ਸ਼ੁੱਡ ਹੈਲਪ ਰਿਜ਼ੋਲਵ ਕਸ਼ਮੀਰ ਇਸ਼ੂ। ਔਰ ਮੀਰਵਾਇਜ਼ ਉਮਰ ਫਾਰੂਕ ਨੇ ਇਹ ਅਪੀਲ ਕੀਤੀ ਹੈ ਸਾਰਿਆਂ ਨੂੰ ਕਿ ਕਸ਼ਮੀਰ ਕਨਫਲਿਕਟ ਜਿਹੜਾ ਉਹ ਬੜਾ ਖਤਰਨਾਕ ਹੁੰਦਾ ਜਾ ਰਿਹਾ, ਦੈਟ ਸ਼ੁੱਡ ਬੀ ਰਿਜ਼ੋਲਵਡ। फंडामेंटल ह्यूमन राइट्स ऑफ द पीपल ऑफ जम्मू एंड कश्मीर शुड बी रिस्पेक्टेड एंड रीइंस्टेटेड। और उन्होंने स्टेटमेंट दी है कि भाई ये जड़ा फॉर द लास्ट 3 decades द एबिस्मल ह्यूमन राइट्स सिचुएशन इन जम्मू एंड कश्मीर ड्यू टू लिंगरिंग कन्फ्लिक्ट had shown no sign of improvement. Instead, it has grown worse since August 5th, 2019, when Centre revoked Jammu and Kashmir special status with unprecedented lockdown, extrajudicial measures, detentions, and communication gags. Human rights are the greatest casualty. कि भाई ये 5 अगस्त 2019 तो वर्स्ट है, और उन्होंने कहा कि भाई सारे ही ह्यूमन राइट्स वायलेशंस हर किस्म दी इत्थे हो रही ने। और ही अपील टू यूनाइटेड नेशंस, ह्यूमन राइट काउंसिल, एमनेस्टी इंटरनेशनल, एशिया वॉच, नेशनल ह्यूमन राइट्स कमीशन, international leaders and policy makers and people of India to play their part in ensuring that the conflict is resolved and fundamental human rights of people of Jammu and Kashmir are respected and reinstated। इन्हों कहते हैं कि भी तुसी हाल दुहाई पा रहे हो चार चफेरे कि ओए रब दे बंदे हो, कोई UN वाले हो, ओए ह्यूमन राइट वाच, ओए एमनेस्टी वाले, ओए जस्टिस लविंग इंडियंस, देखो साडा की हाल किया होया, साडा सब कुछ खो लिया होया है और सानू उस नरक दे विच धक्या होया है, आओ बॉडी करो, सानू जस्टिस दिओ। और हकीकत यह है कि हुण जदों मिलिटेंसी तेजी नाल सामने वध रही है, हुण जदों जुल्म दा फिर की जवाब हुंदा, वो तां असीं 10 दसंबर वाले अपने सैगमेंट च डिस्कस कीता सी कि भी UN चार्टर ह्यूमन राइट्स दे प्रीएम्बल दे विच उहदी भूमिका दे विच लिखिया होया है, if a man is not to be compelled as a last resort to rebellion, his human rights must be protected by the rule of the law। कि जे तुसी किसी इंसान नू बगावत दे अखीरले उस रस्ते ते जाण तो रोकना ते हर हालत विच उहदे इंसानी हकूक महफूज होने चाहिए ने। ते जे हुण जो हाल उन्होंने कीता की चॉइस है, एक ये है कि तुसी बेगैरती दे नाल उन्हां दे हत्थां 'च मरो, तुहाडीआं बच्चियां मावां भैणां उन्हां दे हत्थां 'च जलील हो रहीआं ने, तुसीं जिहड़ा एक मूक स्पैक्टेटर बन के देखो। दूसरा यह है भी गैरत नाल उठो ते फिर जो तुहाडे तो बनदा करो, घट्टो घट्ट रब नूं तां तुसीं कहोगे कि भाई असीं जुल्म नूं सहारिया नहीं। और इस सारे दे चलदे बेशक फारूक अब्दुल्ला, उमर अब्दुल्ला, ये सारे है तां अल्टीमेटली सत्ता दे गलियारिਆਂ 'ਚ रहण वाले, कुर्सी दे आले दुआले ही घुमदे ने। पर कई बार जिहड़ी गल भावें हालात वासी किसी के मूँहों ठीक निकले, उन्होंने असी जिहड़ा वो कोट भी करते हैं, उन्होंने रैकगनाइज भी करते हैं। और अज मीडिया मेन खबर लगी हुई है, नो वे आउट एक्सैप्ट होल्डिंग टॉक्स विद पाकिस्तान टू एंड मिलिटेंसी इन जम्मू एंड कश्मीर, फारूक अब्दुल्ला। ये सबका चीफ मिनिस्टर भी है, सेंटर च मिनिस्टर भी रहा है, मेन पार्टी जिहड़ी है उन्हां दी नैशनल कॉन्फ्रेंस उहदा वड्डा लीडर है, शेख अब्दुल्ले का पुत्र है। जिस शेख अब्दुल्ले ने जिवें मास्टर तारा सिंह ने सानू इन्हां हिंदुआं दे जेर कीता 47 इवें इहदे प्यो शेख अब्दुल्ला ने कश्मीरी जम्मू कश्मीर दे लोकां नूं जेर कीता हिंदुआं दे उस नेहरू दे उस दी जेर। टर्मिंग द किलिंग of 2 police personnel by terrorists in Valley a sad story, National Conference President Farooq Abdullah said there is no way out except holding talks with Pakistan
ਟੂ ਐਂਡ ਮਿਲੀਟੈਂਸੀ ਇਨ ਜੰਮੂ। ਉਹਨਾਂ ਨੇ ਕਿਹਾ ਗੱਲਬਾਤ ਕਰੋ ਪਾਕਿਸਤਾਨ ਨਾਲ, ਉਹਦੇ ਤੋਂ ਬਿਨਾਂ ਜਿਹੜਾ ਕੋਈ ਤੁਹਾਡੇ ਕੋਲ ਚਾਰਾ ਨਹੀਂ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਜੇ ਤੁਸੀਂ, ਔਰ ਉਹਨਾਂ ਨੇ ਕਿਹਾ ਵੀ ਤੁਹਾਨੂੰ ਲੱਗਦਾ ਵੀ ਲੋਕ ਮਰ ਰਹੇ ਨੇ ਵੀ ਅਸੀਂ ਖੁਸ਼ ਹਾਂ, ਇਹ ਸੈਡ ਸਟੋਰੀ ਹੈ। ਪਰ ਗੱਲ ਇਹ ਹੈ ਵੀ ਜੇ ਤੁਸੀਂ ਉੱਥੇ ਹੀ ਇਹ ਕਹੀ ਜਾਣਾ ਦਿੱਲੀ 'ਚ ਬਹਿ ਕੇ ਕਿ ਐਵਰੀਥਿੰਗ ਇਜ਼ ਹੰਕੀ ਡੋਰੀ, ਇਜ਼ ਇਟ ਹੰਕੀ ਡੋਰੀ? ਆਰ ਪੀਪਲ ਸੇਫ? ਵੈਨ ਯੂਰ ਪੁਲਿਸ ਪਰਸਨਲ ਆਰ ਨਾਟ ਸੇਫ, ਹਾਊ ਇਜ਼ ਐਨ ਆਰਡੀਨਰੀ ਮੈਨ ਸੇਫ? ਕਿ ਜੇ ਤੁਹਾਡੇ ਸਿਕਿਉਰਿਟੀ ਦਸਤੇ ਹੀ ਸੇਫ ਨਹੀਂ ਨੇ, ਆਮ ਬੰਦੇ ਕਿਵੇਂ ਸੇਫ ਹੋਣਗੇ? ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਟੈਰਰ ਅਟੈਕ ਲਗਾਤਾਰ ਹੋ ਰਹੇ ਨੇ। ਔਰ ਅਗੇਨ ਉਹਨਾਂ ਨੇ ਕਿਹਾ ਯੂ ਹੈਵ ਟੂ ਟਾਕ, there is no way out to end militancy. You can talk to China. What do you say about that? China is coming and occupying our territory. They are making their own houses in that territory. Let the government of India allow discussion in the parliament to understand what the Chinese are doing. ਉਹਨਾਂ ਨੇ ਕਿਹਾ ਜੀ ਉਹ ਆਏ, ਉਹਨਾਂ ਨੇ ਤੁਹਾਡਾ ਇਲਾਕਾ ਫਤਿਹ ਕੀਤਾ ਹੈ, ਤੁਸੀਂ ਪਾਰਲੀਮੈਂਟ 'ਚ ਉੱਥੇ ਡਿਸਕਸ਼ਨ ਵੀ ਨਹੀਂ ਹੋਣ ਦਿੰਦੇ। ਸੁਬਰਾਮਨਿਅਮ ਸਵਾਮੀ ਨੇ, ਉਹਨਾਂ ਦਾ ਸਿਟਿੰਗ ਐਮਪੀ ਆ, ਉਹਨੇ ਕਿਹਾ ਇਹ ਤਾਂ ਦੱਸੋ ਕਿੰਨਾ ਇਲਾਕਾ ਮੱਲਿਆ? ਕਹਿੰਦੇ ਨੋ 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 ਨੋ, ਨੈਸ਼ਨਲ ਸਿਕਿਉਰਿਟੀ ਵਿਲ ਬੀ ਕੰਪਰੋਮਾਈਜ਼। ਠੀਕ ਕਿਹਾ ਨੇ ਫਾਰੂਕ ਅਬਦੁੱਲਾ ਨੇ ਕਿ ਭਾਈ ਇਹ ਜਿਹੜਾ ਤੁਸੀਂ ਜੇ ਗੱਲ ਨਹੀਂ ਕਰੋਗੇ। ਫਿਰ ਇੱਕ ਜਦੋਂ ਜਰਨਲਿਸਟ ਨੇ ਉਹਨੂੰ ਬਾਰ-ਬਾਰ ਪੁੱਛਿਆ ਕਿ ਵੀ ਇਹ ਜੋ ਤੁਸੀਂ ਪਾਕਿਸਤਾਨ ਨਾਲ ਗੱਲਬਾਤ ਕਰਨ ਦੀ ਕਹਿੰਦੇ ਹੋ, ਇਹਦਾ ਮਤਲਬ ਹੈ ਕਿ ਤੁਸੀਂ ਪਾਕਿਸਤਾਨੀ ਟੈਰਰਿਸਟ ਨੂੰ ਕਲੀਨ ਚਿੱਟ ਦੇ ਰਹੇ ਹੋ ਜਿਹੜੇ ਲੋਕਾਂ ਨੂੰ ਮਾਰ ਰਹੇ ਨੇ। ਫਿਰ ਉਹ ਥੋੜਾ ਗੁੱਸੇ 'ਚ ਆ ਗਿਆ, ਉਹਨੂੰ ਕਹਿੰਦਾ ਯੂ ਆਰ ਨਾਟ ਏ ਜਰਨਲਿਸਟ, ਯੂਰ ਐਟੀਟਿਊਡ ਇਜ਼ ਕਮਿਊਨਲ। ਵੀ ਤੇਰਾ ਸਵਾਲ ਹੀ ਲੋਡਡ ਹੈ, ਤੂੰ ਪਹਿਲਾਂ ਹੀ ਜਿਹੜਾ ਉਹ ਭਰਿਆ ਹੋਇਆ ਹਿੰਦੂ ਤੋਂ ਵੀ ਤੇਰੇ 'ਚ ਸਾਰੀ ਨਫ਼ਰਤ ਹੈ। ਔਰ ਉਹਨਾਂ ਨੇ ਕਿਹਾ ਵੀ ਉੱਥੇ ਕੀ ਚੱਲ ਰਿਹਾ, ਹਰਿਆਣੇ 'ਚ ਕੀ ਚੱਲ ਰਿਹਾ? ਉਹ ਖੱਟੜ ਕਹਿ ਰਿਹਾ ਜੀ ਇੱਥੇ ਅਸੀਂ ਬਿਲਕੁਲ ਨਹੀਂ ਹੋਣ ਦੇਵਾਂਗੇ। ਉਹਨੇ ਕਿਹਾ ਇਫ ਹੀ ਡਜ਼ਨਟ ਅਲਾਉ ਪ੍ਰੇਅਰਸ ਇਨ ਓਪਨ ਸਪੇਸ, ਲੈਟ ਹਿਮ ਕ੍ਰੀਏਟ ਅ ਸਪੇਸ ਵੇਅਰ ਦੇ ਕੈਨ ਪ੍ਰੇ। They have to. That is why open spaces are used, because there is no place for namaz. Okay, ਤੁਸੀਂ ਕਰਕੇ ਦਿਓ, ਕਾਨੂੰਨ ਤੁਹਾਡਾ ਸੰਵਿਧਾਨ ਕਹਿੰਦਾ ਹੈ ਕਿ ਜਿਹੜਾ ਉਹਦਾ ਹੱਕ ਹੈ ਆਪਣੀ ਇਬਾਦਤ ਦਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਵੀ ਜੇ ਭਾਰਤ ਦੀ ਹਕੂਮਤ ਜਿਹੜੀ ਬਿਲਕੁਲ ਫੈਨੇਟਿਸਿਜ਼ਮ ਔਰ ਹਿੰਦੂਤਵਾ ਦੇ ਉਸ ਰਗੋ ਰੇਸ਼ੇ 'ਚ ਨਫ਼ਰਤ ਭਰੀ ਹੋਈ ਹੈ ਮੁਸਲਮਾਨਾਂ ਲਈ, ਘੱਟ ਗਿਣਤੀਆਂ ਲਈ, ਕਸ਼ਮੀਰੀਆਂ ਲਈ। ਪਰ ਜਿਹੜੀ ਗੱਲ ਫਿਰ ਭਗਤ ਸਿੰਘ ਨੇ ਕਹੀ ਸੀ ਜਦੋਂ ਉਹਨੇ ਦਿੱਲੀ ਅਸੈਂਬਲੀ ਦੇ ਵਿੱਚ, ਸ਼ਹੀਦ ਭਗਤ ਸਿੰਘ ਨੇ ਭਾਵੇਂ ਧੂਏ ਵਾਲੇ ਬੰਬ ਵੀ ਸੁੱਟੇ ਸੀ, ਪਰ ਉਹਨੇ ਇਹ ਕਿਹਾ ਸੀ ਖੜੇ ਰਹੇ ਹੋ ਜਦੋਂ ਅਦਾਲਤ 'ਚ ਮੁਕੱਦਮਾ ਚੱਲਿਆ। ਤੇ ਉਹਨੇ ਕਿਹਾ ਕਿ ਵੀ ਜਦੋਂ ਕੋਈ ਸਰਕਾਰ ਅੱਖਾਂ ਤੋਂ ਅੰਨੀ ਤੇ ਕੰਨਾਂ ਤੋਂ ਬੋਲੀ ਹੋਏ ਤੇ ਉਹਨੂੰ ਸੁਣਾਉਣ ਦੇ ਲਈ ਫਿਰ ਧਮਾਕੇ ਕਰਨੇ ਪੈਂਦੇ ਨੇ। ਤੇ ਜੇ ਇਹਨਾਂ ਨੇ ਜਸਟਿਸ ਨਹੀਂ ਦੇਣਾ ਤੇ ਫਿਰ ਕਸ਼ਮੀਰੀ ਨੌਜਵਾਨ ਉਸ ਰਸਤੇ ਤੇ ਹੀ ਤੁਰਨਗੇ ਜਿਸ ਦੇ ਉੱਤੇ ਵਾਲੀ ਬਹਿਰਾਨ ਜਾਂ ਉਸ ਤੋਂ ਪਹਿਲਾਂ ਮਕਬੂਲ ਬੱਟ ਔਰ ਇਹ ਸਾਰੇ ਤੁਰੇ। ਔਰ ਹੁਣ ਇਹ ਲੱਗ ਰਿਹਾ ਵੀ ਇਹਨਾਂ ਦੇ ਹੱਥੋਂ ਜਿਹੜੀ ਹੈ ਉਹ ਹਾਲਤ ਇਹਨਾਂ ਦੇ ਕਾਬੂ ਤੋਂ ਬਾਹਰ ਹੋ ਰਹੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਅਗਲੇ ਵਰੇ ਅਸੈਂਬਲੀ ਚੋਣਾਂ ਹੋਣ ਜਾ ਰਹੀਆਂ ਨੇ ਔਰ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਪੰਜਾਬ ਤੇ ਆਪਣਾ ਜੱਫਾ ਜਿਹੜਾ ਕਾਇਮ ਰੱਖਣ ਲਈ ਅੱਡ-ਅੱਡ ਭਲਵਾਨ ਮੈਦਾਨ ਵਿੱਚ ਉਤਾਰੇ ਹੋਏ ਨੇ। ਸੋ ਉਹਨਾਂ ਵਿੱਚੋਂ ਇੱਕ ਦਿੱਲੀ ਦਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦਾ ਕਰਤਾ ਧਰਤਾ
ਹਿੰਦੂ ਤਵੀ ਜੈਨਿਤ ਵਾਲਾ ਅਰਵਿੰਦ ਕੇਜਰੀਵਾਲ ਦੀ ਹੈ। ਸੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਅੱਡ-ਅੱਡ ਸ਼ਹਿਰਾਂ ਵਿੱਚ ਤਿਰੰਗਾ ਮਾਰਚ ਜਿਹੜਾ ਕੱਢ ਕੇ ਭਾਰਤ ਮਾਤਾ ਕੀ ਜੈ ਦੇ ਨਾਰੇ ਲਵਾਏ ਜਾ ਰਹੇ ਨੇ। ਸੋ ਪੰਜਾਬ ਵਿੱਚ ਇਹ ਤਿਰੰਗਾ ਯਾਤਰਾਵਾਂ ਨੂੰ ਚੈਲੰਜ ਕੀਤਾ ਜਾਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲੇਕਿਨ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਅਜੇ ਸਾਡੇ ਕਿਸਾਨ ਵੀਰ ਭੈਣਾਂ ਤਾਂ ਇੱਕ ਸੈਲੀਬ੍ਰੇਸ਼ਨ ਦੇ ਮੂਡ 'ਚ ਹੀ ਨੇ। ਹਾਲਾਂਕਿ ਉਹਨਾਂ ਦਾ ਪੰਜਾਬ ਸਿੰਘੂ ਬਾਰਡਰ ਤੋਂ ਪੰਜਾਬ ਆਣਾ, ਦਰਬਾਰ ਸਾਹਿਬ ਔਰ ਸਭ ਥਾਂ ਜਹਾਜ਼ਾਂ ਨਾਲ ਫੁੱਲ ਵੀ ਸੁੱਟੇ ਗਏ, ਕਈ ਥਾਂ ਕਰੰਸੀ ਨੋਟ ਵੀ ਉੱਤੋਂ ਦੀ ਸੁੱਟੇ ਗਏ ਔਰ ਥਾਂ ਜਿਹੜਾ ਉਹ ਬਹੁਤ ਸਵਾਗਤ ਹੋਇਆ। ਚਲੋ ਬਣਦਾ ਵੀ ਹੈ। ਹਾਲਾਂਕਿ ਇਹ ਵੀ ਕਈ ਵਾਰ ਲੱਗਦਾ ਵੀ ਥੋੜਾ ਜਿਹਾ ਇਸ ਗੱਲ ਦਾ ਧਿਆਨ ਰਹੇ ਕਿ ਜਿਸ ਦੁਸ਼ਮਣ ਦੇ ਨਾਲ ਵਾਹ ਹੈ ਉਸ ਨੇ ਇੱਕ ਵਾਰ ਕੀਤਾ, ਉਹਨੂੰ ਲੱਗਾ ਕਿ ਭਾਈ ਵਾਰ ਤਾਂ ਬਹੁਤ ਕਰਾਰਾ ਕੀਤਾ ਸੀ, ਲੇਕਿਨ ਉਸ ਨੂੰ ਜਿਹੜਾ ਪਿੱਛੇ ਹਟਣਾ ਪਿਆ, ਮਾਫੀ ਮੰਗਣੀ ਪਈ। ਲੇਕਿਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੇ ਆਉਣ ਵਾਲੇ ਪੀਰੀਅਡ 'ਚ ਤੁਹਾਡੇ ਲਈ ਕੋਈ ਫੁੱਲ ਵਿਛਾਏ ਹੋਏ ਨੇ। ਉਹ ਅੱਗੋਂ ਉਹਨਾਂ ਨੇ ਤੁਹਾਨੂੰ ਕਿਹੜੇ ਕੰਡਿਆਂ ਤੋਂ ਘੜੀਸਣਾ। ਸਾਡਾ ਫੋਕਸ ਹੁਣ ਇਸ ਤੇ ਵੀ ਹੋਣਾ ਚਾਹੀਦਾ ਹੈ। ਔਰ ਜਿਵੇਂ ਦਿੱਲੀ ਫਤਿਹ ਦੀ ਗੱਲ ਹੁੰਦੀ ਹੈ, ਬੇਸ਼ੱਕ ਕੁਝ ਚੀਜ਼ਾਂ ਸਿੰਬੋਲਿਕ ਨੇ ਜਦੋਂ ਇਹ ਕਿਹਾ ਜਾਂਦਾ ਜੀ ਅਸੀਂ ਦਿੱਲੀ ਫਤਿਹ ਕਰ ਲਈ, ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਵੀ ਅਲਟੀਮੇਟਲੀ ਜਿਵੇਂ ਅਕਸਰ ਮੈਂ ਇਹ ਕਿਹਾ ਕਿ ਤੁਹਾਡੇ ਤੋਂ ਉਹਨਾਂ ਨੇ $500 ਖੋਇਆ, 4-6 ਮਹੀਨੇ ਤੁਸੀਂ ਪਿੱਟ ਸਿਆਪਾ ਕੀਤਾ, ਉਹਨੇ ਤੁਹਾਨੂੰ ਵਾਪਸ ਕਰਤਾ। ਉਸ ਸਾਰੇ ਪੀਰੀਅਡ 'ਚ ਤੁਸੀਂ ਕਿੰਨਾ ਵਕਤ, ਕਿੰਨੇ ਰੀਸੋਰਸ, ਕਿੰਨਾ ਕੀ ਹੋਇਆ। ਜਿਹੜੀ ਹਾਲਤ 3 ਕਾਨੂੰਨ ਖੇਤੀਬਾੜੀ ਕਾਨੂੰਨ ਲਿਆਉਣ ਤੋਂ ਪਹਿਲਾਂ ਸੀ, ਹਾਲਾਤ ਤਾਂ ਉਸ ਤੋਂ ਵੀ ਬਦਤਰ ਹੋਈ ਹੈ ਜਾਂ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਹੋਏਗੀ। ਲੇਕਿਨ ਇਹੀ ਨਹੀਂ ਵੀ ਉਹਨਾਂ ਨੇ ਇਸ ਪਾਰਟ ਨੂੰ ਕੀਤਾ ਔਰ ਇਸ ਗੱਲ ਦਾ ਕਿਸੇ ਨੇ ਬਹੁਤਾ ਨੋਟਿਸ ਨਹੀਂ ਲਿਆ ਕਿ ਇਹ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਚੀਫ ਮਿਨਿਸਟਰ ਜਿਹੜਾ ਪੰਜਾਬ ਦਾ ਚਰਨਜੀਤ ਸਿੰਘ ਚੰਨੀ, ਇਹ ਵੀ ਅਜੀਤ ਡੋਵਲ ਦੀ ਲਾਈਨ ਨੂੰ ਸਟ੍ਰਿਕਟਲੀ ਟੋ ਕਰ ਰਿਹਾ। ਅਜੇ ਕਿਸਾਨਾਂ ਦੇ ਜਥੇ ਸਿੰਘੂ ਤੋਂ ਵਾਪਸ ਪੰਜਾਬ ਨਹੀਂ ਸੀ ਆਏ ਤੇ ਖਬਰ ਆ ਗਈ ਕਿ ਜੀ ਚੀਫ ਮਿਨਿਸਟਰ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਔਰ ਡਿਵੀਜ਼ਨਲ ਕਮਿਸ਼ਨਰਸ, ਉਹਨਾਂ ਸਾਰਿਆਂ ਨੂੰ ਇਹ ਹਦਾਇਤ ਕੀਤੀ ਹੈ ਕਿ ਉਹ ਹਰ ਇੱਕ ਦੀ ਜ਼ਮੀਨ ਦੀਆਂ ਫਰਦਾਂ ਤੋਂ ਇਹ ਦੇਖਣ, ਜਿਹੜਾ ਰਿਕਾਰਡ ਕੱਢਣ ਕਿ ਕਿਹਦੇ ਕੋਲ ਕਿੰਨੀ ਜ਼ਮੀਨ ਹੈ। ਕਿਉਂਕਿ ਲੈਂਡਲੈਸ ਲੋਕਾਂ ਦੇ ਵਫਦ ਨੇ ਮੁਲਾਕਾਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੀ ਜਿਹੜਾ ਲੈਂਡ ਸੀਲਿੰਗ ਐਕਟ 1972 ਦੇ ਵਿੱਚ ਪਾਸ ਹੋਇਆ ਸੀ ਪੰਜਾਬ ਅਸੈਂਬਲੀ 'ਚ, ਉਹਦੇ ਤਹਿਤ 17 ਏਕੜ ਜਿਹੜਾ ਉਹ ਮਿਨੀਮਮ ਕੋਈ ਜ਼ਮੀਨ ਰੱਖ ਸਕਦਾ ਹੈ, ਉਸ ਤੋਂ ਅਬਵ ਜਿਹੜਾ ਉਹ ਸਰਕਾਰ ਲਏਗੀ। ਔਰ ਇਹ ਸਾਰੇ ਡਿਪਟੀ ਕਮਿਸ਼ਨਰਸ ਔਰ ਮੈਜਿਸਟ੍ਰੇਟਸ ਔਰ ਜਿਹੜੇ ਵੀ ਕੰਸਰਨਡ ਰੈਵਨਿਊ ਦੇ ਅਧਿਕਾਰੀ ਨੇ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ। ਹੁਣ ਔਰ 1971-72 'ਚ ਕਿਉਂਕਿ ਗਿਆਨੀ ਜ਼ੈਲ ਸਿੰਘ ਵੀ ਇਸ ਕਿਸਮ ਦਾ ਹੀ ਉਹਨਾਂ ਦਾ ਝਾੜੂ ਬਰਦਾਰ ਚੀਫ ਮਿਨਿਸਟਰ ਸੀ, ਜਿਹਦੇ ਵੇਲੇ ਇਹਨਾਂ ਨੇ ਲੈਂਡ ਸੀਲਿੰਗ ਐਕਟ ਲਿਆਂਦਾ ਸੀ, ਉਦੋਂ ਉਹਨਾਂ ਨੇ ਜਿਹੜਾ ਲੋਕਾਂ ਨੇ ਐਡਜਸਟ ਕਰ ਲਿਆ, ਜਿਹਦਾ ਵੀ ਹੋਇਆ। ਕਈਆਂ ਨੇ ਜਿਹੜੇ ਅਦਰਵਾਈਜ਼ ਕੋਈ ਪਿਓ ਦੇ ਨਾਂ ਹੀ ਹੁੰਦੀ ਸੀ ਵੀ ਉਹਨੇ ਜਾਣ ਤੋਂ ਪਹਿਲਾਂ ਦੁਨੀਆ ਤੋਂ ਕਰਨਾ, ਉਹਨਾਂ ਨੇ ਦੇਖਿਆ ਵੀ ਇਹ ਤਾਂ ਲੈ ਨਾ ਜਾਏ ਸਰਕਾਰ, ਔਰ ਉਹਨਾਂ ਨੇ ਅੱਗੋਂ ਆਪਣੇ ਬੱਚਿਆਂ ਦੇ, ਭਤੀਜਿਆਂ ਦੇ, ਔਰ ਥੋੜਾ ਬਹੁਤ ਮਿਸਯੂਜ਼ ਵੀ ਹੋਇਆ ਹੋਵੇਗਾ, ਥੋੜੀ ਬਹੁਤ ਜ਼ਮੀਨ ਸਰਕਾਰ ਕੋਲ ਗਈ ਵੀ ਪਰ ਬਹੁਤੀ ਨਹੀਂ ਗਈ, ਕਿਉਂਕਿ ਪੰਜਾਬ 'ਚ ਕੋਈ ਫਿਊਡਲ ਸਿਸਟਮ ਹੈ ਵੀ ਨਹੀਂ। ਪੰਜਾਬ 'ਚ ਬਹੁਤ ਘੱਟ, 80% ਤਾਂ ਉਹ ਨੇ ਜਿਨ੍ਹਾਂ ਕੋਲ 5 ਏਕੜ ਤੋਂ ਵੀ ਘੱਟ ਹੈ। ਹਾਂ, ਇਹ ਜ਼ਰੂਰ ਹੈ ਵੀ ਸਾਰੇ ਪੀਰੀਅਡ 'ਚ ਕਈਆਂ ਨੇ ਮਿਹਨਤ ਕਰਕੇ ਜਿਹੜੀ ਠੇਕੇ ਤੇ ਲਈ ਜਾਂ ਕੁਛ ਨੇ ਹੋਰ ਬਾਏ ਕੀਤੀ, ਬਾਹਰ ਆ ਕੇ ਜਿਨ੍ਹਾਂ ਦੇ ਬੱਚਿਆਂ ਨੇ ਮਿਹਨਤ ਕੀਤੀ ਹੈ ਉਹਨੇ ਪਿੱਛੇ ਪੈਸੇ ਭੇਜੇ, ਉਹਨਾਂ ਨੇ ਨਾਲ ਲੱਗਦੀ ਜ਼ਮੀਨ ਖਰੀਦ ਲਈ। ਹੁਣ ਇਹ ਜਿਹੜਾ ਇੱਕਦਮ ਇਵੇਂ ਹੀ ਹੈ ਜਿਵੇਂ ਤੁਸੀਂ ਕਬੂਤਰਾਂ ਦੇ ਵਿੱਚ ਬਿੱਲੀ ਛੱਡ ਦਿੰਦੇ ਹੋ ਕਿ ਵੀ ਤੁਸੀਂ ਲੈਂਡ ਐਕਟ ਉਹ ਜਿਹੜੇ ਕਾਨੂੰਨ ਤਾਂ ਵਾਪਸ ਲਏ, ਤੁਸੀਂ ਇੱਕ ਨਵਾਂ ਜਿਹੜਾ, ਔਰ ਇਹ ਕਿਉਂਕਿ ਟਿਪੀਕਲੀ ਜਿਹੜਾ ਇੱਕ ਨਿਸ਼ਾਨਾ ਪੰਜਾਬ ਦੇ ਵਿੱਚ ਏਜੰਸੀਆਂ ਦਾ ਹੈ, ਜ਼ਿਮੀਂਦਾਰ ਔਰ ਕਿਰਤੀ, ਜਿਹੜਾ ਹੁਣ ਪੰਜਾਬ ਦੇ ਵਿੱਚ ਕਿਰਤੀ ਹੈ, ਜਿਹੜਾ ਮਜ਼ਦੂਰ ਹੈ, ਉਹਨੂੰ ਕਿਹਾ ਤਾਂ ਸੀਰੀ ਜਾਂਦਾ, ਸੀਰੀ ਦਾ ਮਤਲਬ ਨਾਲ ਰਲਾਇਆ ਹੋਇਆ, ਉਹਦੇ ਕੋਲ ਜ਼ਮੀਨ ਨਹੀਂ ਹੈ। ਪਰ ਹੁਣ ਉਹ ਇਹ ਪ੍ਰਭਾਵ ਦੇਣਾ ਚਾਹੁੰਦੇ ਨੇ ਜੀ ਆਹ ਦੇਖੋ ਜਿਹੜੇ ਨੇ ਜ਼ਿਮੀਂਦਾਰ ਜਾਂ ਦੂਜੇ ਖਾਂਦੇ ਪੀਂਦੇ ਦੂਜੇ, ਇਹਨਾਂ ਦੀਆਂ ਜ਼ਮੀਨਾਂ ਅਸੀਂ ਖੋਹ ਕੇ ਤੁਹਾਨੂੰ ਦੇਣੀਆਂ ਨੇ, ਤਾਂ ਕਿ ਜਿਹੜੀ ਕਿਸਾਨ ਮਜ਼ਦੂਰ ਏਕਤਾ ਇਸ ਪੀਰੀਅਡ ਦੇ ਵਿੱਚ ਬਣੀ ਉਹਨੂੰ ਵੀ ਤੋੜਿਆ ਜਾਏ। ਇੱਕ ਨਵੇਂ ਜਿਹੜੀ ਹੈ ਸਿਵਲ ਕਨਫਰੰਟੇਸ਼ਨ ਦਾ ਜੇ ਵਾਰ ਨਾ ਵੀ ਹੋਏ, ਇੱਕ ਆਪਸੀ ਖਿੱਚ ਧੂ ਦਾ ਇੱਕ ਸਾਧਨ ਤਿਆਰ ਕੀਤਾ ਜਾਏ। ਔਰ ਇਹ ਉਹਨਾਂ ਨੇ ਜਿਹੜਾ ਛੱਡ ਦਿੱਤਾ ਹੈ ਜਿਹੜਾ ਉਹਨੂੰ ਬਿੱਲੇ ਨੂੰ ਕਬੂਤਰਾਂ ਦੇ ਵਿੱਚ
ਕਿ ਭਾਈ ਆਪਣੀਆਂ ਜ਼ਮੀਨਾਂ ਸਾਂਭੋ ਤਾਂ ਸਰਕਾਰ ਲੈ ਜਾਏਗੀ। ਜੀ ਦੂਸਰਾ ਪਾਰਟ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਜਿਹੜਾ ਕੈਪਟਨ ਅਮਰਿੰਦਰ ਜਿਹਨੂੰ ਥਾਪੀ ਦੇ ਕੇ ਜਿਹਨੇ 4.5 ਸਾਲ ਬੀਜੇਪੀ ਦੀ ਹੀ ਚੀਫ ਮਿਨਿਸਟਰੀ ਕੀਤੀ ਕਾਂਗਰਸ ਦੇ ਲੇਬਲ ਥੱਲੇ, ਉਹਨੂੰ ਇਸ ਕੰਮ ਦੇ ਲਈ ਛੱਡਿਆ। ਉਹ ਇਹ ਕਹਿ ਰਿਹਾ ਕਿ ਦੇਖੋ ਹੁਣ ਨਵਜੋਤ ਸਿੱਧੂ ਬਣਾ ਦਿੱਤਾ ਹੈ ਕਾਂਗਰਸ ਨੇ ਇਲੈਕਸ਼ਨ ਜਿਨ੍ਹਾਂ ਨੇ ਦੇਣੀਆਂ ਨੇ ਟਿਕਟਾਂ ਉਹਦਾ ਚੇਅਰਮੈਨ, ਤੇ ਚੰਨੀ ਨੂੰ ਕਹਿ ਰਿਹਾ ਤੂੰ ਤਾਂ ਰਾਤ ਦਾ ਚੌਕੀਦਾਰ ਹੀ ਹੈ। ਤਾਂ ਇਹ ਕਦੋਂ ਹੋਇਆ ਕਿ ਜੀ ਇੱਕ ਚੀਫ ਮਿਨਿਸਟਰ ਨੂੰ ਪਾਸੇ ਕਰਕੇ ਕਿਸੇ ਹੋਰ ਨੂੰ ਬਣਾਇਆ ਜਾਏ? ਸੋ ਉਹ ਆਪਣਾ ਉਹਨੂੰ ਤੁਖਨੀ ਦੇਣ ਤੇ ਰੱਖਿਆ ਹੋਇਆ। ਬਾਦਲਾਂ ਦਾ ਟੱਬਰ ਆਪਣੇ ਕੰਮ ਲੱਗਾ ਹੋਇਆ। ਹੁਣ ਬਾਦਲ 5 ਸਾਲ ਜਿਹਨੇ ਮੂੰਹ ਬੰਦ ਰੱਖਿਆ ਸੀ, ਇੱਕ ਉਹਨੇ ਕਿਸਾਨ ਕਾਨੂੰਨਾਂ ਨੂੰ ਸਪੋਰਟ ਕਰਦੇ ਆ ਵੀਡੀਓ ਜਾਰੀ ਕੀਤੀ ਸੀ, ਉਹ ਹੁਣ ਕਹਿ ਰਿਹਾ ਕਿ ਜੀ ਇਹ ਸਾਡਾ ਪਵਿੱਤਰ ਅਲਾਇੰਸ ਹੋ ਗਿਆ ਬਹੁਜਨ ਸਮਾਜ ਪਾਰਟੀ ਦਾ ਔਰ ਸਾਡਾ ਸਰਕਾਰ ਸਾਡੀ ਬਣੇਗੀ। ਉਹਨੇ ਆਪਣਾ ਜਿਹੜਾ ਰਾਗ ਮਲਹਾਰ ਗਾਣਾ ਸ਼ੁਰੂ ਕੀਤਾ ਹੋਇਆ। ਇਧਰੋਂ ਕਦੇ ਖਬਰ ਹੁੰਦੀ ਜੀ ਲੱਖਾ ਸਿਧਾਣਾ ਦੀ ਪਾਰਟੀ ਬਣ ਗਈ, ਫਿਰ ਹੋਇਆ ਜੀ ਹੁਣ ਫੜਿਆ ਗਿਆ, ਫਿਰ ਹੋ ਗਿਆ ਜੀ ਬੱਬੂ ਮਾਨ ਨੇ ਪਾਰਟੀ ਬਣਾ ਲਈ। ਉਹ ਇੱਕ ਹੋਰ ਫੌਜੀ ਹੈ ਸਾਬਕਾ, ਕਦੇ ਅਮਰਿੰਦਰ ਦਾ ਯਾਰ ਸੀ, ਉਹ ਕਹਿ ਰਿਹਾ ਅਸੀਂ ਪੰਜਾਬ 'ਚ ਇੰਨੀ ਪਾਰਟੀ, ਬੀਜੇਪੀ ਵਾਲੇ ਦੇਖ ਰਹੇ ਨੇ ਜੀ ਹੋਰ ਕਿਹਨੂੰ ਆਪਣੇ 'ਚ ਲਿਆਣਾ। ਸੋ ਪੰਜਾਬ 'ਚ ਉਹਨਾਂ ਨੇ ਇਸ ਸਾਰੇ ਦੇ ਚੱਲਦਿਆਂ ਇੱਕ ਇਸ ਕਿਸਮ ਦਾ ਉਹ ਸਰਕਸ ਬਣਾਈ ਹੋਈ ਹੈ ਜਿਹਦੇ 'ਚ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕੀ ਹੈ, ਪਰ ਜਿਹੜਾ ਇਸ ਸਾਰੀ ਸਰਕਸ ਦਾ ਸਭ ਤੋਂ ਸ਼ਿੰਗਾਰਿਆ ਹਾਥੀ ਹੈ ਜਿਹਨੂੰ ਉਹਨਾਂ ਨੇ ਜਿਹੜਾ ਉਹ ਸਾਰੇ ਫੀਲਡ ਦੇ ਵਿੱਚ ਵਾੜਿਆ ਹੋਇਆ ਔਰ ਅਲਟੀਮੇਟਲੀ ਹਿੰਦੂ ਤਵੀ ਵਿਚਾਰਧਾਰਾ ਨੂੰ ਪਰਨਾਇਆ ਹੋਇਆ, ਬਿਲਕੁਲ ਇਨਕਾਹੂਟ ਕੰਮ ਕਰਨ ਵਾਲਾ ਅਰਵਿੰਦ ਕੇਜਰੀਵਾਲ, ਜਿਹਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਨਾਂ ਥੱਲੇ ਬਾਹਰਲੇ ਸਿੱਖਾਂ ਨੂੰ ਚੰਗੀ ਤਰ੍ਹਾਂ ਲੁੱਟਿਆ, ਇੱਥੇ ਵੀ ਤੁਰਿਆ ਫਿਰਦਾ ਹੁੰਦਾ ਸੀ। ਜਿਵੇਂ ਹੁਣ ਅਸੀਂ ਦੇਖਦੇ ਹਾਂ ਕਿ ਭਾਈ ਇੱਥੇ ਇੱਕ ਦਿਨ ਗੁਰਦੁਆਰੇ ਦੇ ਪ੍ਰੈਜ਼ੀਡੈਂਟ ਕਹਿਣ ਲੱਗੇ, ਰਿਚਮੰਡ ਹਿੱਲ ਦੇ ਕੁਝ ਸਾਲ ਪਹਿਲਾਂ ਦੀ ਗੱਲ ਹੈ ਕਿ ਜੀ ਮੈਂ ਗੁਰਦੁਆਰੇ ਆਇਆ ਤਾਂ ਥੱਲੇ ਦੇਖਿਆ ਵੀ ਲੰਗਰ ਬੈਠਾ ਖਾ ਰਿਹਾ ਸੀ ਕੇਜਰੀਵਾਲ, 에ਅਰਪੋਰਟ ਤੇ ਉਤਰਿਆ ਦੂਜੇ ਹਰ ਚੌਥੇ ਦਿਨ ਬਗਲਾ ਸਾਹਿਬ ਲਾਈਨ 'ਚ ਲੱਗਾ ਹੁੰਦਾ ਸੀ ਮੱਥਾ ਟੇਕਣ ਦੂਜਾ ਸਿੱਖਾਂ ਦੇ, ਔਰ ਇਹ ਦੱਸਣ ਲਈ ਕਿ ਜੀ ਪਰ ਤੁਸੀਂ ਦੇਖੋ ਉਹਨੇ ਕਿਵੇਂ ਜਾਲਸਾਜ਼ੀ ਦੇ ਨਾਲ ਸਿੱਖਾਂ ਦੇ ਮੁੰਡੇ ਕੁੜੀਆਂ ਦੇ ਸਿਰਾਂ ਦੇ ਉੱਤੇ ਉਹ ਹਿੰਦੂ ਟੋਪੀ ਪਵਾ ਦਿੱਤੀ, ਕਿਵੇਂ ਬਿਲੀਅਨਸ ਆਫ ਰੁਪੀਜ਼ ਜਾਂ ਡਾਲਰਸ ਮਿਲੀਅਨਸ ਆਫ ਡਾਲਰਸ ਬਾਹਰੋਂ ਗਏ, ਪੰਜਾਬ 'ਚ ਆ ਕੇ ਉਹਦੀ ਟੀਮ ਨੇ ਕਿਵੇਂ ਆਸ਼ੀ ਕੀਤੀ, ਕਿਵੇਂ ਪੰਜਾਬ ਦੀ ਇੱਜ਼ਤ ਦੇ ਨਾਲ ਵੀ ਖੇਡੇ ਔਰ ਪੈਸੇ ਨਾਲ ਵੀ ਖੇਡੇ, ਲੁੱਟ ਲੱਟ ਕੇ ਦੌੜ ਗਏ। ਇੱਕ ਐਮਪੀ ਭਗਵੰਤ ਮਾਨ ਜਿਹੜਾ ਅਜੇ ਵੀ ਅਹਿਸਾਸ 'ਚ ਬੈਠਾ ਹੈ, ਜਿਵੇਂ ਉਹ ਇੱਕ ਕਿਸੇ ਗਰੀਬ ਪਿੰਡ ਵਾਲੇ ਦਾ ਬੈਠਾ ਸੀ ਮੁੰਡਾ ਕਿ ਸ਼ਾਇਦ ਉਹ ਨੰਬਰਦਾਰ ਮਰ ਜਾਏ ਮੈਂ ਬਣ ਜਾ, ਉਹ ਮਰ ਜਾਏ ਮੈਂ ਬਣ ਜਾ, ਕਿ ਮੈਨੂੰ ਹੀ ਚੀਫ ਮਿਨਿਸਟਰੀ ਮਿਲ ਜਾਏ। ਕੇਜਰੀਵਾਲ ਹਰ ਚੌਥੇ ਦਿਨ ਪੰਜਾਬ 'ਚ ਤੁਰਿਆ ਹੁੰਦਾ ਹੈ। ਲੇਕਿਨ ਸਭ ਤੋਂ ਖਤਰਨਾਕ ਗੱਲ, ਇੱਕ ਪਾਸੇ ਦਿੱਲੀ ਤੱਕ ਜਾਣ ਵੇਲੇ ਵੀ ਕੇਸਰੀ ਨਿਸ਼ਾਨ ਸਾਹਿਬ ਦੀ ਕਮਾਂਡ ਥੱਲੇ ਸਿੱਖ ਪਹੁੰਚਦੇ ਨੇ, ਜਿਹੜਾ ਟਰੈਕਟਰ ਜਿਹੜਾ ਸਾਰਾ ਬੈਰੀਕੇਡ ਤੋੜ ਕੇ ਅੱਗੇ ਜਾ ਰਿਹਾ ਉਹਦੇ ਤਾਂ ਪਿੰਡਾਲਿਆਂ ਦੀ ਫੋਟੋ ਲੱਗੀ ਹੈ, ਕੇਸਰੀ ਝੰਡੇ ਨੇ। ਜਦੋਂ ਹੁਣ ਵਾਪਸ ਮੁੜਦੇ ਨੇ ਉਸ ਕਿਸਮ ਦੇ ਰਾਜੇਵਾਲ ਵਰਗੇ ਜਾਂ ਦੂਜੇ ਲੋਕ ਵੀ ਜਿਹੜੇ 26 ਜਨਵਰੀ ਤੋਂ ਬਾਅਦ ਉੱਥੇ ਕਹਿੰਦੇ ਸੀ ਇਹ ਕੇਸਰੀ ਝੰਡਾ ਲਾ ਦਿਓ, ਇਹ ਸਾਰਾ ਧਰਮ ਤੋਂ ਦਾ ਇਹਨੂੰ ਨਾ ਬਣਾਓ, ਉਹ ਵੀ ਜਦੋਂ ਵਾਪਸ ਮੁੜੇ ਨੇ ਤੇ ਉਹ ਕੇਸਰੀ ਝੰਡੇ ਹੀ ਲੱਗੇ ਹੋਏ ਨੇ ਉਹਨਾਂ ਸਾਰਿਆਂ ਦੇ। ਜਿੱਥੇ ਇਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਹੁੰਦੀਆਂ ਸੀ, ਜਿਸ ਉਹਨੇ ਮਿਸਟਰ ਮਲਕ ਨੇ ਆਪਣਾ ਉਹ ਸਾਰਾ ਜਿਹੜਾ ਸਟੋਰ ਦੇ ਦਿੱਤਾ ਹੋਇਆ ਸੀ ਇੱਕ ਵੱਡਾ ਵੇਅਰ ਹਾਊਸ, ਉਹ ਵੀ ਕਹਿ ਰਿਹਾ ਜੀ ਹਮ ਯਹਾਂ ਨਿਸ਼ਾਨ ਸਾਹਿਬ ਸਥਾਪਿਤ ਕरेंगे। ਹੁਣ ਇਸ ਸਾਰੇ ਕਿਸਾਨੀ ਅੰਦੋਲਨ ਦੇ ਦੌਰਾਨ ਸਿੱਖੀ ਸਿੰਬੋਲਿਜ਼ਮ, ਸਿੱਖੀ ਸੇਵਾ, ਸਿੱਖੀ ਪਿਆਰ, ਸਿੱਖੀ ਨਿਸ਼ਾਨ ਸਾਹਿਬ, ਇਹ ਇਸ ਦਾ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਿਹਾ। 26 ਜਨਵਰੀ ਨੂੰ ਤਾਂ ਲਾਲ ਕਿਲੇ ਤੇ ਵੀ ਚੜ੍ਹਾ ਦਿੱਤਾ ਜਾ ਕੇ ਜਗਰਾਜ ਸਿੰਘ ਨੇ। ਹੁਣ ਇਸ ਸਭ ਦੇ ਚੱਲਦਿਆਂ ਇਹਦਾ ਕਾਊਂਟਰ ਕੀ ਹੈ? ਹੁਣ ਨਿਸ਼ਾਨ ਸਾਹਿਬ ਦੀ ਜਿਹੜੀ ਹੈ ਉਹਨੂੰ ਬੇਹੁਰਮਤੀ ਕਰਨ ਤੇ ਨੌਜਵਾਨ ਖਲੋਂਦੇ ਨੇ, ਡਿਨਾਇਲ ਚੋਂ ਉਹਨਾਂ ਨੇ ਕਿਸਾਨਾਂ ਤੋਂ ਕਰਵਾ ਕੇ ਦੇਖ ਲਿਆ ਉਹਨਾਂ ਨੇ ਕਿਹਾ। ਹੁਣ ਉਹਨਾਂ ਨੇ ਉਹਦਾ ਆਲਟਰਨੇਟਿਵ ਲੱਭਿਆ ਕਿ ਵੀ ਇਹ ਕੇਜਰੀਵਾਲ ਰਾਹੀਂ ਪੰਜਾਬ ਦੇ ਵਿੱਚ ਉਹੀ ਟੋਪੀਆਂ ਜਿਹੜੀਆਂ ਗਾਂਧੀਵਾਦੀ ਪਵਾ ਕੇ ਹੱਥ 'ਚ ਤਿਰੰਗੇ ਫੜਾ ਕੇ ਔਰ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਵਾਉਂਦੇ ਆ, ਇਹ ਕਹਿਣਾ ਕਿ ਜੀ ਅਸੀਂ ਤਿਰੰਗਾ ਮਾਰਚ ਕਰ ਰਹੇ ਹਾਂ। ਪਹਿਲਾਂ ਇਹਨੇ ਪਠਾਨਕੋਟ ਕੀਤਾ, ਫਿਰ ਬਾਕੀ ਸ਼ਹਿਰਾਂ 'ਚ। ਹੁਣ ਉਹਨੇ ਟਵੀਟ ਕੀਤਾ ਹੋਇਆ अरविंद केजरीवाल ने, कल जलंधर में तिरंगा यात्रा में शामिल होऊंगा। सभी जलंधर वासियों से अपील है ज्यादा से ज्यादा संख्या में आए, हाथों में तिरंगा और मुंह में भारत माता की जय के साथ देशभक्ति के माहौल में जलंधर की सड़कों पर निकलेगी तिरंगा यात्रा। हुण जे साडे व्यूअर्स नूं याद होए
ਕਿ ਇਨਫੈਕਟ ਤਿਰੰਗਾ ਯਾਤਰਾ ਕਨਸੈਪਟ ਹੀ ਆਰਐਸਐਸ, ਜਿਨ੍ਹਾਂ ਨੇ ਆਪਣੇ ਨਾਗਪੁਰ ਦੇ ਹੈੱਡਕੁਆਰਟਰ ਤਾਂ ਅੱਜ ਤੋਂ 15 ਸਾਲ ਪਹਿਲਾਂ ਤੱਕ ਤਿਰੰਗਾ ਲਾਇਆ, ਇਹਨੂੰ ਮੰਨਦਾ ਹੀ ਨਹੀਂ ਤਿਰੰਗੇ ਨੂੰ। ਉਹ ਤਾਂ ਆਪਣਾ ਪੀੜਾ ਉਹਨਾਂ ਨੇ ਜਿਹੜਾ ਤਵਾਜਾ ਹੈ ਉਸ ਓਮ ਵਾਲਾ ਉਹ ਲਹਿਰਾਉਂਦੇ ਨੇ। ਪਰ ਬਾਅਦ ਚ ਉਹਨਾਂ ਨੇ ਦੇਖਿਆ ਕਿ ਵੀ ਜਿਹੜੇ ਭਾਰਤ ਮਾਤਾ ਕੀ ਜੈ ਨਹੀਂ ਕਹਿੰਦੇ, ਸਿੱਖ ਵੀ ਨਹੀਂ ਕਹਿੰਦੇ। ਸਾਡੇ ਲਈ ਕੋਈ ਮਾਤਾ ਮੂਤਾ ਨਹੀਂ ਹੈ, ਅਸੀਂ ਇੱਕ ਰੱਬ 'ਚ ਯਕੀਨ ਰੱਖਣ ਵਾਲੇ ਲੋਕ ਹੈ। ਅਸੀਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ ਕਿ ਉਹਦਾ ਖਾਲਸਾ ਫਤਿਹ ਉਹਦੀ ਹੈ, ਮਾਤਾ ਤੁਹਾਡੀ ਹੋਏਗੀ। ਲੇਕਿਨ ਉਹਨਾਂ ਨੇ ਕਿਵੇਂ ਉਸ ਸਾਰੇ ਨੂੰ ਨੈਸ਼ਨਲਿਜ਼ਮ ਦੇ ਨਾਲ ਜੋੜਿਆ, ਆਰਐਸਐਸ ਦਾ ਜੋੜ ਹੀ ਰਿਹਾ ਸੀ। ਹੁਣ ਇਹ ਖਤਰਨਾਕ ਕਿਸਮ ਦਾ ਬਾਣੀਆ ਕੇਜਰੀਵਾਲ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਤਿਰੰਗਾ ਯਾਤਰਾ ਦੇ ਨਾਂ ਥੱਲੇ ਇੱਕ ਪਾਸੇ ਤਿਰੰਗੇ ਨੂੰ ਪ੍ਰਮੋਟ ਕਰ ਰਿਹਾ, ਹਿੰਦੂਤਵਾ ਦਾ ਰਾਸ਼ਟਰਵਾਦ, ਨਾਲ ਭਾਰਤ ਮਾਤਾ ਕੀ ਜੈ ਨੂੰ ਪ੍ਰਮੋਟ ਕਰ ਰਿਹਾ। ਸੋ ਅਸੀਂ ਇਹ ਗੱਲ ਭਾਈ ਗਜਿੰਦਰ ਸਿੰਘ ਦਲ ਖਾਲਸਾ ਨੇ ਵੀ ਨੋਟਿਸ ਕੀਤੀ, ਉਹਨਾਂ ਨੇ ਵੀ ਇੱਕ ਲਿਖਤ ਲਿਖੀ ਸੀ 2 ਦਿਨ ਪਹਿਲਾਂ। ਔਰ ਮੈਂ ਸਮਝਦਾ ਵੀ ਇਹਨਾਂ ਨੂੰ ਚੈਲੰਜ ਹੋਣਾ ਚਾਹੀਦਾ ਹੈ ਬਾਈ ਐਨੀ ਮੀਨਸ ਪੋਸੀਬਲ। ਇਹ ਗੱਲ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ। ਇੱਕ ਅੱਧੀ ਵਾਰੀ ਜਦੋਂ ਤੱਕ ਇਹ ਤਿਰੰਗੇ ਛੱਡ ਕੇ ਦੌੜੇ ਨਾ ਉੱਥੋਂ ਹੱਥਾਂ ਚੋਂ, ਉਦੋਂ ਤੋਂ ਇਹਨਾਂ ਨੇ ਚੈਨ ਨਹੀਂ ਲੈਣਾ। ਨਹੀਂ ਤਾਂ ਇਹ ਬਹੁਤ ਖਤਰਨਾਕ ਖੇਲ ਜਿਹੜੀ ਹੈ ਆਰਐਸਐਸ ਦੀ ਹੈ ਪੰਜਾਬ ਦੀ, ਜਿਹਨੂੰ ਇਹ ਕੇਜਰੀਵਾਲ ਅੱਗੇ ਤੋੜ ਰਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸਾਨ ਮੋਰਚੇ ਦੀ ਫਤਹ ਨੇ ਹਰਿਆਣੇ ਦੇ ਜਾਟ ਕਿਸਾਨਾਂ ਨੂੰ ਸਿੱਖਾਂ ਦੇ ਕਾਫੀ ਨੇੜੇ ਲੈ ਆਂਦਾ ਹੈ। ਸੋ ਹਰਿਆਣੇ ਦੀ ਖਾਪ ਪੰਚਾਇਤ ਦੇ ਲੀਡਰ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਪੰਜਾਬ ਦੇ ਕਿਸਾਨਾਂ ਨਾਲ ਗੱਲਬਾਤ ਕਰਕੇ SYL ਕਨਾਲ ਦਾ ਮੁੱਦਾ ਵੀ ਹੱਲ ਕਰ ਲਵਾਂਗੇ। ਸੋ ਖਬਰਦਾਰ ਪੰਜਾਬੀਓ, ਆਪਣੀ ਦਰਿਆ ਦਿੱਲੀ ਵਿੱਚ ਕਿਤੇ ਹੁਣ SYL ਕਨਾਲ ਵੀ ਹਰਿਆਣੇ ਦੀ ਝੋਲੀ 'ਚ ਨਾ ਪਾ ਦਿਓ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਰਨਾ ਪਾਈ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬ ਦੀ ਕਿਸਾਨੀ ਬਾਰੇ, ਕਿਉਂਕਿ ਕਿਸਾਨ ਲਫ਼ਜ਼ ਲਈ ਜੱਟ ਲਫ਼ਜ਼ ਵੀ ਇਸਤੇਮਾਲ ਕੀਤਾ ਜਾਂਦਾ ਹੈ, ਇਹਨੂੰ ਜਾਤੀ ਸੂਚਕ ਨਹੀਂ ਮੰਨਣਾ ਚਾਹੀਦਾ। ਕਿਉਂਕਿ ਜਦੋਂ ਮੈਂ ਬਾਬਾ ਫਰੀਦਗੰਜ ਸ਼ੱਕਰ ਜਿਹੜੇ ਗੁਰੂ ਨਾਨਕ ਸਾਹਿਬ ਤੋਂ ਵੀ 250 ਸਾਲ ਪਹਿਲਾਂ ਹੋਏ ਨੇ, ਉਹਨਾਂ ਦਾ ਇਹ ਸ਼ਲੋਕ ਦੁਹਰਾਉਂਦਾ ਹੈ ਕਿ ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ, ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਕਿ ਭਾਈ ਜੇ ਤੁਸੀਂ ਕਿੱਕਰ ਬੀਜਿਆ, ਜੱਟ ਨੇ ਕਿਸਾਨ ਨੇ, ਤੇ ਉਹ ਬਿਜੌੜ ਦੀਆਂ ਦਾਖਾਂ ਉਸ ਚੋਂ ਭਾਲੇ ਨਹੀਂ ਹੋਏਗਾ। ਐਵੇਂ ਜੇ ਉਹਨੇ ਉਨ ਕੱਤੀ ਹੈ ਤਾਂ ਉਹਨੂੰ ਰੇਸ਼ਮ ਵਸੂਲ ਨਹੀਂ ਹੋਏਗਾ, ਉਨ ਨਹੀਂ ਮਿਲੇਗੀ। ਸੋ ਜ਼ਾਹਰ ਹੈ ਕਿ ਵੀ ਇਹ ਟਰਮ ਸਾਡੇ ਉਸ ਖਿੱਤੇ ਦੇ ਵਿੱਚ ਕਿਸਾਨ ਔਰ ਜੱਟ ਇਹ ਸਿਨੋਨਿਮਸ ਲਫ਼ਜ਼ ਨੇ। ਇਹਨੂੰ ਕਿਸੇ ਜ਼ਾਤ ਅਭਿਮਾਨ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਸਿੱਖੀ 'ਚ ਤਾਂ ਵੈਸੇ ਹੀ ਇਹਦੀ ਕੋਈ ਥਾਂ ਨਹੀਂ ਹੈ, ਪਰ ਮੈਂ ਈਵਨ ਕਲਚਰਲੀ ਵੀ ਗੱਲ ਕਰਦਾ। ਹੁਣ ਇੱਕ ਜਿਹੜੀ ਕਹਾਵਤ ਹੈ ਕਿ ਜੱਟ ਗੰਨਾ ਨਾ ਦੇ ਰੂੜੀ ਦੇ। ਹੁਣ ਗੰਨਾ ਤੁਸੀਂ ਧੌਂਸ ਨਾਲ ਤੋੜਦੇ ਹੋ, ਚੋਰੀ ਤੋੜਦੇ ਹੋ ਜਾਂ ਲੁਕ ਛਿਪ ਕੇ, ਉਹਨੂੰ ਲੱਗਦਾ ਵੀ ਇਹ ਬਰਬਾਦੀ ਹੈ। ਪਰ ਜਦੋਂ ਉਹ ਪੂਰੀ ਜੈਨਰੋਸਿਟੀ ਚ ਆਉਂਦਾ ਹੈ, ਦਰਿਆਦਿਲੀ ਚ ਆਉਂਦਾ ਹੈ, ਉਹ ਤੁਹਾਨੂੰ ਗੁੜ ਦੀ ਰੋੜੀ ਗਿਫਟ ਕਰਦਾ ਹੈ ਜਿਹਦੇ ਚ ਕਿੰਨੇ ਗੰਨਿਆਂ ਦਾ ਉਹਦੇ ਚ ਰਸ ਚੁੜਿਆ ਹੁੰਦਾ ਹੈ, ਉਹ ਕਿੰਨੀ ਮਿਹਨਤ ਚ ਉਹਦਾ ਗੁੜ ਬਣਿਆ, ਉਹ ਦੇ ਦਿੰਦਾ ਹੈ। ਹੁਣ ਬੇਸ਼ੱਕ ਜਦੋਂ ਅਸੀਂ ਕਿਸਾਨ ਮੂਵਮੈਂਟ ਦੀਆਂ ਪ੍ਰਾਪਤੀਆਂ ਵੱਲ ਦੇਖਦੇ ਹਾਂ, ਚਲੋ ਕਾਨੂੰਨ ਵਾਪਸ ਹੋਣਾ ਇੱਕ ਕਾਨੂੰਨੀ ਪ੍ਰਾਪਤੀ, ਗੁੱਡਵਿਲ, ਕਿ ਇਹ ਵੀ ਹੈ ਕਿ ਜੀ ਅਸੀਂ ਦਿੱਲੀ ਵੀ ਜਿੱਤੀ ਤੇ ਦਿਲ ਵੀ ਜਿੱਤੇ। ਵੈਸੇ ਦਿੱਲੀ ਜਿੱਤੀ ਨਹੀਂ ਹੈ,
ਇਹ ਦੱਸ ਦਿੱਤਾ ਹੈ ਦਿੱਲੀ ਨੂੰ ਕਿ ਭਾਈ ਅਸੀਂ ਹੈਗੇ ਹਾਂ, ਚੈਲੰਜ ਕੀਤਾ ਇਫੈਕਟਿਵਲੀ। ਲੇਕਿਨ ਦੂਸਰਾ ਪੱਖ ਜਿਹੜਾ ਅਸੀਂ ਖਾਸ ਤੌਰ ਤੇ ਹਰਿਆਣਾ ਜਾਂ ਵੈਸਟਰਨ ਯੂਪੀ ਦੇ ਆਮ ਲੋਕ, ਖਾਸ ਤੌਰ ਤੇ ਜਾਟ, ਜਿਨ੍ਹਾਂ ਨੇ ਸਿੱਖਾਂ ਨੂੰ ਕਲੋਜ਼ਲੀ ਦੇਖਿਆ, ਉਹ ਐਡਮਾਇਰਰ ਬਣੇ। ਹੁਣ ਉਸ ਸਾਰੇ ਚੋਂ ਜਿਹੜਾ, ਜਿਵੇਂ ਮੈਂ ਕਿਹਾ ਵੀ ਅਸੀਂ ਬਹੁਤ ਵਾਰ ਜਦੋਂ ਜੈਨਰਸ ਹੁੰਦੇ ਆ ਤੇ ਇੰਨੇ ਕੁ ਜੈਨਰਸ ਹੁੰਦੇ ਆ ਕਿ ਸਾਨੂੰ ਭੁੱਲ ਜਾਂਦਾ ਹੈ ਵੀ ਸਾਡੇ ਹਿੱਤ ਕੀ ਨੇ। ਇਹ ਠੀਕ ਹੈ ਕਿ ਕਿਸੇ ਦੇ ਲਈ ਕੁਰਬਾਨੀ ਕਰਨ ਦੀ ਦਾ ਮਾਦਾ ਸੱਚ, ਹੱਕ, ਇਨਸਾਫ ਲਈ ਉਹ ਗੁਰੂ ਨੇ ਸਾਡੇ 'ਚ ਭਰਿਆ ਹੋਇਆ, ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ ਕਿ ਆਪਣੇ ਹਿੱਤਾਂ ਨੂੰ ਮਹਿਫੂਜ਼ ਰੱਖਣਾ ਵੀ ਬੜਾ ਜ਼ਰੂਰੀ ਹੈ। ਔਰ ਹੁਣ ਜਿਵੇਂ ਅਸੀਂ ਦੇਖਦੇ ਹਾਂ ਵੀ ਬੇਸ਼ੱਕ ਖਬਰਾਂ ਦੇ ਹਵਾਲੇ ਨਾਲ ਅੱਜ ਸਾਰੇ ਚਰਚਾ ਹੈ ਕਿ ਜੀ ਜਿਹੜੀ ਸਿੱਟ ਬਣਾਈ ਸੀ ਸਪੈਸ਼ਲ ਇਨਵੈਸਟੀਗੇਟਿਵ ਟੀਮ ਲਖੀਮਪੁਰ ਖੀਰੀ ਦੇ, ਉਸ ਜਿਹਦੇ 'ਚ ਕਿ ਵਹੀਕਲਸ ਨੂੰ ਹਥਿਆਰ ਬਣਾ ਕੇ ਦਰੜ ਦਿੱਤਾ ਸੀ, ਉਸ ਸਿੱਟ ਨੇ ਕਿਹਾ ਜੀ ਕਿ ਇਹ ਪ੍ਰੀ ਕਨਸੀਵਡ ਸਾਜ਼ਿਸ਼ ਸੀ। ਔਰ ਜਿਹੜਾ ਉਹ ਟੈਣੀ ਕਿ ਕੌਣ ਹੈ, ਉਸ ਦੇ ਮੁੰਡੇ ਨੂੰ ਉਹਦੇ ਲਈ ਜ਼ਿੰਮੇਵਾਰ, ਔਰ ਹੋਰ ਵੀ ਲੰਬੀ ਲਿਸਟ ਹੈ। ਸੋ ਇਹ ਤਾਂ ਬੜੀ ਚਰਚਾ, ਨਿਕਲਣ ਕਰਨਾ ਕੁਝ ਨਹੀਂ ਹੈ ਅਲਟੀਮੇਟਲੀ। ਲੇਕਿਨ ਇਹ ਹੋ ਗਿਆ ਜੀ, ਦੇਖੋ ਕਿਸਾਨ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਗਿਣਮਿਤ ਕੇ ਸਾਜ਼ਿਸ਼ ਕੀਤੀ। ਪਰ ਇਸ ਸਾਰੇ ਦੇ ਨਾਲ ਇਹ ਵੀ ਹੈ ਕਿ ਜੀ ਜਿਵੇਂ ਹੁਣ ਹਰਿਆਣੇ ਦੇ ਵਿੱਚੋਂ ਜਿੱਥੋਂ ਜਿੱਥੋਂ ਇਹ ਕਿਸਾਨ ਵਾਪਸ ਮੁੜਦੇ ਆ ਲੰਘੇ, ਉਹਨਾਂ ਨੇ ਬੜਾ ਸਵਾਗਤ ਕੀਤਾ। ਔਰ ਉਸ ਸਾਰੇ ਦੇ ਵਿੱਚ ਉਹਨਾਂ ਨੇ ਨਾਓ ਵੀ ਹੈਵ ਲਾਈਫ ਲੌਂਗ ਫਰੈਂਡਸ ਇਨ ਪੰਜਾਬ ਹਰਿਆਣਾ ਰੈਜ਼ੀਡੈਂਟਸ, ਉਹਨਾਂ ਨੇ ਕਿਹਾ ਜੀ ਅਸੀਂ ਇੰਨੀਆਂ ਸਾਂਝਾਂ ਹੋ ਗਈਆਂ, ਹੁਣ ਨੰਬਰ ਵੀ ਅਸੀਂ ਲੈ ਲਏ ਨੇ, ਸਾਡੇ ਬੱਚਿਆਂ ਦੇ ਵਿਆਹ ਤੇ ਵੀ ਆਉਣਗੇ, ਅਸੀਂ ਵੀ ਉਹਨਾਂ ਦੇ ਜਾਵਾਂਗੇ। ਹੁਣ ਇਸ ਸਾਰੇ ਦੇ ਵਿੱਚ ਮੇਰੀ ਨਜ਼ਰ ਖੱਪ ਜਾਂ ਖਾਪ ਇਹਨੂੰ ਕਹਿੰਦੇ ਨੇ ਪੰਚਾਇਤਾਂ, ਇਹ ਬੜਾ ਪੁਰਾਣਾ ਸਿਸਟਮ ਹੈ ਖਾਪ ਪੰਚਾਇਤਾਂ ਦਾ। ਇਹਨਾਂ ਦੇ ਰਕੇਸ਼ ਟਕੈਤ ਦੇ ਕਹਿਣ ਮੁਤਾਬਕ ਅੰਗਰੇਜ਼ਾਂ ਨੇ 100 ਸਾਲ ਇਹਨੂੰ ਬੈਨ ਕਰ ਦਿੱਤਾ ਸੀ। ਹਾਲਾਂਕਿ ਇਹ ਨੋਟੋਰੀਅਸ ਵੀ ਨੇ, ਹੁੱਕਾ ਪਾਣੀ ਬੰਦ ਕਰਨ ਦੇ ਫਤਵੇ ਵੀ ਇਹਨਾਂ ਦੇ ਹੁੰਦੇ ਨੇ, ਲੇਕਿਨ ਇਹ ਇੱਕ ਸੰਗਠਨ ਹੈ ਜਿਹੜਾ ਇੰਡੀਜਨਸ ਹੈ, ਦੇਸੀ ਹੈ। ਔਰ ਖੱਪ ਲੀਡਰ ਸੇਜ਼ ਪੰਜਾਬ ਹਰਿਆਣਾ ਫਾਰਮਰਸ ਕੈਨ ਫਾਈਂਡ ਵੇ ਆਊਟ ਔਨ SYL2। ਹੁਣ ਖੱਪ ਲੀਡਰ ਕਹਿ ਰਿਹਾ ਜੀ ਕਿ ਅਸੀਂ ਹੁਣ ਇੰਨੇ ਕਲੋਜ਼ ਆ ਗਏ ਹਾਂ ਕਿ ਅਸੀਂ ਪੰਜਾਬ ਔਰ ਹਰਿਆਣੇ ਦੇ ਕਿਸਾਨ ਜਿਹੜੇ ਨੇ ਉਹ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ ਨੂੰ ਵੀ ਹੱਲ ਕਰ ਲੈਣਗੇ। ਫਾਰਮਰਸ ਆਫ ਹਰਿਆਣਾ ਐਂਡ ਪੰਜਾਬ who are overjoyed over the fulfillment of their demand for withdrawal of 3 farm laws have stated that they could also find an amicable solution to the long pending issue of Satluj Yamuna link canal. Punjab farmers on their back home from Delhi borders are hopeful of the resolution of the issue. और इसका मतलब भी कुछ ना कुछ उन्होंने कईयां नूं जिहड़ा वो चाटे ला लिया। द संगवान खाप प्रधान सोमवीर संगवान, who is independent MLA from Charkhi Dadri Assembly segment, said they had called a meeting of the Khap Panchayat at Kitlana Toll Plaza in Pawani on January 2nd to discuss various issues. भी असी उस टोल प्लाजे से 2 जनवरी को सदी है। The meeting will be attended by Meghalaya Governor Satyapal Malik। ਹੁਣ ਉਹੀ ਸਤਪਾਲ ਮਲਿਕ ਜਿਹਨੇ ਸਿੱਖਾਂ ਦੇ ਦਿਲ ਜਿੱਤੇ ਨੇ, ਮੋਦੀ ਨੂੰ ਕਹਿ ਕੇ ਕਿ ਭਾਈ ਇਹ ਭੁੱਲਣ ਵਾਲੇ ਨਹੀਂ, ਇੰਦਰਾ ਗਾਂਧੀ ਨੂੰ ਨਹੀਂ ਉਹਨਾਂ ਨੇ ਛੱਡਿਆ, ਡਾਇਰ ਨੂੰ ਨਹੀਂ ਸੀ ਛੱਡਿਆ ਤੈਨੂੰ, ਉਹ ਉੱਥੇ ਆ ਰਿਹਾ ਸਤਿਆਪਾਲ ਮਲਿਕ। ਬਿਸਾਈਡਸ ਆਲ ਪ੍ਰੋਮੀਨੈਂਟ SKM ਲੀਡਰ, ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਆ ਰਹੇ ਨੇ। ਹੀ ਸੈਡ ਦੇ ਵੁੱਡ ਟੇਕ ਇਨੀਸ਼ੀਏਟਿਵ ਫॉर द रेजोल्यूशन ऑफ SYL इशू ऑन सोशल लेवल। ਹੁਣ ਇਹ ਸੋਸ਼ਲ ਤਾਂ ਇਸ਼ੂ ਹੀ ਨਹੀਂ ਹੈ, ਜਾਂ ਇਹ ਇਸ਼ੂ ਹੀ ਕੋਈ ਹਰਿਆਣੇ ਨਾਲ ਤਾਂ ਸੰਬੰਧਿਤ ਹੀ ਨਹੀਂ ਹੈ। ਗੱਲ ਤਾਂ ਵਾਟਰ ਰਾਈਟਸ ਹੈ, ਰਾਈਪੇਰੀਅਨ ਰਾਈਟਸ ਦੇ ਥੱਲੇ ਆਲਰੇਡੀ ਹਰਿਆਣਾ ਪੰਜਾਬ ਦਾ 3.5 ਮਿਲੀਅਨ ਏਕੜ ਫੁੱਟ ਪਾਣੀ ਲੈ ਰਿਹਾ ਹੈ, ਨਾ ਹੀ ਇਹਨਾਂ ਦੇ ਕੋਲ ਕੋਈ ਅਥਾਰਟੀ ਹੈ ਕਿ ਉਹਨੂੰ ਕਰਨ ਦਾ। ਜੇ ਪੰਜਾਬ ਦੇ ਸਤਲੁਜ ਔਰ ਬਿਆਸ ਦਾ ਪਾਣੀ ਉਹਨਾਂ ਨੇ ਯਮੁਨਾ 'ਚ ਪਾਣਾ ਤੇ ਫਿਰ ਜਿਹੜਾ ਯਮੁਨਾ ਦਾ ਪਾਣੀ ਹੈ ਉਹਦਾ ਵੀ ਹੱਕ ਪੰਜਾਬ ਨੂੰ ਦੇ ਦੇਣ। ਸੋ ਮੈਂ ਸਮਝਦਾ ਵੀ ਮੈਨੂੰ ਇਹ ਫੀਅਰ ਹੈ ਕਿ ਜਿਸ ਕਿਸਮ ਦਾ ਮਾਹੌਲ ਬਣਿਆ ਹੋਇਆ ਹੈ, ਲੈ ਲੈ ਯਾਰ ਕੋਈ ਨਹੀਂ, ਤੇਰੇ ਲਈ ਸਿਰ ਵੀ ਹਾਜ਼ਰ ਹੈ, ਲੈ ਜਾ ਪਾਣੀ ਕੀ, ਤੂੰ ਸਾਡੀ ਮਿੱਟੀ ਵੀ ਚੁੱਕ ਕੇ ਲੈ ਜਾ, ਇਹ ਸਾਡਾ ਕਰੈਕਟਰ ਹੈਗਾ। ਉਹ ਗੰਨਾ ਨਾ ਦੇ ਰੋੜੀ ਦੇ ਵਾੜਾ, ਔਰ ਇਸ ਤੋਂ ਬਚਣ ਦੀ ਲੋੜ ਹੈ। ਔਰ ਜਿਵੇਂ ਅਸੀਂ ਅੱਜ ਸ਼ੁਰੂ 'ਚ ਹੀ ਦੱਸਿਆ ਸੀ ਕਿ ਅੱਜ ਪੋਹ ਦਾ ਮਹੀਨਾ ਹੈ। ਬੇਸ਼ੱਕ ਅਕਸਰ ਜਦੋਂ ਮੈਂ ਇਹ ਕਿਹਾ ਕਿ ਵੀ ਸਾਡਾ ਪੰਜਾਬ ਇੰਨਾ ਕੁ ਖੂਬਸੂਰਤ ਹੈ, ਕੁਦਰਤ ਮਿਹਰਬਾਨ ਹੈ ਕਿ 6 ਰੁੱਤਾਂ ਨੇ ਔਰ ਡਿਸਟਿੰਕਟ 6 ਜਿਹੜੇ ਨੇ ਵੈਦਰ ਹੁੰਦੇ ਨੇ। ਔਰ ਇੱਕ ਦੋ ਨੇ ਉਦੋਂ ਪੁੱਛਿਆ ਵੀ, ਮੈਨੂੰ ਵੀ ਇਗਨੋਰ ਮੈਂ ਕੀਤਾ ਜਾਂ ਮੈਨੂੰ ਨਜ਼ਰਾਂ 'ਚੋਂ ਨਹੀਂ ਗੁਜ਼ਰਿਆ। ਉਹ ਕਹਿੰਦਾ ਜੀ 6 ਕਿਵੇਂ ਹੋਈਆਂ ਕਿ ਵੀ ਰੁੱਤਾਂ ਤਾਂ ਉਹੀ ਨੇ, ਗਰਮੀ ਹੈ, ਬਰਸਾਤ ਹੈ, ਸਰਦੀ ਹੈ ਤੇ ਬਸੰਤ ਹੈ। ਫਿਰ ਮੈਨੂੰ ਲੱਗਾ ਵੀ 6 ਰੁੱਤਾਂ ਅਸੀਂ ਪੜ੍ਹਦੇ ਵੀ ਰਹੇ ਔਰ ਘਰਾਂ 'ਚ ਵੀ ਗੱਲਾਂ ਹੁੰਦੀਆਂ ਸੀ।
ਗੁਰੂ ਅਰਜਨ ਸਾਹਿਬ ਦੇ ਜਿਹੜੇ ਇੱਕ ਉਹਨਾਂ ਦੀ ਬਾਣੀ ਹੈ ਕਿ ਸ਼ਲੋਕ ਰੁੱਤੀ, ਅੱਛਾ ਉਹਨਾਂ 'ਚ ਉਹਨਾਂ ਨੇ 6 ਰੁੱਤਾਂ ਬਿਆਨੀਆਂ ਨੇ, ਉਹਨਾਂ ਦੇ ਨਾਮ ਵੀ ਲਿਖੇ ਨੇ। ਔਰ ਨਾਲ ਦੀ ਨਾਲ ਮੂਲ ਨਾਨਕਸ਼ਾਹੀ ਕੈਲੰਡਰ ਜਿਹੜਾ 2003 'ਚ ਪੰਥ ਨੇ ਕਬੂਲ ਕੀਤਾ, ਭਾਵੇਂ ਹਿੰਦੂ ਤਵੀਆਂ ਨੇ ਕਿਵੇਂ ਪ੍ਰਭਾਵਿਤ ਕਰਕੇ ਉਸ ਦੀ ਉਹਨਾਂ ਨੇ ਮਿਕਸ ਵੈਜੀਟੇਬਲ ਬਣਾ ਦਿੱਤੀ ਔਰ ਹੌਲੀ ਹੌਲੀ ਬਿਕਰਮੀ ਕੈਲੰਡਰ ਦਾ ਨਾਂ ਹੀ ਨਾਨਕਸ਼ਾਹੀ ਰੱਖ ਦਿੱਤਾ ਹੈ। ਅੱਛਾ ਔਰ ਉਹਦੇ 'ਚ ਪਹਿਲਾਂ ਮੈਂ ਇਹ ਦੱਸਦੇ ਹਾਂ ਕਿ ਇਹ ਉਸ ਸ਼ਲੋਕ ਰੁੱਤੀ ਦੇ ਵਿੱਚ 2-2 ਮਹੀਨਿਆਂ ਤੇ ਬੇਸਡ ਜਿਹੜੀਆਂ ਰੁੱਤਾਂ ਨੇ ਪੰਜਾਬ 'ਚ, ਕਿਉਂਕਿ ਇੱਕ ਮਾਰਕਡ ਚੇਂਜ ਹੁੰਦੀ ਹੈ, ਤੁਸੀਂ ਦੇਖ ਰਹੇ ਹੁੰਦੇ ਹੋ ਚੇਂਜ। ਉਹਦੇ 'ਚ ਜਿਹੜਾ ਮੱਘਰ ਦਾ ਮਹੀਨਾ ਬੀਤਿਆ ਤੇ ਪੋਹ ਦਾ ਮਹੀਨਾ ਅੱਜ ਸ਼ੁਰੂ ਹੋਇਆ, ਉਸ ਦਾ ਨਾਂ ਹੈ ਸਿਸੀਅਰ। ਅੱਛਾ ਮਾਘ ਤੇ ਫੱਗਣ ਜਿਹੜੇ ਨੇ ਉਹ ਨੇ ਹਿਮਕਰ। ਹਾਲਾਂਕਿ ਅਸੀਂ ਸਾਰੇ ਹੀ ਵਿੰਟਰ ਦੇ ਖਾਤੇ 'ਚ ਪਾਏ ਹੁੰਦੇ ਨੇ, ਕਿਉਂਕਿ ਆਲਰੇਡੀ ਜਿਹੜੇ ਚੇਤ ਵਿਸਾਖ ਇਹ ਬਸੰਤ ਦੇ ਮਹੀਨੇ ਨੇ, ਜੇਠ ਹਾੜ ਇਹ ਗਰਮੀ ਦੇ ਮਹੀਨੇ ਦੇ ਲਈ ਗ੍ਰੀਖਮ ਲਫ਼ਜ਼ ਹੈ ਸ਼ਲੋਕ ਰੁੱਤੀ 'ਚ। ਅੱਛਾ ਸਾਵਣ ਭਾਦੋ ਬਰਸਾਤ, ਜਿਹਨੂੰ ਬਰਸ ਦਾ ਨਾਂ ਦਿੱਤਾ ਹੈ। ਅੱਸੂ ਕੱਤਕ ਸਰਦ, ਹੁਣ ਅੱਸੂ ਦੇ ਮਹੀਨੇ ਜਿਹੜਾ ਆਲਮੋਸਟ ਮਿਡ ਅਕਤੂਬਰ ਹੁੰਦਾ ਹੈ, ਬਿਗਨਿੰਗ ਅਕਤੂਬਰ ਹੁੰਦਾ ਹੈ, ਉਹਦੇ 'ਚ ਤੁਸੀਂ ਦੇਖੋਗੇ ਕਿ ਸਰਦੀ ਦੀ ਟੈਂਪਰੇਚਰ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਹੈ, ਪਰ ਸਰਦੀ ਪੂਰੀ ਨਹੀਂ ਹੁੰਦੀ। ਕੱਤਕ ਤੱਕ ਪਹੁੰਚਦੇ ਆ ਸਰਦੀ ਤੁਹਾਨੂੰ ਮਹਿਸੂਸ ਹੁੰਦੀ ਹੈ। ਮੱਘਰ ਪੋਹ ਦੇ ਮਹੀਨੇ 'ਚ ਸਸੀਅਰ, ਜਿਵੇਂ ਹੁਣ ਅਸੀਂ ਲੰਘ ਰਹੇ ਹਾਂ ਅੱਜ ਪੋਹ ਦਾ, ਇੱਥੇ ਵੀ ਤੁਸੀਂ ਦੇਖੋਗੇ ਕਿ ਭਾਈ ਅਜੇ ਨਹੀਂ। ਯਾਰ ਪੰਜਾਬ 'ਚ ਵੀ ਜਦੋਂ ਤੁਸੀਂ ਵੈਦਰ ਪੁੱਛੋਗੇ ਕਹਿੰਦੇ ਨਹੀਂ ਅਜੇ ਸਨ ਨਹੀਂ ਹੈ, ਟੋਲਰੇਬਲ ਹੈ। ਲੇਕਿਨ ਜਿਹੜੇ ਮਾਘ ਫੱਗਰ ਨੇ ਹਿਮਕਰ, ਹਿਮ ਬਰਫ਼ ਨੂੰ ਕਹਿੰਦੇ ਨੇ। ਹੁਣ ਜੇ ਤੁਸੀਂ ਪੰਜਾਬ ਦਾ ਓਵਰਆਲ ਲੈਂਡਸਕੇਪ ਦੇਖੋ, ਅਸੀਂ ਭੁੱਲ ਜਾਂਦੇ ਹਾਂ ਕਿ ਹਿਮਾਚਲ ਹਿਲਸ ਜਿਹੜੀਆਂ ਧੌਲਾਧਾਰ ਉਹ ਵੀ ਪੰਜਾਬ 'ਚ ਸੀ। ਜੇ ਤੁਸੀਂ ਲਹਿੰਦੇ ਪੰਜਾਬ ਵੱਲ ਦੇਖੋ ਤੇ ਰਾਵਲਪਿੰਡੀ, ਜਿਸ ਨੂੰ ਕਹਿੰਦੇ ਉਸ ਏਰੀਆ ਨੂੰ ਪੋਠੋਹਾਰ ਨੇ, ਪੋਠੋਹਾਰ ਪਠਾਰ ਤੋਂ ਬਣਿਆ, ਪਠਾਰ ਪਹਾੜ ਨੂੰ ਕਹਿੰਦੇ ਨੇ। ਔਰ ਮਰੀ ਹਿਲਸ ਔਰ ਐਬਟਾਬਾਦ, ਉਹ ਸਾਰੇ ਉੱਥੇ ਜੇ ਤੁਸੀਂ ਦੇਖੋਗੇ ਤਾਂ ਫਿਰ ਜਿਹੜਾ ਅੱਸੂ ਕੱਤਕ ਤੋਂ ਬਾਅਦ ਇਹ ਸਿਸੀਅਰ ਔਰ ਹਿਮਕਰ ਜਿਹੜੀਆਂ ਨੇ, ਹਿਮ ਬਰਫ਼ ਨੂੰ ਕਹਿੰਦੇ ਨੇ, ਇਸ ਲਈ ਹਿਮਾਲਿਆ, ਹਿਮਾਲਿਆ ਜਿੱਥੇ ਬਰਫ਼ ਦਾ ਪਹਾੜ ਹੈ। ਸੋ ਮੈਂ ਰਾਗ ਤੁਖਾਰੀ ਦੇ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਦਾ ਪੋਹ ਮਹੀਨੇ ਬਾਰੇ ਉਹਨਾਂ ਦਾ ਫਰਮਾਨ ਹੈ ਉਹ ਮੈਂ ਬਰੀਫ ਚ ਡਿਸਕਸ ਕਰਦਾ। ਪੋਖ ਤੁਖਾਰ ਪੜੈ ਵਣ ਤ੍ਰਿਣ ਰਸ ਸੋਖੈ, ਆਵਤ ਕੀ ਨਾਹੀ ਮਨ ਤਨ ਵਸੈ ਮੁਖੇ, ਮਨ ਤਨ ਰਵ ਰਿਹਾ ਜਗ ਜੀਵਨ, ਗੁਰ ਸ਼ਬਦੀ ਰੰਗ ਮਾਣੀ, ਅੰਡਜ ਜੇਰਜ ਸੇਤਜ ਉਤਪੁਜ, ਘਟ ਘਟ ਜੋਤ ਸੁਮਾਣੀ। ਗੁਰੂ ਸਾਹਿਬ ਕਹਿੰਦੇ ਨੇ ਪੋਖ, ਪੋਹ ਦਾ ਮਹੀਨਾ ਆ ਗਿਆ। ਤੁਖਾਰ ਹੁੰਦਾ ਕੋਰਾ ਪੈਣਾ। ਤੁਸੀਂ ਸਵੇਰੇ ਉੱਠੋ, ਪੰਜਾਬ 'ਚ ਕਿਵੇਂ ਹੁੰਦਾ ਕੋਰਾ ਜੰਮਿਆ ਹੁੰਦਾ ਸੀ ਕਿ ਇਸ ਪੋਹ ਦੇ ਮਹੀਨੇ ਦੇ ਵਿੱਚ ਕੋਰਾ ਪਿਆ ਹੋਇਆ। ਔਰ ਜਿਹੜਾ ਮੌਸਮ ਹੁੰਦਾ ਹੈ, ਜਿੰਨੇ ਰੁੱਖ ਨੇ, ਦਰਖਤ ਨੇ, ਉਹਨਾਂ ਵਿਚਲਾ ਰਸ ਚੂਸਿਆ ਜਾਂਦਾ। ਵਣ ਤ੍ਰਿਣ ਰਸ ਸੁੱਖ ਹੈ ਕਿ ਉਸ ਨੂੰ ਐਬਜ਼ੌਰਬ ਕਰ ਰਿਹਾ ਇਹ ਕੋਰਾ, ਇਹ ਪੋਹ ਦਾ ਮਹੀਨਾ। ਆਵਤ ਕੀ ਨਾਹੀ ਮਨ ਤਨ ਵਸੈ ਮੁਖੇ, ਕਿ ਹੇ ਮੇਰੇ ਪਿਆਰੇ ਤੂੰ ਆਉਂਦਾ ਕਿਉਂ ਨਹੀਂ, ਔਰ ਕਿਉਂ ਨਹੀਂ ਜਿਹੜਾ ਮੈਂ ਤੈਨੂੰ ਆਪਣੇ ਦਿਲ ਦਿਮਾਗ, ਆਪਣੇ ਹਿਰਦੇ 'ਚ ਮਨ ਤਨ ਵਸੈ, ਮੇਰੇ ਮੂੰਹ ਤੇ ਕਿਉਂ ਨਹੀਂ ਤੂੰ ਆ ਕੇ ਵਸਦਾ। ਹੇ ਮੇਰੇ ਪਿਆਰੇ ਤੂੰ ਮੈਨੂੰ ਕਿਉਂ ਨਹੀਂ ਮਿਲਦਾ। ਹੁਣ ਤਾਂ ਪੋਹ ਦਾ ਮਹੀਨਾ ਹੈ ਔਰ 4 ਚਫੇਰੇ ਕੋਰਾ ਹੈ ਔਰ ਦਰਖਤਾਂ ਰੁੱਖਾਂ ਦੇ ਵਿੱਚ ਵੀ ਰਸ ਜਿਹੜਾ ਸੁੱਕਿਆ ਹੋਇਆ ਹੈ। ਮਨ ਤਨ ਰਵ ਰਿਹਾ ਜਗ ਜੀਵਨ, ਗੁਰ ਸ਼ਬਦੀ ਰੰਗ ਮਾਣੀ, ਕਿ ਜੇ ਮਨ ਔਰ ਤਨ ਦੇ ਅੰਦਰ ਜਗ ਜੀਵਨ, ਦੁਨੀਆ ਨੂੰ ਜ਼ਿੰਦਗੀ ਦੇਣ ਵਾਲਾ ਵਾਹਿਗੁਰੂ ਆ ਕੇ ਵਸ ਜਾਏ ਤੇ ਉਸ ਪਿਆਰੇ ਦੇ ਸ਼ਬਦ ਦੇ ਵਿੱਚ, ਉਸ ਆਨੰਦ ਦੇ ਵਿੱਚ ਜ਼ਿੰਦਗੀ ਬੀਤਦੀ ਹੈ। ਅੰਡਜ ਜੇਰਜ ਸੇਤਜ ਉਤਪੁਜ, ਘਟ ਘਟ ਜੋਤ ਸਮਾਣੀ। ਇਹ 4 ਫਾਰਮਸ ਨੇ ਲਾਈਫ ਦੀਆਂ। ਅੰਡੇ ਤੋਂ ਜਿਹੜੀ ਚੀਜ਼ ਕ੍ਰੀਏਸ਼ਨ ਹੁੰਦੀ ਹੈ, ਜੇਰ ਜਿਹੜੀ ਪਲਾਸੈਂਟਾ ਤੋਂ ਹੁੰਦੀ ਹੈ, ਐਨੀਮਲਸ, ਹਿਊਮਨ ਬੀਇੰਗ। ਅੰਡਜ ਜੇਰਜ ਉਤਪੁਜ ਜਿਹੜੀਆਂ ਜ਼ਮੀਨ ਚੋਂ ਨਿਕਲਦੀ ਹੈ, ਵੈਜੀਟੇਸ਼ਨ। ਔਰ ਸੇਤਜ, ਸੇਤਜ ਹੈ ਜਿਹੜੀ ਪਸੀਨੇ ਤੋਂ ਨਿਕਲਦੇ ਨੇ ਜਿਹੜੇ ਸਾਰੇ ਜੀਵ, ਉਹ ਉਹਨਾਂ ਨੂੰ ਸੇਤਜ ਕਹਿੰਦੇ ਨੇ। ਸੋ ਇਹ ਜਿਹੜੀਆਂ ਚਾਰੋਂ ਹੀ ਫਾਰਮਸ ਆਫ ਲਾਈਫਸ ਨੇ, ਉਹਨਾਂ 'ਚ ਰੱਬ ਵਸਦਾ ਹੈ। ਉਹ ਵਾਹਿਗੁਰੂ ਦੀ ਜੋਤ ਹਰ ਇੱਕ ਦੇ ਵਿੱਚ ਵਸਦੀ ਹੈ। ਦਰਸ਼ਨ ਦੇਹੋ ਦਇਆ ਪਤ ਦਾਤੇ, ਗਤ ਪਾਵੋ ਮਤ ਦੇਹੋ, ਨਾਨਕ ਰੰਗ ਰਵੈ ਰਸ ਰਸੀਆ, ਹਰ ਸਿਉ ਪ੍ਰੀਤ ਸਨੇਹੋ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਇਸ ਪੋਹ ਦੇ ਮਹੀਨੇ ਕੋਰਾ, 4 ਚਫੇਰੇ ਠੰਡ ਦਾ ਵਰਤਾਰਾ
ਤੇਰਾ ਵਿਛੋੜਾ ਝੱਲਿਆ ਨਹੀਂ ਜਾਂਦਾ। ਦਰਸ਼ਨ ਦਿਓ ਦਇਆ ਪਤ ਦਾਤੇ, ਹੇ ਰਹਿਮ ਕਰਨ ਵਾਲੇ ਦਇਆ ਦੇ ਖਜ਼ਾਨੇ ਸਤਿਗੁਰੂ ਅਕਾਲ ਪੁਰਖ ਦਰਸ਼ਨ ਦਿਓ। ਗਤ ਪਾਵੋ ਮਤ ਦਿਓ, ਮੈਨੂੰ ਇਸ ਕਿਸਮ ਦੀ ਅਕਲ ਦਿਓ ਕਿ ਮੈਂ ਤੇਰੇ ਪਿਆਰ ਦੇ ਵਿੱਚ ਲਬਰੇਜ਼ ਹੋਵਾਂ, ਤੇਰੇ ਰਸਤੇ ਵੱਲ ਤੁਰਾਂ। ਨਾਨਕ ਰੰਗ ਰਵੈ ਰਸ ਰਸੀਆ, ਕਿ ਜੇ ਮੈਂ ਉਸ ਵਾਹਿਗੁਰੂ ਦੀ ਕੁਰਬਤ ਤੋਂ ਉਸ ਦੇ ਕਰੀਬ ਹੁੰਦਾ ਹੈ ਤੇ ਫਿਰ ਉਹ ਰਸ ਰਸੀਆ ਰੂਹ ਉਸ ਰੱਬ ਦੇ ਪਿਆਰ ਵਿੱਚ ਰਚੀ ਹੋਈ ਹਰ ਸਿਉ ਪ੍ਰੀਤ ਸੇ, ਉਸ ਰੱਬ ਦੇ ਨਾਲ ਪ੍ਰੀਤ ਹੋਏਗੀ। ਅੱਛਾ। ਔਰ ਉਹ ਜਿਹੜਾ ਵਾਹਿਗੁਰੂ ਹੈ, ਲਾਰਡ ਹੈ, ਰੱਬ ਹੈ, ਜਿਹੜੇ ਵੀ ਲਫ਼ਜ਼ ਉਹਦੇ ਲਈ ਅਕਾਲ ਪੁਰਖ ਹੈ, ਅੱਲਾਹ ਤਾਲਾ ਹੈ, ਉਹਦਾ ਔਰ ਮੇਰੀ ਰੂਹ ਦਾ ਸੰਬੰਧ ਜਿਹੜਾ ਉਹ ਓਤ ਪ੍ਰੋਤ ਹੋਏਗਾ। ਉਹ ਅਸੀਂ ਇੱਕ ਰੰਗ ਦੇ ਵਿੱਚ ਰੰਗੇ ਜਾਵਾਂਗੇ, ਕਿਉਂਕਿ ਉਸ ਦੇ ਪਿਆਰ ਤੋਂ ਬਿਨਾਂ ਜ਼ਿੰਦਗੀ ਦਾ ਕੋਈ ਅਰਥ ਨਹੀਂ ਜੀ ਹੈ। ਡਾਕਟਰ ਸਾਹਿਬ। ਇਹ ਪੋਹ ਮਹੀਨੇ ਨੂੰ ਮੁਖਾਤਬ ਹੋ ਕੇ ਗੁਰੂ ਨਾਨਕ ਸਾਹਿਬ ਦਾ ਫਰਮਾਨ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਧਿਆਇ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।